ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਅਤੇ ਮੇਰੇ ਨਾਲ ਅੱਜ ਦੇ ਸਵੇਰ ਦੇ ਅਪਡੇਟ ਅਮਰੀਕਾ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1300 AM ਫ੍ਰਿਜ਼ਨੋ 104.5 FM ਫ੍ਰਿਜ਼ਨੋ 1350 AM ਬੇਕਰਸਫੀਲਡ 107.5 FM ਬੇਕਰਸਫੀਲਡ ਨਾਲ ਦੀ ਨਾਲ 1450 AM ਯੂਬਾ ਸਿਟੀ ਅਤੇ 96.5 FM ਯੂਬਾ ਸਿਟੀ 1470 AM ਸੈਕਰਾਮੈਂਟੋ ਅਤੇ 105.9 FM ਸੈਕਰਾਮੈਂਟੋ ਅਤੇ ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿਹੜੇ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਆ ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 13 ਤਰੀਕ ਆ ਅਤੇ ਦਿਨ ਸੋਮਵਾਰ ਆ ਅਤੇ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਹੋਮ ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ ਇਹਨਾਂ ਨੂੰ ਸੰਪਰਕ ਕਰੋ 408 272 2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ ਪਾਬਲਾ, ਪਰਮਜੀਤ ਕੌਰ ਪਾਬਲਾ, ਅਮਰਜੀਤ ਸਿੰਘ ਦੋਸਾਂਝ, ਜਰਨੈਲ ਸਿੰਘ ਸਹੋਤਾ, ਸਰਜਣੀ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਬਾਸੀ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਢਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨੇਸੀ, ਕੁਲਵਿੰਦਰ ਸਿੰਘ ਸਟਾਕਟਨ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ ਸਭ ਤੋਂ ਪਹਿਲਾਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਜਿੰਨੇ ਵੀ ਸਾਡੇ ਸਰੋਤੇ ਆ, ਜਿੰਨੇ ਵੀ ਪੰਜਾਬੀ ਰੇਡੀਓ USA ਦੇ ਟੀਮ ਦੇ ਮੈਂਬਰ ਆ, ਸਾਡੇ ਸਾਰਿਆਂ ਵੱਲੋਂ ਪੰਜਾਬੀ ਰੇਡੀਓ USA ਦੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਬਹੁਤ ਵਧਾਈਆਂ। 10 ਸਾਲ ਹੋ ਗਏ ਪੰਜਾਬੀ ਰੇਡੀਓ USA ਨੂੰ ਚੱਲਿਆਂ ਨੂੰ ਅਤੇ 10 ਸਾਲਾਂ ਦੇ ਵਿੱਚ ਬਹੁਤ ਕੁਝ ਚੇਂਜਸ ਵੀ ਆਈਆਂ, ਬਹੁਤ ਕੁਝ ਅਸੀਂ ਇੰਪਰੂਵਮੈਂਟ ਵੀ ਕੀਤੀ ਆ, ਬਹੁਤ ਕੁਝ ਕਰਨ ਵਾਲੀ ਵੀ ਆ। ਸੋ ਆਪਾਂ ਕੁਛ ਕੁ ਸਮਾਂ ਖਬਰਾਂ ਸਾਂਝੀਆਂ ਕਰਾਂਗੇ ਅਤੇ ਉਸ ਤੋਂ ਬਾਅਦ ਤੁਹਾਡੀਆਂ ਕਾਲਸ ਵੀ ਲਵਾਂਗੇ ਵੀ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬੀ ਰੇਡੀਓ USA ਨੇ ਕੀ ਕੀ ਕੀਤਾ ਅਤੇ ਕੀ ਤੁਸੀਂ ਹੋਰ ਐਕਸਪੈਕਟ ਕਰ ਰਹੇ ਹੈਗੇ ਆ ਜੀ। ਅਤੇ ਤੁਹਾਡੇ ਸਾਰਿਆਂ ਦਾ ਇਹ ਸਾਂਝਾ ਅਦਾਰਾ ਹੈਗਾ ਆ। ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਪਿਛਲੇ ਇੱਕ ਦਹਾਕੇ ਤੋਂ ਲਗਾਤਾਰ ਸਾਥ ਦਿੰਦੇ ਆ ਰਹੇ ਹੋ ਅਤੇ ਇਹ ਵੱਖ-ਵੱਖ ਪ੍ਰੋਗਰਾਮਾਂ ਨੂੰ ਜਿਹੜੇ ਆ ਤੁਸੀਂ ਪਿਆਰ ਦਿੰਦੇ ਹੋ, ਉਤਸ਼ਾਹ ਵਧਾਉਂਦੇ ਹੋ। ਸੋ ਬਹੁਤ ਬਹੁਤ ਇਸ ਚੀਜ਼ ਦੇ ਲਈ ਜਿਹੜਾ ਜੀ ਅਸੀਂ ਧੰਨਵਾਦ ਜਿਹੜਾ ਉਹ ਕਰਦੇ ਹਾਂ। ਅਤੇ 10 ਸਾਲ ਦੇ ਜਿਹੜੇ ਆ ਜੀ ਪੰਜਾਬੀ ਰੇਡੀਓ USA ਤੁਹਾਡੇ ਸਾਰਿਆਂ ਦੀ ਸੇਵਾ ਦੇ ਵਿੱਚ ਹਾਜ਼ਰ ਆ ਅਤੇ ਚੱਲ ਰਿਹਾ ਹੈ। ਤਾਂ ਉਮੀਦ ਕਰਦੇ ਹਾਂ ਵੀ ਇੱਦਾਂ ਹੀ ਤੁਹਾਡਾ ਸਾਥ ਆਉਣ ਵਾਲੇ ਜਿਹੜੇ ਆ ਸਾਲਾਂ ਦੇ ਵਿੱਚ ਸਾਨੂੰ ਇੱਦਾਂ ਹੀ ਜਿਹੜਾ ਉਹ ਮਿਲਦਾ ਰਹੂਗਾ ਅਤੇ ਤੁਹਾਡੀ ਜਿਹੜੇ ਆ ਆਪਾਂ ਕਹਿ ਸਕਦੇ ਹਾਂ ਵੀ ਸੋਚ ਦੇ ਉੱਤੇ ਖਰਾ ਉਤਰਨ ਦੀ ਜਿਹੜੀ ਅਸੀਂ ਇੱਦਾਂ ਹੀ ਜਿਹੜੀ ਕੋਸ਼ਿਸ਼ ਆ ਉਸ ਨੂੰ ਕਰਦੇ ਰਹਾਂਗੇ। ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਹੀ, ਸਾਰੇ ਹੀ ਸੁਣਨ ਵਾਲਿਆਂ ਦਾ, ਸਾਰੇ ਹੀ ਦੇਖਣ ਵਾਲਿਆਂ ਦਾ, ਜਿਨ੍ਹਾਂ ਨੇ ਵੀ ਜਿਸ ਵੀ ਤਰੀਕੇ ਦੇ ਨਾਲ ਜਿਹੜੀ ਸਪੋਰਟ ਕੀਤੀ, ਐਡਵਰਟਾਈਜ਼ਰਸ ਦਾ, ਸਪੋਂਸਰਸ ਦਾ, ਸੁਣਨ ਵਾਲਿਆਂ ਦਾ, ਅਗਾਂਹ ਸ਼ੇਅਰ ਕਰਨ ਵਾਲਿਆਂ ਦਾ, ਅੱਗੇ ਤੋਂ ਅੱਗੇ ਜਿਹੜੇ ਨੰਬਰ ਦੱਸਣ ਵਾਲਿਆਂ ਦਾ, ਜਿੱਦਾਂ ਵੀ ਤੁਸੀਂ ਪੰਜਾਬੀ ਰੇਡੀਓ USA ਨੂੰ ਜਿਹੜਾ ਉਹ ਪ੍ਰਮੋਟ ਕੀਤਾ ਆ, ਤੁਸੀਂ ਸਾਥ ਦਿੱਤਾ ਆ ਅਤੇ ਨਾਲ ਦੇ ਨਾਲ ਜਿੱਥੇ ਗਲਤੀਆਂ ਸੀ ਉਹਨਾਂ ਨੂੰ ਠੀਕ ਕਰਾਇਆ, ਉਹਨਾਂ ਸਾਰੀਆਂ ਚੀਜ਼ਾਂ ਦਾ ਅਸੀਂ ਤੁਹਾਡਾ ਤਹਿ ਦਿਲੋਂ ਜਿਹੜਾ ਸ਼ੁਕਰੀਆ ਅਦਾ ਕਰਦੇ ਹਾਂ। ਸੋ 10 ਸਾਲ ਕਾਫੀ ਲੰਬਾ ਵਕਫਾ ਜਿਹੜਾ ਉਹ ਹੁੰਦਾ ਆ। ਸੋ ਉਸ ਦੇ ਉੱਤੇ ਆਪਾਂ ਜ਼ਰੂਰ ਪ੍ਰੋਗਰਾਮ ਦੇ ਜਿਹੜੇ ਦੂਜੇ ਹਿੱਸੇ ਦੇ ਵਿੱਚ ਗੱਲਬਾਤ ਕਰਾਂਗੇ। ਸਾਰੇ ਅਸੀਂ ਪੂਰਾ ਵੀਕ ਇਹਦੇ 'ਤੇ ਪ੍ਰੋਗਰਾਮ ਕਰਾਂਗੇ, ਵੱਖ-ਵੱਖ ਪ੍ਰੋਗਰਾਮ ਦੇ ਵਿੱਚ ਜ਼ਰੂਰ ਜੀ ਬਿਲਕੁਲ। ਅਤੇ ਤੁਸੀਂ ਵੀ ਆਪਣੀ ਫੀਡਬੈਕ ਜਿਹੜੀ ਉਹ ਜ਼ਰੂਰ ਦਿੰਦੇ ਰਹੋ ਕਿ ਤੁਹਾਨੂੰ ਇਸ ਦੇ ਵਿੱਚ ਚੰਗਾ ਲੱਗਦਾ ਆ, ਕੀ 10 ਸਾਲਾਂ ਦੇ ਵਿੱਚ ਪੰਜਾਬੀ ਰੇਡੀਓ USA ਨੇ ਖੱਟਿਆ, ਕੀ ਕੁਛ ਜਿਹੜਾ ਆ ਜਿਹੜੀ ਕਮਿਊਨਿਟੀ ਦੇ ਲਈ ਜਿਹੜਾ ਉਹ ਚੀਜ਼ਾਂ ਅੱਗੇ ਲੈ ਕੇ ਆਉਂਦੀਆਂ, ਉਹ ਜ਼ਰੂਰ ਆਪਣੀ ਜਿਹੜੀ ਫੀਡਬੈਕ ਆ ਉਹ ਤੁਸੀਂ ਜਿਹੜੀ ਦਿਓ। ਅਤੇ ਕਾਲ ਕਰਨ ਦੇ ਲਈ ਉਹ ਨੰਬਰ ਰਹੇਗਾ 408 272 5200। ਆਓ ਕੁਛ ਕੁ ਖਬਰਾਂ ਦੇ ਉੱਤੇ ਆਪਾਂ ਜਿਹੜੀ ਝਾਤ ਮਾਰਦੇ ਹਾਂ, ਫਿਰ ਤੁਹਾਡੀਆਂ ਆਪਾਂ ਜਿਹੜੀਆਂ ਕਾਲਸ ਲਵਾਂਗੇ। ਅਤੇ ਇਹ ਜਿਹੜਾ ਪੂਰਾ ਹਫਤਾ ਜਿੱਦਾਂ ਹਰਜੋਤ ਜੀ ਨੇ ਕਿਹਾ, ਇਹ 10 ਸਾਲ ਸੈਲੀਬਰੇਟ ਕਰਦੇ ਹੋਏ 10 ਸਾਲਾਂ ਦੀ ਜਿਹੜੀ ਵਰ੍ਹੇਗੰਢ ਆ ਪੰਜਾਬੀ ਰੇਡੀਓ USA ਦੀ, ਉਸ ਨੂੰ ਜਿਹੜਾ ਮਨਾਉਂਦੇ ਹੋਏ ਆਪਾਂ ਜਿਹੜਾ ਉਹ ਬਿਤਾਵਾਂਗੇ। ਅਤੇ ਜਿਹੜਾ ਜ਼ਰੂਰ ਵੱਧ ਤੋਂ ਵੱਧ ਤੁਸੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਜਿਹੜਾ ਉਹ ਸਾਥ ਦਿੰਦੇ ਰਹੋ ਜੀ। ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਆ ਰਹੀ ਆ ਵੀ ਜਿਹੜੀਆਂ ਸਟੇਟਾਂ ਦੇ ਵਿੱਚ ਕਰੋਨਾ ਵਾਇਰਸ ਜ਼ਿਆਦਾ ਫੈਲੀ ਹੈਗੀ ਆ,
ਉੱਥੇ ਦੇ ਜਿਹੜੇ ਵੋਟਰਸ ਆ ਉਹ ਹੁਣ ਫੀਲ ਕਰ ਰਹੇ ਆ ਵੀ ਬਹੁਤ ਜਲਦੀ ਸਟੇਟਸ ਓਪਨ ਹੋ ਗਈਆਂ। ਟੈਕਸਸ, ਐਰੀਜ਼ੋਨਾ ਅਤੇ ਫਲੋਰੀਡਾ ਜਿਹੜੀਆਂ ਸਟੇਟਾਂ ਆ ਇਹ ਹਾਰਡੈਸਟ ਹਿੱਟ ਹੋਈਆਂ ਹੈਗੀਆਂ। 6 ਜਾਂ 10 ਵਿੱਚੋਂ 6 ਵੋਟਰ ਜਿਹੜੇ ਆ ਉਹ ਕਹਿ ਰਹੇ ਆ ਵੀ ਬਹੁਤ ਜਲਦੀ ਓਪਨ ਹੋਈਆਂ, ਤਾਂ ਕਰਕੇ ਕੇਸ ਆ ਕਰੋਨਾ ਵਾਇਰਸ ਦੇ ਫੈਲੇ ਹੈਗੇ ਆ। ਟੈਕਸਸ ਦੇ ਵਿੱਚ 61% ਵੋਟਰਸ ਕਹਿ ਰਹੇ ਆ ਵੀ ਅਸੀਂ ਬਹੁਤ ਜਲਦੀ ਓਪਨ ਹੋਏ ਹੈਗੇ ਆ। 63% ਇਹ ਕਹਿੰਦੇ ਆ ਵੀ ਪ੍ਰੈਸ਼ਰ ਸੀਗਾ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ। ਇਸੇ ਤਰ੍ਹਾਂ ਫਲੋਰੀਡਾ ਦੇ ਵਿੱਚ 64% ਵੋਟਰਸ ਜਿਹੜੇ ਆ ਉਹ ਕਹਿ ਰਹੇ ਆ ਵੀ ਗਵਰਨਮੈਂਟ ਬਹੁਤ ਜਲਦੀ ਗਵਰਨਮੈਂਟ ਨੇ ਓਪਨ ਕੀਤੇ ਆ ਬਿਜ਼ਨਸਿਸ। 68% ਕਹਿ ਰਹੇ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਦਾ ਪ੍ਰੈਸ਼ਰ ਸੀ। ਇਸੇ ਤਰ੍ਹਾਂ ਐਰੀਜ਼ੋਨਾ ਦੇ ਵਿੱਚ 60% ਵੋਟਰਸ ਕਹਿੰਦੇ ਆ ਵੀ ਗਵਰਨਮੈਂਟ ਬਹੁਤ ਜਲਦੀ ਮੂਵ ਹੋਈ ਆ ਬਿਜ਼ਨਸ ਖੋਲ੍ਹਣ ਦੇ ਲਈ, ਇਕੋਨਮੀ ਖੋਲ੍ਹਣ ਦੇ ਲਈ। 70% ਕਹਿੰਦੇ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਦਾ ਕਾਫੀ ਪ੍ਰੈਸ਼ਰ ਸੀਗਾ। ਜੀ ਜੀ ਬਿਲਕੁਲ, ਇਹਨਾਂ ਨੂੰ ਜਿਹੜਾ ਹੁਣ ਇਹ ਚੀਜ਼ ਨੂੰ ਸਮਝ ਆ ਰਹੀ ਆ। ਪਹਿਲੋਂ ਇਹ ਕਾਫੀ ਥਾਵਾਂ ਦੇ ਉੱਤੇ ਪ੍ਰੋਟੈਸਟ ਕਰ ਰਹੇ ਸੀ ਵੀ ਕਿਉਂ ਜਿਹੜੇ ਸਾਡੇ 'ਤੇ ਰੋਕਾਂ ਜਿਹੜੀਆਂ ਲਾਈਆਂ ਜਾ ਰਹੀਆਂ ਸੀ ਉਹ ਲੋਕਾਂ ਦੀ ਭਲਾਈ ਵਾਸਤੇ ਹੀ ਸੀਗਾ, ਮੰਨ ਨਹੀਂ ਰਹੇ। ਅਜੇ ਵੀ ਕਈ ਲੋਕ ਜਿਹੜੇ ਮੰਨਣੋਂ ਇਨਕਾਰ ਜਿਹੜੇ ਉਹ ਕਰ ਰਹੇ ਆ ਵੀ ਇਹਨਾਂ ਚੀਜ਼ਾਂ ਦਾ ਜਿਹੜੀ ਇਹਨਾਂ ਚੀਜ਼ਾਂ ਦੇ ਵਿੱਚ ਅਸਲੀਅਤ ਨਹੀਂ ਹੈਗੀ। ਇਸੇ ਚੀਜ਼ ਦੇ ਉੱਤੇ ਅੱਜ ਰਾਸ਼ਟਰਪਤੀ ਟਰੰਪ ਨੇ ਇੱਕ ਟਵੀਟ ਜਿਹੜਾ ਉਸ ਨੂੰ ਸ਼ੇਅਰ ਕੀਤਾ, ਜਿਸ ਦੇ ਵਿੱਚ ਇੱਕ ਕਹਿ ਲਓ ਵੀ ਉਹ ਇੱਕ ਬੰਦੇ ਨੇ ਇਹ ਆਪਣਾ ਰੱਖਿਆ ਸੀਗਾ ਵੀ ਸਾਰੇ ਹੀ ਕਹਿੰਦੇ ਜੀ ਝੂਠ ਬੋਲ ਰਹੇ ਆ, ਐਵਰੀਬਡੀ ਇਜ਼ ਲਾਈਂਗ, CDC ਲਾਈ ਕਰ ਰਹੀ ਆ, ਮੀਡੀਆ, ਡੈਮੋਕ੍ਰੇਟ ਨੇ ਕਹਿੰਦੇ, ਡਾਕਟਰ ਵੀ ਕਹਿੰਦੇ, ਸਾਰੇ ਨਹੀਂ ਪਰ ਜਿਹੜੇ ਜਿਨ੍ਹਾਂ ਨੂੰ ਆਪਾਂ ਨੂੰ ਜਿਹੜਾ ਵਿਸ਼ਵਾਸ ਕਰਨ ਦੇ ਲਈ ਆਖਿਆ ਉਹ ਵੀ ਝੂਠ ਬੋਲ ਰਹੇ ਆ। ਅਤੇ ਉਸ ਵੂਲਰੀ ਕਰਕੇ ਇੱਕ ਬੰਦਾ ਉਸਨੇ ਕਿਹਾ ਵੀ ਕਹਿੰਦਾ ਮੈਨੂੰ ਤਾਂ ਲੱਗਦਾ ਵੀ ਇਹ ਸਭ ਇਲੈਕਸ਼ਨ ਕਰਕੇ ਆ, ਇਕੋਨਮੀ ਵਾਪਸ ਨਾ ਆ ਜਾਵੇ, ਇਟਸ ਆਲ ਅਬਾਊਟ ਇਲੈਕਸ਼ਨ, ਆਈ ਐਮ ਸਿਕ ਆਫ ਇਟ। ਇਹ ਜਿਹੜਾ ਉਸਨੇ ਕਿਹਾ ਅਤੇ ਰਾਸ਼ਟਰਪਤੀ ਟਰੰਪ ਨੇ ਜਿਹੜਾ ਇਸ ਨੂੰ ਮੁੜ ਕੇ ਜਿਹੜਾ ਉਹ ਸ਼ੇਅਰ ਕਰ ਦਿੱਤਾ। ਹੁਣ ਤੁਸੀਂ ਦੇਖੋ ਵੀ ਸਾਰੇ ਹੀ ਡਾਕਟਰਾਂ ਦੇ ਉੱਤੇ, ਜਿਨ੍ਹਾਂ ਵਿੱਚ ਖਾਸ ਕਰਕੇ ਹੁਣ ਡਾਕਟਰ ਫਾਊਚੀ ਦੇ ਨਾਲ ਤਾਂ ਇਹਨਾਂ ਦੀ ਕਾਫੀ ਜ਼ਿਆਦਾ ਅਣਬਣ ਜਿਹੜੀ ਆ ਉਹ ਹੋ ਚੁੱਕੀ ਹੋਈ ਆ। ਇਹਨਾਂ ਦੇ ਜਿਹੜੇ ਵਿਚਾਰ ਆ ਇਸ ਚੀਜ਼ ਨੂੰ ਲੈ ਕੇ, ਕਿੱਦਾਂ ਇਕੋਨਮੀ ਦੁਬਾਰਾ ਓਪਨ ਕਰਨੀ, ਕਿੱਦਾਂ ਅਮਰੀਕਾ ਨੂੰ ਦੁਬਾਰਾ ਓਪਨ ਕਰਨਾ ਆ, ਕਿੱਥੇ ਰੋਕਾਂ ਹੋਣੀਆਂ ਚਾਹੀਦੀਆਂ, ਕੀ ਰੋਕਾਂ ਹੋਣੀਆਂ ਚਾਹੀਦੀਆਂ, ਉਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਹੁਣ ਇਹ ਗੁੱਥਾ ਨੇ ਵੀ ਇੱਕ ਪਾਸੇ ਕੁਝ ਹੋਰ ਕਿਹਾ ਜਾ ਰਿਹਾ, ਦੂਜੇ ਪਾਸੇ ਹੋਰ ਕਿਹਾ ਜਾ ਰਿਹਾ। ਸੋ ਹੁਣ ਇਹ ਕਹਿ ਰਹੇ ਆ ਵੀ ਸਿਰਫ ਸਾਡੀ ਮੰਨੋ, ਬਾਕੀ ਸਾਰੀ ਦੁਨੀਆ ਹੀ ਝੂਠ ਬੋਲਣ ਲੱਗੀ ਹੋਈ ਆ। ਇਹ ਹੁਣ ਇਹਨਾਂ ਦਾ ਕਹਿਣ ਦਾ ਜਿਹੜਾ ਇੱਥੇ ਤੱਕ ਆ ਗਏ ਆ। ਆਈ ਥਿੰਕ ਇਹ ਹੋਰ ਵੀ ਜ਼ਿਆਦਾ ਅਮਰੀਕਾ ਨੂੰ ਜਿਹੜਾ ਨੁਕਸਾਨ ਵੱਲ ਜਿਹੜਾ ਉਹ ਧੱਕ ਸਕਦਾ ਆ। ਆਲਰੇਡੀ ਆਪਾਂ ਜਿੱਦਾਂ ਤੁਸੀਂ ਹੁਣੇ ਖਬਰ ਸ਼ੇਅਰ ਕੀਤੀ ਆ ਵੀ ਉਹਨਾਂ ਸੂਬਿਆਂ ਦੇ ਵਿੱਚ ਹੁਣ ਮਾਰ ਬਹੁਤ ਜ਼ਿਆਦਾ ਜਿਹੜੀ ਕਰੋਨਾ ਵਾਇਰਸ ਦੀ ਉਹ ਵਧੀ ਹੋਈ ਆ, ਜਿਨ੍ਹਾਂ ਨੇ ਕਾਹਲੀ ਕੀਤੀ ਸੀ ਵੀ ਆਪਾਂ ਜਲਦੀ ਜਿਹੜਾ ਸਭ ਕੁਝ ਰੀਓਪਨ ਜਿਹੜਾ ਉਹ ਕਰ ਲਈਏ। ਸੋ ਆਈ ਥਿੰਕ ਇੱਥੇ ਇਹਤਿਆਤ ਵਰਤਣ ਦੀ, ਧਿਆਨ ਰੱਖਣ ਦੀ ਜ਼ਰੂਰਤ ਆ, ਪਰ ਨਹੀਂ, ਇਹਨਾਂ ਨੇ ਹੁਣ ਜਿਹੜਾ ਇਸ ਨੂੰ ਪੂਰੀ ਤਰ੍ਹਾਂ ਕਹਿੰਦੇ ਵੀ ਪੋਲੀਟੀਕਲ ਮਸਲਾ ਜਿਹੜਾ ਸ਼ਾਇਦ ਆ ਉਸ ਨੂੰ ਬਣਾ ਲਿਆ ਹੈਗਾ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਜਿਹੜੇ ਟੀਚਰ ਆ ਉਹ ਬਹੁਤ ਘਬਰਾਏ ਹੋਏ ਆ ਵੀ ਜਦੋਂ ਸਕੂਲ ਓਪਨ ਹੋਣੇ ਹੈਗੇ ਆ ਵੀ ਕਿਸ ਤਰ੍ਹਾਂ ਉਹਨਾਂ ਦੀ ਹੈਲਥ ਦੇ ਉੱਤੇ ਜਾਂ ਬੱਚਿਆਂ ਦੀ ਸਿਹਤ ਦੇ ਉੱਤੇ ਅਸਰ ਪਊਗਾ। ਟੀਚਰ ਕਹਿੰਦੇ ਆ ਵੀ ਜਦੋਂ ਬੱਚੇ ਸਕੂਲਾਂ ਨੂੰ ਜਾਂਦੇ ਆ ਉਹ ਇਕੱਲੇ ਨਹੀਂ ਜਾਂਦੇ, ਉਹਨਾਂ ਦੇ ਨਾਲ ਪੇਰੈਂਟਸ ਵੀ ਜਾਂਦੇ ਆ। ਇਹ ਵੀ ਖਬਰਾਂ ਆ ਰਹੀਆਂ ਵੀ ਹਰ ਇੱਕ ਬੱਚਾ ਅਤੇ ਜਿਹੜੇ ਟੀਚਰਸ ਆ ਉਹਨਾਂ ਨੂੰ ਕੋਵਿਡ-19 ਦੇ ਲਈ ਟੈਸਟ ਕੀਤਾ ਜਾਊਗਾ, ਪਰ ਜਿਹੜੇ ਉਹਨਾਂ ਦੇ ਨਾਲ ਪੇਰੈਂਟਸ ਉਹਨਾਂ ਨੂੰ ਛੱਡਣ ਜਾਂਦੇ ਆ ਉਹਨਾਂ ਦੇ ਬਾਰੇ ਕੀ ਹੋਊਗਾ। ਸੋ ਇਸ ਕਰਕੇ ਜਿਹੜੇ ਟੀਚਰਸ ਆ ਉਹਨਾਂ ਨੂੰ ਸਿਹਤ ਦਾ ਬਹੁਤ ਫਰਕ ਆ, ਆਪਣੀ ਹੀ ਸਿਹਤ ਦਾ ਅਤੇ ਨਾਲ ਦੀ ਨਾਲ ਬੱਚਿਆਂ ਦੀ ਸਿਹਤ ਦਾ ਵੀ। ਲਾਸ ਐਂਜਲਸ ਏਰੀਏ ਦੇ ਵਿੱਚ ਜਿਹੜੀ ਉਹ ਕਾਉਂਟੀ ਆ ਉੱਥੇ ਕਰੋਨਾ ਵਾਇਰਸ ਦੇ ਬਹੁਤ ਕੇਸ ਆਏ, ਕੈਲੀਫੋਰਨੀਆ ਵਾਈਜ਼ ਜੇ ਦੇਖਿਆ ਜਾਵੇ। ਅਤੇ ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਜੋ ਸਰਵੇ ਕੀਤਾ ਉਹਦੇ ਮੁਤਾਬਕ 20% ਜਿਹੜੇ ਪਰਿਵਾਰ ਆ ਉਹ ਕਹਿੰਦੇ ਆ ਵੀ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਜਿਹੜੇ ਬੱਚੇ ਆ ਉਹ ਸਕੂਲ ਦੇ ਵਿੱਚ ਛੇਤੀ ਚਲੇ ਜਾਣ। ਇਸੇ ਤਰ੍ਹਾਂ 36% ਜਿਹੜਾ ਸਟਾਫ ਆ ਉਹ ਵਾਪਸ ਸਕੂਲ ਨਹੀਂ ਜਾਣਾ ਚਾਹੁੰਦਾ। ਨਿਊਯਾਰਕ ਸਿਟੀ ਦੇ ਮੇਅਰ ਬਿਲ ਡੇ ਬਲੈਸੀਓ ਜਿਹੜੇ ਆ ਉਹਨਾਂ ਨੇ ਇਹ ਕਿਹਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਕੂਲਾਂ ਦਾ ਜਿਹੜਾ ਕਿਸ ਤਰ੍ਹਾਂ ਤੁਸੀਂ ਸਕੂਲ ਜਾਂਦੇ ਆ, ਕਿਸ ਤਰ੍ਹਾਂ ਕਲਾਸਾਂ ਲੱਗਦੀਆਂ, ਟੋਟਲੀ ਡਿਫਰੈਂਟ ਹੋਊਗਾ। ਸੋ ਉਹ ਸੋਚ ਰਹੇ ਆ ਵੀ ਮੇਬੀ 2 ਦਿਨ ਕਲਾਸਾਂ ਲੱਗ ਜਾਣ ਕੁਛ ਬੱਚਿਆਂ ਦੀਆਂ, ਕੁਛ ਦੀਆਂ ਅਗਲੇ 2 ਦਿਨ ਲੱਗ ਜਾਣ, ਅਤੇ ਟੋਟਲੀ ਜਦੋਂ ਬੱਚੇ ਬੈਠੂਗੇ ਵੀ ਕਲਾਸਰੂਮਾਂ ਦੇ ਵਿੱਚ ਸੋ ਉਹਨਾਂ ਦਾ ਡਿਸਟੈਂਸ ਹੋਊਗਾ। ਸੋ ਮੈਨੂੰ ਤਾਂ ਇੱਦਾਂ ਲੱਗਦਾ ਜਿੱਦਾਂ ਆਪਾਂ ਸਕੂਲੇ ਕਈ ਵਾਰ ਪੜ੍ਹਨ ਜਾਂਦੇ ਹੁੰਦੇ ਸੀ, ਛੋਟੇ ਹੁੰਦੇ ਦੂਰ ਬੈਠੇ ਹੁੰਦੇ ਸੀ ਬਾਹਰ ਡੇਕਾਂ ਦੇ ਥੱਲੇ, ਅਤੇ ਉਹ ਮਾਹੌਲ ਨਾ ਕਿਤੇ ਮੁੜ ਕੇ ਹੋ ਜਾਏ ਅਮਰੀਕਾ ਵਿੱਚ ਵੀ ਜੀ। ਜੇ ਬੱਚੇ ਬਚਦੇ ਆ ਤਾਂ ਕੋਈ ਨਹੀਂ, ਉਹ ਮਾਹੌਲ ਠੀਕ ਆ, ਸਟੂਡੈਂਟ ਟੀਚਰ ਜੇ ਉਹ ਬਚਦੇ ਆ ਤਾਂ ਠੀਕ ਨੇ, ਪਰ ਸਮੱਸਿਆ ਇਹ ਆ ਵੀ ਕੀ ਹੋ ਸਕੂਗਾ। ਅਤੇ ਬਹੁਤ ਸਾਰੇ ਡਾਕਟਰ ਜਿਹੜੇ ਕਹਿ ਰਹੇ, ਕਹਿੰਦੇ ਵੀ ਜੇ ਇਹਨਾਂ ਨੇ ਸਕੂਲ ਖੋਲ੍ਹੇ ਵੀ ਹੁਣ ਇਹ ਨਹੀਂ ਪਤਾ ਵੀ ਕਿੰਨਾ ਚਿਰ ਜਿਹੜੇ ਉਹ ਖੁੱਲ੍ਹੇ ਰਹਿਣਗੇ, ਕਿਉਂਕਿ ਜੇ ਇੱਕ
ਥਾਂ ਦੇ ਉੱਤੇ ਜਾਂ ਇੱਕ ਸਕੂਲ ਡਿਸਟ੍ਰਿਕਟ ਦੇ ਵਿੱਚ ਜ਼ਿਆਦਾ ਜਿਹੜੇ ਕੇਸ ਵਧਣ ਲੱਗ ਗਏ ਤਾਂ ਫਿਰ ਉਹਨਾਂ ਨੂੰ ਮਜਬੂਰਨ ਵੀ ਜਿਹੜਾ ਉਹ ਬੰਦ ਕਰਨਾ ਜਿਹੜਾ ਉਹ ਪੈ ਸਕਦਾ ਆ। ਅਤੇ ਸਭ ਨੂੰ ਪਤਾ ਜਿੱਥੇ ਬੱਚੇ ਆ, ਸਟੂਡੈਂਟ ਆ, ਪਬਲਿਕ ਥਾਵਾਂ ਆ, ਉੱਥੇ ਕਿੱਦਾਂ ਹੋਊਗਾ। ਉੱਧਰ ਜਿਹੜੀ ਬੈਟਸੀ ਡੇਵਿਸ ਹੈਗੀ ਆ ਐਜੂਕੇਸ਼ਨ ਦੀ ਸਕੱਤਰ, ਉਹ ਕਹਿੰਦੀ ਵੀ ਉਹਨੇ ਇਸ ਚੀਜ਼ ਦੇ ਉੱਤੇ ਕਲੈਰਿਟੀ ਨਹੀਂ ਰੱਖੀ ਵੀ ਕੀ CDC ਦੀਆਂ ਗਾਈਡਲਾਈਨਸ ਨੂੰ ਮੰਨ ਕੇ ਜਿਹੜੇ ਸਕੂਲ ਖੁੱਲ੍ਹਣਗੇ ਜਾਂ ਨਹੀਂ ਖੁੱਲ੍ਹਣਗੇ। ਜੇ CDC ਦੀਆਂ ਗਾਈਡਲਾਈਨਸ ਨੂੰ ਨਹੀਂ ਮੰਨਣਗੇ ਫਿਰ ਤਾਂ ਸਮਝੋ ਵੀ ਕਰੋਨਾ ਵਾਇਰਸ ਫੈਲੂਗਾ ਹੀ ਫੈਲੂਗਾ। ਹੁਣ ਮਾਪੇ ਜਿਹੜੇ ਇਸ ਗੱਲੋਂ ਪਰੇਸ਼ਾਨ ਨੇ ਵੀ ਅਸੀਂ ਸਕੂਲੇ ਬੱਚਿਆਂ ਨੂੰ ਘੱਲੀਏ ਕਿ ਨਾ ਘੱਲੀਏ। ਹੁਣ ਕੰਮ 'ਤੇ ਜਾਣਾ ਜ਼ਰੂਰੀ ਹੈ ਕਿ ਬੱਚਿਆਂ ਦੀ ਜਾਨ ਜ਼ਰੂਰੀ ਹੈ। ਸੋ ਇਹ ਇੱਕ ਬਹੁਤ ਖਤਰੇ ਵਾਲੀ ਗੱਲ, ਅਤੇ ਮਾਪੇ ਜਿਹੜੇ ਬਹੁਤ ਜ਼ਿਆਦਾ ਇਸ ਟਾਈਮ ਸ਼ਸ਼ੋਪੰਚ ਨੇ ਵੀ ਇਸ ਮਾਮਲੇ 'ਚ ਕੀ ਕੀਤਾ ਜਾਊਗਾ। ਅਤੇ ਜਿੱਦਾਂ ਤੁਸੀਂ ਹਰਜੋਤ ਸਿੰਘ ਨੇ ਨਿਊਯਾਰਕ ਦੀ ਵੀ ਗੱਲ ਕੀਤੀ, ਉਹਨਾਂ ਨੇ ਮਾਪਿਆਂ ਨੂੰ ਇਹ ਸਹੂਲਤ ਦਿੱਤੀ ਆ, ਤੁਹਾਡੀ ਮਰਜ਼ੀ ਆ, ਜੇ ਤੁਸੀਂ ਘੱਲਣਾ ਆ ਤਾਂ ਘੱਲਿਓ, ਜਿੰਨਾ ਚਿਰ ਵੀ ਲੱਗਣਗੇ ਜਿੰਨੇ ਦਿਨ ਵੀ ਲੱਗਣਗੇ ਹਫ਼ਤੇ 'ਚ ਉਨੇ ਦਿਨ ਦੇ ਲਈ ਘੱਲ ਸਕਦੇ ਹੋ, ਜਾਂ ਬਿਲਕੁਲ ਤੁਸੀਂ 100% ਔਨਲਾਈਨ ਜਿਹੜੀ ਸਕੂਲਿੰਗ ਆ ਉਹ ਵੀ ਉਹਨਾਂ ਦੇ ਲਈ ਜਿਹੜੀ ਉਹ ਕਰ ਸਕਦੇ ਆ। ਸੋ ਇਹ ਹੁਣ ਮਾਪਿਆਂ ਦੇ ਉੱਤੇ ਕਾਫੀ ਕੁਛ ਨਿਰਭਰ ਹੋਊਗਾ ਵੀ ਕੀ ਜਿਹੜੇ ਉਹ ਫੈਸਲਾ ਲੈਂਦੇ ਹੈਗੇ ਨੇ। ਅਗਲੀ ਖਬਰ ਜੋ ਆ ਰਹੀ ਹੈਗੀ ਆ ਉਹ ਐਗਜ਼ੀਕਿਊਸ਼ਨ ਨੂੰ ਲੈ ਕੇ ਆ। ਇੰਡੀਆਨਾ ਸਟੇਟ ਦੇ ਵਿੱਚ ਇੱਕ ਡੈਨੀਅਲ ਲਿਊਸ ਲੀ 47 ਸਾਲਾਂ ਦਾ ਬੰਦਾ, ਉਸ ਨੂੰ ਫਾਂਸੀ ਦੇਣੀ ਆ ਲੀਥਲ ਇੰਜੈਕਸ਼ਨ ਦੇ ਨਾਲ। ਉਹਨੂੰ ਲੈ ਕੇ ਜਿਹੜੀ ਉੱਥੇ ਦੀ ਲੋਅਰ ਕੋਰਟ ਸੀ ਉਸਨੇ ਇਹ ਕਿਹਾ ਵੀ ਉਹਦੀ ਐਗਜ਼ੀਕਿਊਸ਼ਨ ਆ ਉਸ ਨੂੰ ਡਿਲੇ ਕੀਤਾ ਜਾਵੇ ਕਰੋਨਾ ਵਾਇਰਸ ਕਰਕੇ। ਸਰੋਤਿਆਂ ਨੂੰ ਦੱਸਦੀ ਜਾਈਏ, ਡੈਨੀਅਲ ਲਿਊਸ ਲੀ 47 ਸਾਲਾਂ ਦਾ, ਇਸ ਨੇ 1996 ਦੇ ਵਿੱਚ ਇੱਕ ਗਨ ਡੀਲਰ ਅਤੇ ਉਸ ਦੀ ਵਾਈਫ ਅਤੇ ਉਸ ਦੀ 8 ਸਾਲਾਂ ਦੀ ਬੱਚੀ ਦਾ ਜਿਹੜਾ ਕਤਲ ਕਰ ਦਿੱਤਾ ਸੀ। ਸੋ ਉਸ ਤੋਂ ਬਾਅਦ ਇਸ ਨੂੰ ਫਾਂਸੀ ਹੋਈ ਸੀ, ਅਤੇ ਹੁਣ ਇੰਨੇ ਸਾਲਾਂ ਬਾਅਦ ਜਾ ਕੇ ਉਹਨੂੰ ਟੀਕਾ ਲਾ ਕੇ ਉਹਨੂੰ ਮੌਤ ਦੇ ਘਾਟ ਉਤਾਰਨਾ ਸੀ। ਅਤੇ ਉਸ ਦੇ ਪਰਿਵਾਰ ਜਿਨ੍ਹਾਂ ਨੂੰ ਉਸਨੇ ਮਾਰਿਆ ਸੀ, ਉਹਨਾਂ ਨੇ ਦੂਰੋਂ ਦੂਰੋਂ ਆ ਕੇ ਉਹ ਐਗਜ਼ੀਕਿਊਸ਼ਨ ਆਪ ਦੇਖਣੀ ਸੀ। ਸੋ ਉਹਨਾਂ ਦਾ ਵੀ ਕੰਸਰਨ ਸੀ ਕਰੋਨਾ ਨੂੰ ਲੈ ਕੇ। ਪਰ ਇਹ ਜਿਹੜਾ ਕੇਸ ਆ ਇਹ ਉੱਪਰਲੀ ਫੈਡਰਲ ਕੋਰਟ ਦੇ ਵਿੱਚ ਗਿਆ। ਫੈਡਰਲ ਅਪੀਲ ਕੋਰਟਸ ਨੇ ਜਿਹੜਾ ਐਤਵਾਰ ਨੂੰ ਡਿਸੀਜਨ ਦੇ ਦਿੱਤਾ ਵੀ ਇਹ ਐਗਜ਼ੀਕਿਊਸ਼ਨ ਇਸ ਤਰ੍ਹਾਂ ਹੀ ਹੋਏਗੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬਹੁਤ ਸਾਰੀਆਂ ਕੰਪਨੀਆਂ ਦੇ ਵਿੱਚ ਆਪਾਂ ਦੇਖਿਆ ਸੀਗਾ ਵੀ ਕਿਤੇ ਨਾ ਕਿਤੇ ਜਿਹੜੇ ਲੇ ਆਫ ਫਰਲੋਜ਼ ਕਈ ਤਾਂ ਆਰਗੇਨਾਈਜੇਸ਼ਨਾਂ ਜਿਹੜੀਆਂ ਉਹ ਬੰਦ ਹੋ ਰਹੀਆਂ ਸੀਗੀਆਂ। ਪਰ ਇੱਕ ਜਿਹੜੀ ਖਬਰ ਯੈਲਪ ਦੇ ਨਾਲ ਸੰਬੰਧਿਤ ਜਿਹੜੀ ਉਹ ਆ ਰਹੀ ਹੈ, ਉਹ ਕਹਿੰਦੇ ਵੀ ਅਗਸਤ ਮਹੀਨੇ ਦੇ ਵਿੱਚ ਯੈਲਪ ਜਿਹੜੀ ਕੰਪਨੀ ਆ ਉਸ ਦੇ ਦੁਆਰਾ ਕਿਤੇ ਤਕਰੀਬਨ ਆਪਣੇ ਸਾਰੇ ਦੇ ਸਾਰੇ ਇੰਪਲੋਈਜ਼ ਆ ਜਿਹੜੇ ਫਰਲੋ ਦੇ ਉੱਤੇ ਸੀ ਉਹਨਾਂ ਨੂੰ ਵਾਪਸ ਜਿਹੜਾ ਉਹ ਲਿਆਂਦਾ ਜਾ ਸਕਦਾ ਹੈ। ਸੋ ਕਹਿੰਦੇ ਤਕਰੀਬਨ 1100 ਇੰਪਲੋਈ ਜਿਹੜੇ ਅਪ੍ਰੈਲ ਮਹੀਨੇ ਦੇ ਵਿੱਚ ਫਰਲੋ ਕੀਤੇ ਸੀਗੇ ਪੈਂਡੈਮਿਕ ਫਾਈਨੈਂਸ਼ੀਅਲ ਹਿੱਟ ਹੋਣ ਤੋਂ ਬਾਅਦ ਦੇ ਵਿੱਚ, ਉਹਨਾਂ ਨੂੰ ਵਾਪਸ ਬੁਲਾਇਆ ਜਾਊਗਾ। ਇੱਕ ਈਮੇਲ ਉਹਨਾਂ ਨੇ ਆਪਣੇ ਇੰਪਲੋਈਜ਼ ਨੂੰ ਜਿਹੜੀ ਘੱਲੀ ਹੈ ਯੈਲਪ ਦੇ CEO ਜਰਮੀ ਸਟੋਪੋਮੈਨ ਉਹਨਾਂ ਦੇ ਦੁਆਰਾ, ਅਤੇ 10 ਅਗਸਤ ਤੋਂ ਕਹਿੰਦੇ ਵੀ ਵਿਲ ਰਿਜ਼ਿਊਮ ਇੰਪਲੋਈ ਪੇ ਐਂਡ ਵਰਕ ਆਵਰਸ। ਸੋ ਲੋਕਲ ਇਕੋਨਮੀਜ਼ ਕਾਫੀ ਬੁਰੀ ਤਰ੍ਹਾਂ ਜਿਹੜੀਆਂ ਇਸ ਪੈਂਡੈਮਿਕ ਦੇ ਵਿੱਚ ਪ੍ਰਭਾਵਿਤ ਹੋਈਆਂ। ਪਹਿਲੇ ਸ਼ਟਡਾਊਨ ਨੂੰ ਤਾਂ ਕਾਫੀ ਜਿਹੜੇ ਬਿਜ਼ਨਸ ਚਲੋ ਸਹਾਰ ਵੀ ਗਏ, ਥੋੜ੍ਹੀ ਸਹਾਇਤਾ ਵੀ ਮਿਲ ਗਈ, ਸਾਰਾ ਕੁਛ ਜਿਹੜਾ ਹੋ ਗਿਆ, ਲੋਕਾਂ ਨੇ ਜਿਹੜਾ ਉਹਨਾਂ ਨੂੰ ਸਪੋਰਟ ਕਰਨ ਦੀ ਵੀ ਕੋਸ਼ਿਸ਼ ਕੀਤੀ। ਪਰ ਜੇ ਦੁਬਾਰਾ ਅਗਲੀ ਵਾਰੀ ਹਰਜੋਤ ਸਿੰਘ ਜੀ ਸ਼ਟਡਾਊਨ ਹੁੰਦਾ ਆ ਅਤੇ ਬਹੁਤ ਸਾਰੇ ਅਜਿਹੇ ਬਿਜ਼ਨਸ ਜਿਹੜੇ ਪਹਿਲੀ ਸੱਟ ਨੂੰ ਸਹਾਰ ਗਏ ਆ, ਉਹ ਜ਼ਰੂਰੀ ਨਹੀਂ ਆ ਵੀ ਦੂਜੀ ਸੱਟ ਨੂੰ ਵੀ ਜੀ ਉਹ ਸਹਾਰਨ ਵਿੱਚ ਕਾਮਯਾਬ ਰਹਿਣਗੇ। ਸੋ ਆਪਾਂ ਆਲਰੇਡੀ ਦੇਖ ਰਹੇ ਹਾਂ ਜਿਹੜੀਆਂ ਕਹਿ ਲਓ ਵੀ ਮਾਈਕਰੋ ਇਕੋਨਮੀਜ਼ ਹੁੰਦੀਆਂ, ਛੋਟੀਆਂ ਛੋਟੀਆਂ ਥਾਵਾਂ ਦੇ ਉੱਤੇ ਛੋਟੀ ਛੋਟੀਆਂ ਸ਼ਾਪਸ ਹੁੰਦੀਆਂ ਆ, ਜਾਂ ਕਹਿ ਲਓ ਵੀ ਫਾਈਨੈਂਸ਼ੀਅਲ ਥਾਂ ਜਿੱਥੇ ਜ਼ਿਆਦਾ ਕੰਮ ਹੁੰਦੇ ਆ, ਉੱਥੇ ਰੈਸਟੋਰੈਂਟ ਵਗੈਰਾ ਹੁੰਦੇ ਆ, ਉਹ ਬਹੁਤ ਬੁਰੀ ਤਰ੍ਹਾਂ ਜਿਹੜੇ ਪ੍ਰਭਾਵਿਤ ਆ ਉਹ ਹੋਣ ਜਾ ਰਹੇ ਆ। ਸੋ ਜਿਹੜਾ ਫੇਸਬੁੱਕ ਨੇ ਕਿਹਾ ਸੀ ਨਾ ਵੀ ਆਲਰੇਡੀ ਵੀ ਤੁਸੀਂ ਵੀ ਜੇ ਘਰੋਂ ਕੰਮ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਆ, ਉਹਨਾਂ ਨੇ ਤਾਂ ਬਾਅਦ ਇੱਥੋਂ ਤੱਕ ਕਰ ਦਿੱਤਾ ਵੀ ਜੇ ਤੁਸੀਂ 2 ਘੰਟੇ ਦੀ ਵਾਟ ਦੇ ਦੌਰਾਨ ਵਿੱਚ ਰਹਿੰਦੇ ਆ ਤਾਂ ਤੁਹਾਡੀ ਤਨਖਾਹ ਦੇ ਵਿੱਚ ਵੀ ਜਿਹੜੀ ਆ ਉਹ ਕਟੌਤੀ ਨਹੀਂ ਹੋਊਗੀ। ਕਿਉਂਕਿ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਵੀ ਜੇ ਤੁਸੀਂ ਮੂਵ ਹੁੰਦੇ ਆ ਹੋਰ ਥਾਂ ਦੇ ਉੱਤੇ ਅਤੇ ਉੱਥੇ ਫਿਰ ਉੱਥੇ ਦੇ ਹਿਸਾਬ ਦੇ ਤੁਹਾਡੀ ਜਿਹੜੀ ਤਨਖਾਹ ਆ ਉਹ ਘੱਟ ਕੀਤੀ ਜਾਊਗੀ। ਸੋ ਜੇ 2 ਆਵਰ ਡਰਾਈਵ ਦੇ ਦੌਰਾਨ ਵਿੱਚ ਰਹਿ ਰਹੇ ਆ ਤਾਂ ਫਿਰ ਕਹਿੰਦੇ ਆ ਵੀ ਅਸੀਂ ਤੁਹਾਡੀ ਤਨਖਾਹ ਵੀ ਜਿਹੜੀ ਨਹੀਂ ਕੱਟਾਂਗੇ। ਤਾਂ ਮੈਨੂੰ ਲੱਗਦਾ ਬਹੁਤ ਸਾਰੇ ਲੋਕਾਂ ਨੇ ਸ਼ਾਇਦ ਇਸ ਪਾਸੇ ਵੱਲ ਨੂੰ ਜਿਹੜਾ ਕੰਮ ਆ ਉਹ ਕਰ ਸਕਦੇ ਨੇ। ਟਵਿੱਟਰ ਨੇ ਵੀ ਆਲਰੇਡੀ ਆਖਿਆ ਹੋਇਆ ਆ। ਤੁਸੀਂ ਦੇਖੋ ਵੀ ਇਸ ਦਾ ਬੁਰੀ ਤਰ੍ਹਾਂ ਕਾਫੀ ਜਿਹੜਾ ਇਕੋਨਮੀ ਕਈ ਸ਼ਾਪਸ ਦੇ ਉੱਤੇ ਤਾਂ ਕਾਫੀ ਭੈੜਾ ਅਸਰ ਪੈ ਸਕਦਾ ਆ। ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਯੂ ਟਰਨ ਲਈ ਹੈਗੀ ਆ, ਖਾਸ ਕਰਕੇ ਡੈਕਾ ਵਾਲੇ ਜਿਹੜੇ ਬੱਚੇ ਆ ਉਹਨਾਂ ਦੇ ਸੰਬੰਧ ਦੇ ਵਿੱਚ। ਪਿਛਲੇ ਲੰਮੇ ਸਮੇਂ ਤੋਂ ਉਹ ਡਾਕਾ ਵਾਲੇ ਬੱਚਿਆਂ ਦੇ ਅਗੇਂਸਟ ਚੱਲ ਰਹੇ ਸੀ, ਕਿਉਂਕਿ ਐਗਜ਼ੀਕਿਊਟਿਵ ਆਰਡਰ ਨਾਲ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਉਹਨਾਂ ਨੂੰ ਵਰਕ ਆਥੋਰਾਈਜੇਸ਼ਨ ਜਿਹੜੀ ਦਿੱਤੀ ਸੀ
ਇਹ ਕੇਸ ਸੁਪਰੀਮ ਕੋਰਟ 'ਚ ਵੀ ਗਿਆ ਸੀ, ਉੱਥੋਂ ਫਿਰ ਵਾਪਸ ਭੇਜਿਆ ਗਿਆ। ਕੱਲ੍ਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਟੈਲੀਮੁੰਡੋ ਇੱਕ ਜਿਹੜਾ ਸਪੈਨਿਸ਼ ਟੈਲੀਵਿਜ਼ਨ ਹੈਗਾ, ਉੱਥੇ ਉਹਨਾਂ ਦਾ ਇੱਕ ਹੋਸਟ ਓਜ਼ੇ ਡਿਆਜ਼ ਵਲਾਟ, ਉਸ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਕਿਹਾ ਆ ਵੀ ਜਿਹੜੇ ਡਰੀਮਰਸ ਹੈਗੇ ਆ, ਡਰੀਮਰ ਐਕਟ ਦੇ ਅੰਡਰ ਡਾਕਾ ਵਾਲੇ ਲੋਕ, ਉਹਨਾਂ ਨੂੰ ਸਿਟੀਜ਼ਨਸ਼ਿਪ ਦੇ ਲਈ ਮੈਂ ਐਗਜ਼ੀਕਿਊਟਿਵ ਆਰਡਰ ਜਾਰੀ ਕਰਨ ਜਾ ਰਿਹਾ ਵੀ ਕਿਸ ਤਰ੍ਹਾਂ ਉਹ ਸਿਟੀਜ਼ਨਸ਼ਿਪ ਲੈ ਸਕਦੇ ਆ। ਅਤੇ ਵਾਈਟ ਹਾਊਸ ਨੇ ਇਹ ਵੀ ਕਲੀਅਰ ਕੀਤਾ ਹੈਗਾ ਵੀ ਅਸੀਂ ਮੈਰਿਟ ਬੇਸਡ ਇਮੀਗ੍ਰੇਸ਼ਨ ਸਿਸਟਮ ਵੱਲ ਨੂੰ ਜਾ ਰਹੇ ਹਾਂ ਤਾਂ ਕਿ US ਦੇ ਵਰਕਰਸ ਨੂੰ ਪ੍ਰੋਟੈਕਟ ਕੀਤਾ ਜਾਵੇ। ਇਹਦੇ ਵਿੱਚ ਉਹ ਕਹਿੰਦੇ ਵੀ ਕਿਸੇ ਤਰ੍ਹਾਂ ਦੀ ਐਮਨਿਸਟੀ ਨਹੀਂ ਹੋਊਗੀ। ਜੀ, ਸੋ ਦੇਖਦੇ ਹਾਂ ਕੀ ਆਰਡਰ ਆਉਂਦਾ, ਕਿਉਂਕਿ ਥੋੜ੍ਹੇ ਦਿਨ ਪਹਿਲਾਂ ਹੀ ਤਾਂ ਹਰਜੋਤ ਸਿੰਘ ਜੀ ਜਿੱਦਣ ਸੁਪਰੀਮ ਕੋਰਟ ਦਾ ਆਰਡਰ ਆਇਆ ਸੀ, ਉਦੋਂ ਤਾਂ ਸੁਪਰੀਮ ਕੋਰਟ ਦੇ ਉੱਤੇ ਵਰੇ ਸੀਗੇ। ਸੋ ਅਚਾਨਕ ਕੁਛ ਦਿਨਾਂ ਦੇ ਵਿੱਚ ਇਹਨਾਂ ਦੇ ਮਨ ਦੇ ਵਿੱਚ ਕੀ ਤਬਦੀਲੀ ਆਈ ਆ, ਇਹ ਦੇਖਣ ਵਾਲੀ ਗੱਲ ਹੋਊਗੀ, ਕਿਉਂਕਿ ਇਹ ਵੀ ਹੁੰਦਾ ਵੀ ਕਈ ਵਾਰੀ ਰਾਸ਼ਟਰਪਤੀ ਕਹਿ ਕੁਛ ਜਾਂਦੇ ਨੇ, ਕਰਦੇ ਜਿਹੜੇ ਆ ਉਹ ਕਈ ਵਾਰੀ ਕੁਛ ਹੋਰ ਨੇ। ਸੋ ਲੈਟਸ ਸੀ ਕੀ ਹੁੰਦਾ। ਪਰ ਡਾਕਾ ਵਾਲਿਆਂ ਦੇ ਲਈ ਉਹਨਾਂ ਨੇ ਇੱਕ ਕਾਫੀ ਵੱਡੀ ਕਹਿ ਲਓ ਵੀ ਖੁਸ਼ਖਬਰੀ ਵਾਂਗੂ ਜਿਹੜਾ ਉਹ ਉਹਨਾਂ ਨੇ ਐਲਾਨਿਆ ਹੈਗਾ। ਸੋ ਦੇਖਦੇ ਹਾਂ ਕਿਹੜਾ ਐਗਜ਼ੀਕਿਊਟਿਵ ਆਰਡਰ ਕਦੋਂ ਜਿਹੜਾ ਇਹ ਸਾਈਨ ਕਰਦੇ ਹੈਗੇ ਨੇ। ਇਹ ਵੀ ਦੱਸਦੇ ਜਾਈ ਵੀ ਜਿਹੜੇ ਡਾਕਾ ਵਾਲੇ 18 ਸਾਲ ਤੋਂ ਘੱਟ ਦੀ ਉਮਰ ਵਾਲੇ ਜਿੰਨੇ ਵੀ ਬੱਚੇ ਜਿਹੜੇ ਉਹਨਾਂ ਨੂੰ ਲਿਆਂਦਾ ਗਿਆ ਸੀ ਇੱਥੇ, ਉਹ ਜਿਹੜੇ ਉਹ ਹਨ। ਅਤੇ ਇਹ ਇਸ ਚੀਜ਼ ਨੂੰ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣਦਾ ਆ, ਵੀ ਕਿਤੇ ਇਹ ਨਾ ਹੋਵੇ ਵੀ ਇਹ ਵੀ ਹਵਾ 'ਚ ਛੱਡਿਆ ਹੋਇਆ ਤੀਰ ਹੀ ਨਾ ਬਾਅਦ 'ਚ ਇਹਨਾਂ ਨਹੀਂ ਲੱਗਦਾ ਨਹੀਂ ਇਲੈਕਸ਼ਨ ਨੂੰ ਲੈ ਕੇ, ਕਿਉਂਕਿ ਜਿਸ ਤਰ੍ਹਾਂ ਉਹ ਕਹਿ ਰਹੇ ਨਾ ਵੀ ਮੈਰਿਟ ਬੇਸ ਸਿਸਟਮ, ਇਹਦੇ 'ਚ ਆਪਾਂ ਪਿਛਲੇ ਸਮਿਆਂ 'ਚ ਵੀ ਖਬਰ ਕਰਦੇ ਰਹੇ ਵੀ ਮੈਜੋਰਟੀ ਆਫ ਡਾਕਾ ਵਾਲੇ ਬੱਚੇ ਪ੍ਰੋਫੈਸ਼ਨਲ ਆ, ਕੋਈ ਲਾਇਰਸ ਹੈਗੇ ਆ, ਫੇਸਬੁੱਕ, ਮਾਈਕਰੋਸਾਫਟ, ਗੂਗਲ ਵੱਡੀਆਂ ਕੰਪਨੀਆਂ ਲਈ ਕੰਮ ਕਰ ਰਹੇ ਆ, ਟੀਚਰਸ ਬਹੁਤ ਹੈਗੇ ਆ ਮੈਜੋਰਟੀ। ਸੋ ਸਾਰੇ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਚਿੱਠੀ ਲਿਖੀ ਸੀ ਵੀ ਇਹ ਸਾਰੇ ਇੱਥੋਂ ਪੜ੍ਹੇ ਹੋਏ ਆ, ਇੱਥੋਂ ਇਹਨਾਂ ਨੇ ਡਿਗਰੀਆਂ ਲਈਆਂ ਅਤੇ ਇਹਨਾਂ ਦਾ ਹੱਕ ਬਣਦਾ ਇਹਨਾਂ ਨੂੰ ਜਿਹੜੀ ਪਰਮਾਨੈਂਟ ਇਮੀਗ੍ਰੇਸ਼ਨ ਦੇਣੀ ਚਾਹੀਦੀ ਹੈ। ਜੀ ਚਲੋ ਹੋ ਜਾਵੇ ਤਾਂ ਜਿਹੜੀ ਉਹ ਚੰਗੀ ਗੱਲ ਆ। ਅਤੇ ਮੈਰਿਟ ਬੇਸ ਸਿਸਟਮ ਹਰਜੋਤ ਸਿੰਘ ਜੀ ਐਗਜ਼ੀਕਿਊਟਿਵ ਆਰਡਰ ਦੇ ਨਾਲ ਮੈਨੂੰ ਨਹੀਂ ਲੱਗਦਾ ਸ਼ਾਇਦ ਉਹ ਹੋ ਸਕਦਾ ਆ। ਜੇ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਜੇ ਵੱਡੀ ਤਬਦੀਲੀ ਚਾਹੀਦੀ ਉਹਦੇ ਲਈ ਕਾਂਗਰਸ ਨੂੰ ਅਪਰੂਵਲ ਜਿਹੜਾ ਆ, ਪਰ ਉਹਦੇ 'ਚ ਰਾਜਕਨਵੀਰ ਸਿੰਘ ਜੀ ਮੈਂ ਦੇਖ ਰਿਹਾ ਸੀ ਉਹ ਹੁਣ ਉਹੀ ਵਰਤ ਰਹੇ ਆ ਵੀ ਕਹਿੰਦੇ ਜੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਐਗਜ਼ੀਕਿਊਟਿਵ ਆਰਡਰ ਕੀਤਾ ਸੀ ਤਾਂ ਮੈਂ ਵੀ ਕਰ ਸਕਦਾ। ਸੋ ਪਤਾ ਨਹੀਂ ਹੈ ਜਿਹੜੇ ਆਪਣੇ ਪ੍ਰੈਜ਼ੀਡੈਂਟ ਦਾ ਦਿਮਾਗ ਕਿੱਧਰ ਨੂੰ ਚੱਲ ਗਿਆ ਤਾਂ ਉੱਧਰ ਨੂੰ ਹੋ ਜਾਊਗਾ। ਹਾਂ, ਇਹ ਦੇਖਣ ਵਾਲੀ ਗੱਲ ਰਹੂਗੀ ਇਹਦੇ ਬਾਅਦ 'ਚ, ਕਿਉਂਕਿ ਉਸ ਨੂੰ ਦੇਖਦੇ ਹੋਏ ਬਾਅਦ 'ਚ ਅਦਾਲਤਾਂ ਕੀ ਕਹਿੰਦੀਆਂ ਨੇ, ਕਿਵੇਂ ਹੁੰਦਾ ਆ, ਕਿਉਂਕਿ ਡੈਮੋਕ੍ਰੇਟ ਤਾਂ ਉਹਦੇ ਉਲਟ ਫਿਰ ਜਾ ਨਹੀਂ ਸਕਦੇ ਜੇ ਉਹ ਇਹ ਹੱਕ 'ਚ ਆ ਗਏ। ਸੋ ਨੈਚੁਰਲੀ ਮੇ ਵੀ ਕਾਂਗਰਸ ਤੇ ਸੈਨੇਟ ਫਿਰ ਉਹਦੇ ਤੇ ਵਰਕਆਊਟ ਕਰ ਲੈ। ਇਹ ਪ੍ਰੈਸ਼ਰ ਟੈਕਟਿਕ ਜਿਹੜਾ ਡਾਕਾ ਵਾਲਾ ਜਿਹੜਾ ਵਿਚਕਾਰ ਹੋ ਸਕਦਾ ਵੀ ਇਸ ਚੀਜ਼ ਨੂੰ ਜਿਹੜਾ ਉਹ ਅਸੀਂ ਵੀ ਮੰਨਦੇ, ਤੁਸੀਂ ਵੀ ਮੰਨਦੇ, ਅਤੇ ਆਪਾਂ ਆਹ ਚੀਜ਼ ਵੀ ਜਿਹੜੀ ਸਾਡੀ ਉਹ ਮੰਨੋ। ਸੋ ਇਹ ਕਾਫੀ ਆਉਣ ਵਾਲੇ ਦਿਨ ਜਿਹੜੇ ਆ ਇਸ ਚੀਜ਼ ਨੂੰ ਲੈ ਕੇ ਇਮੀਗ੍ਰੇਸ਼ਨ ਦਾ ਮਸਲਾ ਮੈਨੂੰ ਲੱਗਦਾ ਕਾਫੀ ਜਿਹੜਾ ਹੌਟ ਆ ਉਹ ਹੋਊਗਾ। ਅਤੇ ਆਈ ਥਿੰਕ ਟਰਾਈ ਵੀ ਹੋਊਗੀ ਰਾਸ਼ਟਰਪਤੀ ਟਰੰਪ ਦੀ। ਰੀਜ਼ਨ ਇਹ ਵੀ ਆ ਹਰਜੋਤ ਸਿੰਘ ਜੀ ਵੀ ਰਾਈਟ ਨਾਓ ਕਰੋਨਾ ਵਾਇਰਸ ਦੇ ਜਿਹੜੇ ਇਸ ਕਾਲ ਦੇ ਵਿੱਚ ਉਹ ਬੁਰੀ ਤਰ੍ਹਾਂ ਫਸ ਰਹੇ ਨੇ, ਵੱਖ-ਵੱਖ ਥਾਵਾਂ ਤੋਂ ਉਹਨਾਂ ਦੀ ਕਾਫੀ ਜਿਹੜੀ ਤੋਏ ਹੋ ਰਹੀ ਆ। ਸੋ ਉਸ ਪਾਸਿਓਂ ਜਿਹੜਾ ਆ ਉਹ ਹਟਾਉਣਾ ਵੀ ਚਾਹੁੰਦੇ ਆ ਲੋਕਾਂ ਦਾ ਧਿਆਨ, ਦੂਜੇ ਪਾਸੇ ਗੱਲ ਜਿਹੜੀ ਚਰਚਾ ਉਹ ਤੇਜ਼ ਕਰਨਾ ਚਾਹੁੰਦੇ ਆ। ਬੀਤੇ ਵੀਕਐਂਡ ਦੇ ਉੱਤੇ ਆਪਣੇ ਇਮੀਗ੍ਰੇਸ਼ਨ ਅਟਰਨੀ ਹੁਣਾਂ ਨੇ ਦੱਸਿਆ ਸੀਗਾ ਵੀ ਜਿਹੜੇ ਕਿਸ ਤਰੀਕੇ ਦੇ ਨਾਲ ਬਾਈਡਨ ਕੈਂਪੇਨ ਆ ਉਹ ਕੀ ਸੋਚ ਰਿਹਾ ਹੈਗਾ ਆ ਜਿਹੜੇ ਇਮੀਗ੍ਰੇਸ਼ਨ ਦੇ ਮਸਲਿਆਂ ਨੂੰ ਲੈ ਕੇ। ਸੋ ਇਹ ਉਹਨਾਂ ਦੇ ਉੱਤੇ ਭਾਰੂ ਜਿਹੜਾ ਉਹ ਨਾਲ ਦੇ ਨਾਲ ਪਹਿਲੋਂ ਹੀ ਪੈਣਾ ਚਾਹੁੰਦੇ ਹੈਗੇ ਨੇ। ਹਰਜੋਤ ਸਿੰਘ ਜੀ ਅਗਲੀ ਗੱਲ ਕਰਦੇ ਜਾਈਏ, ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਬੀਤੇ ਹਫ਼ਤੇ US ਦੇ ਵਿੱਚ ਜਿਹੜੇ 3 ਚਾਈਨੀਜ਼ ਕਮਿਊਨਿਟੀ ਪਾਰਟੀ ਅਫੀਸ਼ੀਅਲਸ ਆ ਉਹਨਾਂ ਦੀ ਐਂਟਰੀ ਦੇ ਉੱਤੇ ਬੈਨ ਲਾ ਦਿੱਤਾ ਗਿਆ ਸੀਗਾ। ਇਸ ਰਿਸਪੌਂਸ ਦੇ ਵਿੱਚ ਚਾਈਨਾ ਦੇ ਦੁਆਰਾ ਜਿਹੜੇ ਸੈਨੇਟਰ ਕਰੂਜ਼ ਅਤੇ ਸੈਨੇਟਰ ਰੂਬੀਓ ਜਿਹੜੇ ਆ ਉਹਨਾਂ ਨੂੰ ਜਿਹੜਾ ਆ ਉਹਨਾਂ ਦੇ ਉੱਤੇ ਉਹਨਾਂ ਨੇ ਸੈਂਕਸ਼ਨਸ ਜਿਹੜੇ ਉਹ ਲਾ ਦਿੱਤੇ ਹੈਗੇ ਨੇ। ਸੋ ਇਹਨਾਂ ਦੇ ਦੁਆਰਾ ਲਗਾਤਾਰ ਜਿਹੜੀ ਚਾਈਨੀਜ਼ ਕਮਿਊਨਿਟੀ ਪਾਰਟੀ ਆ ਉਹਨਾਂ ਦੇ ਦੁਆਰਾ ਮਨੁੱਖੀ ਤਸ਼ੱਦਦ, ਹਿਊਮਨ ਰਾਈਟ ਵਾਇਲੇਸ਼ਨਸ ਜਿਹੜੀਆਂ ਆ ਉਸ ਨੂੰ ਲੈ ਕੇ ਉਹਨਾਂ ਨੂੰ ਸੈਨੇਟ ਦੇ ਵਿੱਚ ਜਾਂ ਕਮੇਟੀਜ਼ ਦੇ ਵਿੱਚ ਲਗਾਤਾਰ ਆਵਾਜ਼ ਜਿਹੜੀ ਆ ਇਹਨਾਂ ਸੈਨੇਟਰਸ ਦੇ ਦੁਆਰਾ ਉਠਾਈ ਜਾਂਦੀ ਰਹੀ ਆ। ਪਰ ਹੁਣ ਉਸੇ ਦੇ ਚੱਲਦੇ ਜਿਹੜੇ ਆ ਅਮਰੀਕਾ ਸਰਕਾਰ ਦੁਆਰਾ ਜਿਹੜੇ 3 ਜਿਹੜੇ ਚਾਈਨੀਜ਼ ਅਫੀਸ਼ੀਅਲ ਆ ਉਹਨਾਂ ਦੇ ਉੱਤੇ ਬੈਨ ਲਾਇਆ ਗਿਆ ਸੀ। ਅਤੇ ਹੁਣ ਉਹਨਾਂ ਸੈਂਕਸ਼ਨ ਉਹਨਾਂ ਦੇ ਬਦਲੇ ਜਿਹੜੇ ਆ ਬੀਜਿੰਗ ਨੇ ਸੈਨੇਟਰ ਟੈਡ ਕਰੂਜ਼, ਸੈਨੇਟਰ ਮਾਰਕੋ ਰੂਬੀਓ ਅਤੇ ਰਿਪਰੈਜ਼ੈਂਟੇਟਿਵ ਕ੍ਰਿਸ ਸਮਿਥ ਜਿਹੜੇ ਨਿਊ ਜਰਸੀ ਤੋਂ ਨੇ ਉਹਨਾਂ ਦੇ ਉੱਤੇ ਜਿਹੜੇ ਆ ਸੈਂਕਸ਼ਨਸ ਆ ਉਹ ਲਾਏ ਹੈਗੇ ਨੇ। ਅਗਲੀ ਖਬਰ ਵੱਲ ਚਲੀਏ। USS ਨੇਵੀ ਦਾ ਸ਼ਿਪ ਜਿਹੜਾ ਰਿਚਰਡ ਵੌਨ ਹਿਊਮ ਆ ਉੱਥੇ ਲਗਭਗ 24 ਘੰਟੇ ਹੋ ਗਏ ਉਸ ਨੂੰ ਕੱਲ੍ਹ ਅੱਗ ਲੱਗ ਗਈ ਸੀ। ਬਹੁਤ ਜ਼ਿਆਦਾ ਨੁਕਸਾਨ ਹੋਇਆ, 60 ਦੇ ਕਰੀਬ ਲੋਕ ਜਿਹੜੇ ਆ ਉਹਦੇ ਵਿੱਚ ਫੱਟੜ ਹੋਏ ਹੈਗੇ ਆ। 11 ਜਾਣਿਆਂ ਨੂੰ ਐਡਮਿਟ ਕੀਤਾ ਗਿਆ ਹੌਸਪੀਟਲਸ ਦੇ ਵਿੱਚ। ਇਹ ਸੈਨ ਡੀਗੋ ਦੇ ਲਾਗੇ ਹੋਇਆ। ਜੀ
ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਵਾਸ਼ਿੰਗਟਨ ਦੀ NFL ਟੀਮ ਜਿਸ ਦਾ ਨਾਮ ਰੈੱਡ ਸਕਿਨਸ ਕਰਕੇ ਜਿਹੜਾ ਉਹ ਜਾਣਿਆ ਜਾਂਦਾ ਸੀ, ਅੱਜ ਉਹਨਾਂ ਨੇ ਅਨਾਊਂਸ ਆਖਿਰਕਾਰ ਜਿਹੜੇ ਉਹ ਕਰ ਦਿੱਤਾ ਆ ਵੀ ਉਹ ਜਿਹੜਾ ਰੈੱਡ ਸਕਿਨਸ ਨਾਮ ਆ ਉਸ ਨੂੰ ਉਹ ਹਟਾਉਣ ਜਾ ਰਹੇ ਹੈਗੇ ਆ, ਉਹ ਮੂਵ ਕਰਨ ਜਾ ਰਹੇ ਆ। 2 ਹਫ਼ਤੇ ਪਹਿਲਾਂ ਉਹਨਾਂ ਦੇ ਓਨਰ ਵਾਸ਼ਿੰਗਟਨ ਦੀ NFL ਟੀਮ ਦੇ ਡੈਨ ਸ਼ਨਾਈਡਰ, ਉਹਨਾਂ ਨੇ ਕਿਹਾ ਸੀਗਾ ਵੀ ਇੱਕ ਥੋਰੋ ਰਿਵਿਊ ਜਿਹੜਾ ਆ ਉਹ ਕਰਨਗੇ। ਅਤੇ ਇਹ ਵੀ ਇਹਨਾਂ ਨੇ ਉਦੋਂ ਕੀਤਾ ਵੀ ਹੁਣ ਸਪੋਂਸਰਸ ਦੇ ਦੁਆਰਾ ਬਹੁਤ ਜ਼ਿਆਦਾ ਪ੍ਰੈਸ਼ਰ ਸੀ, ਨਹੀਂ ਤਾਂ ਅਸੀਂ ਕਹਿੰਦੇ ਵੀ ਅਸੀਂ ਪੁੱਲ ਆਊਟ ਜਿਹੜਾ ਉਹ ਕਰ ਸਕਦੇ, ਅਸੀਂ ਵਾਪਸ ਲੈ ਸਕਦੇ ਹਾਂ ਆਪਣੀ ਸਪੋਂਸਰਸ਼ਿਪਸ ਜੇ ਤੁਸੀਂ ਇਹ ਨਾਮ ਜਿਹੜਾ ਉਹ ਨਹੀਂ ਵਰਤਦੇ। ਸੋ ਇਹ ਜਿਹੜੇ ਨੇਟਿਵ ਇੰਡੀਅਨਸ ਨੂੰ ਇੱਥੇ ਇੱਕ ਸਲਰ ਵਰਡ ਦੇ ਵਜੋਂ ਜਿਹੜੇ ਆ ਉਹ ਇਹ ਵੀ ਜਿਹੜਾ ਉਹ ਮੰਨਿਆ ਜਾਂਦਾ ਆ। ਅਤੇ ਜਿਹੜੇ ਇਸ ਦੇ ਵਿੱਚ ਇੱਕ ਇੰਡੀਅਨ ਯਾਨੀ ਕਿ ਮੂਲ ਨਿਵਾਸੀ ਜਿਹੜਾ ਸੀਗਾ ਉਸਦੇ ਸਿਰ ਨੂੰ ਐਜ਼ ਏ ਲੋਗੋ ਜਿਹੜਾ ਆ ਇਹਨਾਂ ਨੇ NFL ਦੀ ਜਿਹੜੀ ਫਰੈਂਚਾਈਜ਼ ਹੈਗੀ ਵਾਸ਼ਿੰਗਟਨ ਦੀ ਉਹ ਵਰਤਦੇ ਸੀਗੇ। ਸੋ ਮੈਨੂੰ ਲੱਗਦਾ ਵੀ ਹੁਣ ਇਹ ਚੇਂਜ ਹੋਣ ਜਾ ਰਿਹਾ। ਜਦੋਂ ਇਹ 2 ਹਫ਼ਤੇ ਪਹਿਲਾਂ ਗੱਲ ਉੱਠੀ ਸੀ ਤਾਂ ਉਹਨਾਂ ਦੇ ਕਰੀਬੀ ਨੇ ਜਿਹੜਾ ਦੱਸਿਆ ਸੀਗਾ ਵੀ ਇਹ ਮਤਲਬ ਇਹ ਨਹੀਂ ਆ ਵੀ ਹੁਣ ਨਾਮ ਚੇਂਜ ਹੋਊਗਾ ਜਾਂ ਨਹੀਂ ਹੋਊਗਾ, ਉਸ 'ਤੇ ਹਾਂ ਜਾਂ ਨਾ ਆ। ਕਹਿੰਦੇ ਸੀਗੇ ਵੀ ਇਹ ਮੈਟਰ ਆਫ ਟਾਈਮ ਆ ਵੀ ਕਦੋਂ ਹੋਣਾ ਆ। ਸੋ ਇਹ ਜਿਹੜੀ ਅਨਾਊਂਸਮੈਂਟ ਆ ਉਹ ਹੋ ਚੁੱਕੀ ਹੋਈ ਆ। ਕਾਫੀ ਵਾਰੀ ਇਸ ਨਾਮ ਨੂੰ ਲੈ ਕੇ ਬੜੇ ਲੰਮੇ ਸਿਰ ਤੋਂ ਦਹਾਕਿਆਂ ਬੱਧੀ ਜਿਹੜਾ ਪ੍ਰੋਟੈਸਟ ਆ ਅਤੇ ਦਹਾਕਿਆਂ ਬੱਧੀ ਇਸ ਦੇ ਉੱਤੇ ਜਿਹੜੀ ਚਰਚਾ ਚੱਲਦੀ ਆ ਰਹੀ ਆ। ਸੋ 87 ਸਾਲਾਂ ਬਾਅਦ ਜਿਹੜਾ ਆ ਇਹਨਾਂ ਨੇ ਆਪਣਾ ਨਾਮ ਜਿਹੜਾ ਉਹ ਬਦਲਣ ਦੇ ਲਈ ਮੰਨਿਆ ਹੈਗਾ ਆ। ਅਗਲੀ ਖਬਰ ਵੱਲ ਚੱਲੀਏ ਜੋ ਕਿ ਟੈਕਸਸ ਤੋਂ ਆ ਰਹੀ ਆ। ਕਹਿੰਦੇ ਵੀ ਉੱਥੇ 30 ਸਾਲਾਂ ਦਾ ਇੱਕ ਨੌਜਵਾਨ ਜਿਹੜਾ ਕਹਿ ਰਿਹਾ ਸੀ ਵੀ ਕਰੋਨਾ ਵਾਇਰਸ ਇਹ ਤਾਂ ਹੋਐਕਸ ਆ, ਇਹ ਤਾਂ ਐਵੇਂ ਹੀ ਆ ਵੀ ਇਹਦਾ ਕੋਈ ਬੜਾ ਸੀਰੀਅਸ ਝੂਠ ਆ, ਲੈਣਾ ਨਹੀਂ ਚਾਹੀਦਾ, ਅਤੇ ਉਹਦੀ ਮੌਤ ਹੋ ਗਈ ਆ। ਕਹਿੰਦੇ ਵੀ ਉਸ ਨੇ ਇੱਕ ਪਾਰਟੀ ਨੂੰ ਅਟੈਂਡ ਕੀਤਾ, ਜਿਹੜੀ ਪਾਰਟੀ ਨੂੰ ਅਟੈਂਡ ਕੀਤਾ ਅਤੇ ਉਹਦਾ ਹੋਸਟ ਹੀ ਕਰੋਨਾ ਵਾਇਰਸ ਦੇ ਨਾਲ ਪਹਿਲਾਂ ਪ੍ਰਭਾਵਿਤ ਸੀ ਅਤੇ ਹੁਣ ਇਸ ਨੂੰ ਵੀ ਉਹ ਬਾਅਦ ਦੇ ਵਿੱਚ ਹੋ ਗਿਆ ਅਤੇ ਇਸ ਦੀ ਡੈਥ ਹੋ ਗਈ ਹੈਗੀ ਆ। ਆਪਾਂ ਦੱਸਦੇ ਜਾਈਏ ਟੈਕਸਸ ਇਸ ਟਾਈਮ ਦੇ ਉੱਤੇ ਕਰੋਨਾ ਵਾਇਰਸ ਨੂੰ ਬੜੀ ਬੁਰੀ ਤਰ੍ਹਾਂ ਉਹਦੀ ਜਿਹੜੀ ਲੜਾਈ ਲੜ ਰਿਹਾ ਆ ਉਸ ਨੂੰ ਘਟਾਉਣ ਦੀ। ਇਕੱਲੇ ਐਤਵਾਰ ਨੂੰ ਹੀ ਕੱਲ੍ਹ ਜਾਣੀ ਕਿ 8000 ਨਵੇਂ ਕੇਸ ਟੈਕਸਸ ਦੇ ਵਿੱਚ ਆਏ ਆ। 80 ਮੌਤਾਂ ਇੱਕ ਦਿਨ ਦੇ ਵਿੱਚ ਟੈਕਸਸ 'ਚ ਹੋਈਆਂ ਆ ਅਤੇ 10,000 ਤੋਂ ਵੱਧ ਲੋਕ ਟੈਕਸਸ ਹੌਸਪੀਟਲ ਦੇ ਵਿੱਚ ਇਸ ਟਾਈਮ ਐਡਮਿਟ ਹੈਗੇ ਆ ਜੀ। ਅਤੇ ਫਲੋਰੀਡਾ ਦਾ ਇਸ ਤੋਂ ਵੀ ਜਿਹੜਾ ਉਹ ਬੁਰਾ ਹਾਲ ਹੈਗਾ, ਉਹ 10,000 ਦਾ ਅੰਕੜਾ ਜਿਹੜਾ ਉਹ ਬੀਤੇ ਦਿਨਾਂ ਦੇ ਵਿੱਚ ਉਹ ਪਾਰ ਕਰ ਚੁੱਕਾ ਹੋਇਆ ਆ। ਸੋ ਅਤੇ ਉੱਥੇ ਦੇ ਜਿਹੜੇ ਗਵਰਨਰ ਆ ਉਹ ਬਜਿੱਦ ਨੇ ਵੀ ਆਪਾਂ ਅਗਸਤ ਦੇ ਵਿੱਚ ਸਕੂਲ ਜਿਹੜੇ ਉਹ ਖੋਲ੍ਹ ਹੀ ਜਿਹੜੇ ਉਹ ਛੱਡਣੇ ਨੇ। ਆਈ ਥਿੰਕ ਉੱਥੇ ਉਹਨਾਂ ਨੂੰ ਥੋੜ੍ਹੀ ਜਿਹੀ ਨਰਮੀ, ਥੋੜ੍ਹੀ ਜਿਹੀ ਸਹਿਜਤਾ ਦੇ ਨਾਲ ਸੋਚਣ ਦੀ ਜ਼ਰੂਰਤ ਹੈਗੀ ਆ। ਉਹਨਾਂ ਨੂੰ ਇਹ ਕਹਿਣਾ ਚਾਹੀਦਾ ਵੀ ਹਾਲਾਤਾਂ ਦੇ ਮੱਦੇਨਜ਼ਰ ਦੇਖ ਕੇ ਜਿਹੜਾ ਫੈਸਲਾ ਲਵਾਂਗੇ ਵੀ ਕੀ ਜਿਹੜਾ ਉਹ ਬਣਦਾ ਆ। ਪਰ ਜੇ ਇੱਕੋ ਥਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਅੜੇ ਰਹਿਣਗੇ ਤਾਂ ਇਹ ਜਿਹੜਾ ਆ ਉਹ ਮਾੜੀ ਗੱਲ ਹੈਗੀ ਆ ਜੀ। ਨਿਊਯਾਰਕ ਤੋਂ ਪਰ ਖੁਸ਼ੀ ਦੀ ਖਬਰ ਆ ਰਹੀ ਆ। ਕਹਿੰਦੇ ਵੀ ਜਦੋਂ ਤੋਂ ਹੀ ਕਰੋਨਾ ਵਾਇਰਸ ਸ਼ੁਰੂ ਹੋਇਆ ਸੀ ਮਾਰਚ ਮਹੀਨੇ ਤੋਂ, ਕੱਲ੍ਹ ਜਿਹੜਾ ਪਹਿਲਾ ਦਿਨ ਸੀ ਵੀ ਪੂਰੇ ਨਿਊਯਾਰਕ ਸ਼ਹਿਰ ਦੇ ਵਿੱਚ ਕਿਸੇ ਦੀ ਵੀ ਕਰੋਨਾ ਵਾਇਰਸ ਦੇ ਨਾਲ ਮੌਤ ਨਹੀਂ ਹੋਈ ਹੈਗੀ ਜੀ। ਟੋਟਲ ਮਾਰਚ 13 ਤੋਂ ਲੈ ਕੇ ਹੁਣ ਤੱਕ ਨਿਊਯਾਰਕ ਦੇ ਵਿੱਚ 18,670 ਲੋਕਾਂ ਦੀਆਂ ਮੌਤਾਂ ਹੋਈਆਂ ਹੈਗੀਆਂ, ਜਿਹਦੇ ਵਿੱਚੋਂ 4613 ਕੋਵਿਡ-19 ਦੇ ਨਾਲ ਸੀਗੀਆਂ। ਜੀ ਜੀ। ਅਤੇ ਹਰਜੋਤ ਸਿੰਘ ਜੀ ਆਪਾਂ ਇੱਥੇ ਇੱਕ ਬ੍ਰੇਕ ਜਿਹੜੀ ਉਹ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਤੁਸੀਂ ਕਾਲਸ ਵੀ ਕਰ ਸਕਦੇ ਹੋ 408 272 5200 'ਤੇ 10ਵੀਂ ਐਨੀਵਰਸਰੀ ਦੇ ਸੰਬੰਧ ਦੇ ਵਿੱਚ ਪੰਜਾਬੀ ਰੇਡੀਓ USA ਦੇ ਕੁਝ ਕਹਿਣਾ ਚਾਹੁੰਦੇ ਆ, ਤੁਸੀਂ ਕਾਲ ਕਰ ਸਕਦੇ ਹੋ ਜੀ। ਬਿਲਕੁਲ, ਆਪਣੇ ਵਿਚਾਰ ਜਿਹੜੇ ਉਹ ਤੁਸੀਂ ਜ਼ਰੂਰ ਸਾਂਝੇ ਕਰੋ। ਪੰਜਾਬੀ ਰੇਡੀਓ USA ਜਿਹੜਾ ਪਿਛਲੇ 10 ਸਾਲਾਂ ਤੋਂ ਤੁਹਾਡੀ ਸੇਵਾ ਦੇ ਵਿੱਚ ਹੈਗਾ ਆ। ਸੋ ਇਹ ਜਿਹੜਾ ਹਫਤਾ ਪੰਜਾਬੀ ਰੇਡੀਓ USA ਦਾ ਜਿਹੜਾ 10th ਈਅਰ ਐਨੀਵਰਸਰੀ ਵੀਕ ਦੇ ਵਜੋਂ ਜਿਹੜਾ ਉਹ ਆਪਾਂ ਮਨਾ ਰਹੇ ਹਾਂ, ਸੈਲੀਬ੍ਰੇਟ ਜਿਹੜੀ ਉਹ ਕਰ ਰਹੇ ਹਾਂ। ਤੁਸੀਂ ਜਿਸ ਵੀ ਤਰੀਕੇ ਦੇ ਨਾਲ ਸਪੋਰਟ ਕਰ ਸਕਦੇ ਉਹ ਜ਼ਰੂਰ ਵੱਧ ਤੋਂ ਵੱਧ ਜਿਹੜੀ ਉਹ ਤੁਸੀਂ ਸਪੋਰਟ ਕਰੋ। ਕਾਲ ਕਰਕੇ ਹੱਲਾਸ਼ੇਰੀ ਦਿਓ, ਆਪਣੀ ਫੀਡਬੈਕ ਜਿਹੜੀ ਉਹ ਤੁਸੀਂ ਦੇ ਸਕਦੇ ਹੋ। ਜੇ ਕਿਸੇ ਨੇ ਸਪੋਂਸਰ ਕਰਨਾ ਆ, ਸਹਿਯੋਗ ਜਿਹੜਾ ਉਹ ਘੱਲਣਾ ਹੈ, ਉਹ ਵੀ ਜਿਹੜਾ ਨਾਲ ਦੇ ਨਾਲ ਜਿਹੜਾ ਉਹ ਕਰ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਅਤੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਅਮਨ ਯਾਰ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋ ਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ। ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਹੈ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ, ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ, ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲੇਜ ਸਟਰੀਟ, ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਭਾਗਵਾਨੇ, ਅੱਜ ਮੈਂ ਬਹੁਤ ਖੁਸ਼ ਹਾਂ। ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸੋ ਰਾਜਕਰਮਵੀਰ ਸਿੰਘ ਜੀ, 10ਵੀਂ ਐਨੀਵਰਸਰੀ ਹੋ ਗਈ ਪੰਜਾਬੀ ਰੇਡੀਓ USA ਨੂੰ ਚੱਲਦਿਆਂ ਨੂੰ 10 ਸਾਲ ਹੋ ਗਏ। ਸੋ ਅਸੀਂ ਪ੍ਰੋਗਰਾਮ ਤਾਂ ਬਹੁਤ ਲੀਕੇ ਸੀ ਵੀ ਜਿੱਥੇ ਜਿੱਥੇ ਘੱਟੋ ਘੱਟ ਸਾਡੇ AM ਸਟੇਸ਼ਨਸ ਹੈਗੇ ਆ
ਯੂਨੀਵਰਸਿਟੀ ਬੇਕਰਸਫੀਲਡ ਫ੍ਰਿਜ਼ਨੋ ਸੈਕਰਾਮੈਂਟੋ ਬੇ ਏਰੀਆ ਵੀ ਉੱਥੇ ਵੱਡੇ ਕੋਈ ਪ੍ਰੋਗਰਾਮ ਕਰਾਂਗੇ। ਉੱਥੇ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ ਉਹਨਾਂ ਨੂੰ ਮਿਲਾਂਗੇ, ਪਰ ਅਨਫੋਰਚੂਨੇਟਲੀ ਕਰੋਨਾ ਕਰਕੇ ਹੁਣ ਇਕੱਠ ਨਹੀਂ ਹੋ ਸਕਦਾ। ਸੋ ਸਾਰੇ ਪ੍ਰੋਗਰਾਮ ਉਹ ਆਪਾਂ ਬਹੁਤ ਸਾਰੇ ਲੋਕਾਂ ਨੂੰ ਆਪਣੇ ਆਪਣੇ ਜੀਵਨ 'ਤੇ ਵੀ ਜਿਹੜੇ ਆ ਅਸਰ ਪਿਆ ਹੈਗਾ ਹਰ ਇੱਕ ਇਸ਼ੂ ਦੇ ਵਿੱਚ, ਸੋ ਉਹ ਨਹੀਂ ਕਰ ਸਕਦੇ। ਸੋ ਇਸ ਕਰਕੇ ਅਸੀਂ ਇਹ ਸੋਚਿਆ ਵੀ ਪੂਰਾ ਹਫਤਾ ਆਪਾਂ ਪੰਜਾਬੀ ਰੇਡੀਓ USA ਦੀ ਜਿਹੜੀ ਐਨਵਰਸਰੀ ਆ ਉਹ ਇੱਥੇ ਮਨਾਵਾਂਗੇ। ਅੱਜ ਤੋਂ ਹੀ ਸ਼ੁਰੂ ਕਰਕੇ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਵੀ ਦੇ ਸਕਦੇ ਆ। ਸਾਨੂੰ ਫੇਸਬੁੱਕ 'ਤੇ ਬਹੁਤ ਸਾਰੇ ਆਪਣੇ ਸਰੋਤੇ ਵਧਾਈਆਂ ਦੇ ਰਹੇ, ਅਮਨਦੀਪ ਕੌਰ ਬਰਾੜ ਧਨੌਲਾ, ਜਸਵਿੰਦਰ ਸੇਖੋਂ, ਅਮਨਦੀਪ ਕੌਰ ਅਤੇ ਰਣਜੀਤ ਕੰਦੋਲਾ। ਸੋ ਆਪਾਂ ਹੁਣ ਕਾਲਾਂ ਲਈਏ ਰਾਜਕਨਵੀਰ ਸਿੰਘ ਜੀ। ਜੀ, ਤੇ ਆਪਣੇ ਨਾਲ ਜਿਹੜੇ ਕਾਲਰ ਜੁੜੇ ਨੇ ਸਿਨਸਿਨਾਟੀ ਤੋਂ ਕਰਮਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਵੀਰ ਜੀ, ਦੋਨਾਂ ਵੀਰਾਂ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਵਧਾਈਆਂ 10 ਸਾਲਾਂ ਦੀਆਂ। ਥੈਂਕ ਯੂ ਜੀ, ਤੁਹਾਨੂੰ ਵੀ ਜੀ, ਮਿਹਰਬਾਨੀ। ਅੱਛਾ ਜੀ, ਤੁਹਾਡੇ ਬਹੁਤ ਹੀ ਵਧੀਆ ਪ੍ਰੋਗਰਾਮ ਹੁੰਦੇ ਨੇ ਸਾਰੇ ਪ੍ਰੋਗਰਾਮ। ਹੁਣ ਮੈਂ ਕਿਸੇ ਦਾ ਨਾਂ ਨਹੀਂ ਲੈ ਸਕਦਾ। ਤੁਹਾਡਾ ਰਾਜਵੀਰ ਕਰਮਜੀਤ ਜੀ ਸਭ ਤੋਂ ਵੱਡੀ ਨਾ ਪ੍ਰੋਗਰਾਮ 'ਚ ਇੱਕ ਦੋ ਚੀਜ਼ਾਂ ਸਿੱਖਣ ਨੂੰ ਮਿਲੀਆਂ ਸਾਰੀਆਂ। ਅਸੀਂ ਘਰ ਦੇ ਵਿੱਚ ਕੋਈ ਗੱਲ ਕਰਦੇ ਨਾ, ਉਹੀ ਮੈਂ ਬੱਚਿਆਂ ਨੂੰ ਵੀ ਕਹਿੰਦਾ, ਦੇਖੋ ਇਹ ਗੱਲ ਕਰਨ ਦੇ ਨਾਲ ਵਿੱਚ ਜੀ ਜ਼ਰੂਰ ਆਉਂਦਾ ਤੁਹਾਡਾ। ਇੱਕ ਚੀਜ਼ ਮੈਂ ਨੋਟ ਕੀਤੀ, ਤੁਸੀਂ ਵੀ ਜਾਂ ਵੱਡਾ ਹੈ ਜਾਂ ਛੋਟਾ ਹੈ ਬੱਚਾ, ਰਾਜ ਕਰਮਜੀਤ ਜੀ ਜਾਂ ਆਪਾਂ ਕੋਈ ਤੁਸੀਂ ਕੋਈ ਵੀ ਮਿੰਟੂ ਗੁਸਰੀਆ ਜੀ ਜਾਂ ਤੁਸੀਂ ਕੋਈ ਵੀ ਲਫ਼ਜ਼ ਨਾਲ ਯੂਜ਼ ਕਰਦੇ ਨਾ, ਸਭ ਤੋਂ ਵੱਡੀ ਤੁਹਾਡੀ ਖੂਬੀ ਇੱਕ ਹੈਗੀ ਹੈ ਕਿ ਤੁਸੀਂ ਜੀ ਨਾਲ ਯੂਜ਼ ਕਰਦੇ ਜੇ। ਕਿ ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਕਹਿਣਾ, ਪੁੱਤਰ ਦੇਖ ਕੋਈ ਕਿੱਡੇ ਵੱਡੇ ਹੈਗੇ ਨੇ ਤੇ ਮੈਂ ਛੋਟਾ ਹਾਂ ਤੇ ਵੇਲੇ ਜੀ ਕਰਕੇ ਬੋਲਦੇ ਨੇ। ਉਹ ਇਹ ਚੀਜ਼ ਨੂੰ ਕਾਫੀ ਯਾਨੀ ਕਿ ਲੋਕਾਂ ਨੇ ਸ਼ਾਇਦ ਨੋਟ ਕੀਤਾ ਹੋਵੇਗਾ। ਸਭ ਤੋਂ ਵੱਡੀ ਖੂਬੀ ਇਹ ਮੈਂ ਦੇਵਾਂਗਾ ਤੁਹਾਨੂੰ, ਇਸ ਦਾ ਕਿਰਦਾਰ ਦੇਵਾਂਗੇ ਦੇਸੀ ਰੇਡੀਓ ਨੂੰ, ਤੁਹਾਡੇ ਜੀ ਜ਼ਰੂਰ ਲੱਗਦਾ ਹੈ। ਔਰ ਦੂਸਰੀ ਗੱਲ, ਤੁਸੀਂ ਆਪਾਂ ਦੇਖੋ ਜੀ ਪੰਜਾਬੀ ਇੰਗਲਿਸ਼ ਘੱਟ ਆਉਂਦੀ, ਅਸੀਂ ਨਾ ਲੋਕ ਥੋੜਾ ਹੋਰ ਤਰ੍ਹਾਂ ਦੀ ਗੱਲ ਕਰ ਲੈਂਦੇ ਹਾਂ। ਅਸੀਂ ਬਾਰ-ਬਾਰ ਇੱਕੋ ਸਵਾਲ ਪੁੱਛੀ ਜਾਂਦੇ ਹਾਂ, ਲੇਕਿਨ ਇੱਕ ਖੂਬੀ ਹੋਰ ਤੁਹਾਡੇ ਜਗ੍ਹਾ ਰਾਜਕਰਮੀ ਜੀ, ਤੁਸੀਂ ਕਾਲੇ ਨਹੀਂ ਪੈਂਦੇ। ਇੱਕ ਚੀਜ਼ ਹੁੰਦੀ ਹੈ ਇਹ ਸੋਚਣ ਵੀ ਜੇ ਬੰਦਾ ਜਿਹੜਾ ਕਾਲਾ ਪੈ ਗਿਆ ਨਾ, ਸਮਝੋ ਉਹ ਗਿਆ। ਅਸੀਂ ਮੈਂ ਮੰਨਦਾ ਗੱਲ, ਸਾਨੂੰ ਕੋਈ ਬਾਰ-ਬਾਰ ਜੇ ਸਵਾਲ ਪੁੱਛੇਗਾ ਬੰਦਾ ਥੋੜ੍ਹਾ ਜਿਹਾ ਖਿੱਚ ਜਾਂਦਾ। ਪਰ ਇੱਕ ਚੀਜ਼ ਤੁਹਾਡੇ ਪ੍ਰੋਗਰਾਮ 'ਚ ਬਹੁਤ ਖੂਬੀ ਕੀ ਹੈ, ਤੁਸੀਂ ਇੱਕ ਕਾਲੇ ਨਹੀਂ ਪੈਂਦੇ, ਇੱਕ ਤੁਹਾਡੀ ਜੀ ਲੱਗਦੀ। ਉਹ ਯਕੀਨ ਕਰੋ, ਸਾਡੇ ਘਰ ਵਿੱਚ ਕੋਈ ਗੱਲ ਹੋਵੇ ਨਾ, ਮੇਰੀ ਛੋਟੀ ਬੇਟੀ 13 ਸਾਲ ਦੀ ਹੈਗੀ ਹੈ ਤੇ ਮੇਰਾ ਮੁੰਡਾ 10 ਸਾਲ ਦਾ, ਉਹ ਕੋਈ ਪਾਪਾ ਆਪਾਂ ਦੇਸੀ ਰੇਡੀਓ ਪੁੱਛ ਲਈਏ, ਆਪਾਂ ਕੋਈ ਗੱਲ ਪੁੱਛ ਲਈਏ। ਤੇ ਉਹ ਬਲਵਿੰਦਰ ਭੈਣ ਜੀ ਦਾ ਬਹੁਤ ਬਹੁਤ ਥੈਂਕ ਯੂ। ਮੇਰਾ ਨਾ ਥੋੜਾ ਬੇਟਾ ਠੀਕ ਨਹੀਂ ਸੀਗਾ ਤੇ ਉਹਦੀ ਨਾ ਉਹਨੂੰ ਹੋ ਗਿਆ ਅੱਖੋਂ ਥੈਰੇਪੀ ਹੋ ਗਈ ਹੈ, ਔਰ ਬਲਵਿੰਦਰ ਭੈਣ ਜੀ ਨੇ ਦਵਾਈ ਦਿੱਤੀ ਸੀ, ਉਹਦੇ ਨਾਲ ਕਾਫੀ ਫਰਕ ਪੈਂਦਾ ਪਿਆ। ਦਵਾਈ ਦਿੱਤੀ ਸੀ ਜਾਂ ਦਵਾਈ ਦੱਸੀ ਸੀ? ਹਾਂਜੀ ਹਾਂਜੀ, ਆਪਣਾ ਪ੍ਰੋਗਰਾਮ ਹੁੰਦਾ ਨਾ ਜਿਹੜਾ, ਹਾਂਜੀ ਜੀ ਜੀ, ਕਾਫੀ ਸਿੱਖਣ ਨੂੰ ਮਿਲਦਾ। ਜਾਨੀ ਕਿ ਸਾਡੇ ਘਰ ਦੇ ਵਿੱਚ ਨਾ ਇੱਕੋ ਗੱਲ ਚੱਲਦੀ, ਦੇਸੀ ਰੇਡੀਓ ਜੀ, ਪੰਜਾਬੀ ਰੇਡੀਓ USA ਜੀ, ਬਿਲਕੁਲ ਜੀ ਜੀ। ਥੈਂਕ ਯੂ ਕਰਮਜੀਤ ਜੀ, ਬੜੀ ਮਿਹਰਬਾਨੀ ਜੀ, ਥੈਂਕ ਯੂ ਤੁਹਾਡੇ ਜੀ, ਧੰਨਵਾਦ Thank you ਜੀ। ਜੀ, ਇਸੇ ਸਤਿ ਸ਼੍ਰੀ ਤਰ੍ਹਾਂ ਅਕਾਲ ਜੀ। ਅਮਰਜੀਤ ਹੁੰਦਲ ਚੀਮਾ ਜੀ ਕਹਿੰਦੇ ਘਰੋਂ ਮਨਾਵਾਂਗੇ, ਹਮੇਸ਼ਾ ਸਾਡਾ ਸਾਥ ਬਹੁਤ ਦਿੰਦੇ ਰਹਿੰਦੇ। ਫੇਸਬੁੱਕ ਤੇ ਬਹੁਤ ਸਾਰੇ ਸਰੋਤੇ ਸਾਡਾ ਜਿਹੜਾ ਵਧਾਈਆਂ ਦੇ ਰਹੇ ਆ ਜੀ। ਬਹੁਤ ਬਹੁਤ ਸ਼ੁਕਰੀਆ ਇਹਨਾਂ ਸਾਰਿਆਂ ਦਾ। ਤੇ ਆਪਾਂ ਜੀ ਬਿਲਕੁਲ ਆਪਣੇ ਅਗਲੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ। ਸੁਰਿੰਦਰ ਗਿੱਲ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸੁਰਿੰਦਰ ਗਿੱਲ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਸਾਰੇ ਰੇਡੀਓ USA ਦੇ ਪਰਿਵਾਰ ਨੂੰ ਬਹੁਤ ਬਹੁਤ ਸਤਿਕਾਰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਨਾਲੇ ਉਹ ਵਾਹਿਗੁਰੂ 10 ਸਾਲ ਕੀ ਹੋਰ ਇਹੋ ਜਿਹੇ ਪਤਾ ਨਹੀਂ ਕਿੰਨੇ ਸਾਲਾਂ ਤੱਕ ਇਸੇ ਤਰ੍ਹਾਂ ਤੁਸੀਂ ਛਾਲਾਂ ਮਾਰਦੇ ਰਹੋ ਤਾਂ ਅੱਗੇ ਵੱਧਦੇ ਜਾਵੋ। ਕਿਉਂਕਿ ਸਾਨੂੰ ਬਿਲਕੁਲ 100% ਹੀ ਪਤਾ ਕਿ ਜਦੋਂ ਭੈਣ ਜੀ ਬਲਵਿੰਦਰ ਹੋਣੀ ਤਾਂ ਉਹਨਾਂ ਦੇ ਨਾਲ ਹੋਰ ਵੀ ਸਾਥੀ ਇੱਥੇ ਆਪਣਾ ਗੁਰੂ ਘਰ ਸਟਾਕਟਨ ਵਿਖੇ ਉਸ ਵੇਲੇ ਉਹ ਆਏ ਸੀ ਤੇ ਜਿਸ ਕਰਕੇ ਉਹ ਟਾਈਮ ਵੀ ਤੁਸੀਂ ਇਹ ਗੱਲ ਕੀਤੀ ਤਾਂ ਉਹ ਟਾਈਮ ਵੀ ਉਸੇ ਤਰ੍ਹਾਂ ਯਾਦ ਆ ਰਿਹਾ ਮਨ ਦੇ ਵਿੱਚ। ਧੰਨਵਾਦ ਜੀ। ਤੇ ਬਾਕੀ ਮੈਂ ਬਾਕੀ ਵੀਰਾਂ ਨੂੰ ਵੀ ਸੁਣਨ ਵਾਲਿਆਂ ਨੂੰ ਵੀ ਜ਼ਰੂਰ ਇੱਕ ਬੇਨਤੀ ਕਰੂੰਗਾ ਕਿ ਅਸੀਂ ਲਗਭਗ ਹਰ ਚੀਜ਼ ਦੀ ਇੰਸ਼ੋਰੈਂਸ ਕਰਾਉਂਦੇ ਹਾਂ ਤੇ ਕਿਉਂ ਨਹੀਂ ਕਿ ਇਸੇ ਸਾਡੇ ਭਾਜੀ ਖਾਲਸਾ ਹੋਣੀ ਜੇਕਰ ਸਾਨੂੰ ਇੰਨਾ ਜ਼ਿਆਦਾ ਮਤਲਬ ਹਰ ਪੱਖ ਤੋਂ ਹੀ ਮਦਦ ਦਿੰਦੇ ਆ ਤੇ ਅਸੀਂ ਵੀ ਥੋੜਾ ਜਿਹਾ ਕਰਾਉਣੀ ਤਾਂ ਹੁੰਦੀ ਆ ਤੇ ਅਸੀਂ ਕਿਉਂ ਨਹੀਂ ਉਹ ਥੋੜਾ ਉੱਥੇ ਕਰਾ ਲਈਏ, ਚਲੋ ਉਹਨਾਂ ਲਈ ਵੀ ਥੋੜਾ ਚੰਗਾ ਹੋਏਗਾ। ਤੇ ਬਾਕੀ ਇਹ ਸਭ ਤੋਂ ਵੱਡੀ ਗੱਲ ਨਾਲ ਹੋਰ ਇਹ ਆ ਕਿ ਬਾਕੀ ਰੇਡੀਓ ਅਸੀਂ ਕਾਫੀ ਤੁਹਾਨੂੰ ਸੱਚ ਦੱਸਾਂਗੇ ਸੁਣ ਕੇ ਦੇਖੇ ਆ, ਪਰ ਜਿਹੜਾ ਵੀ ਅਸੀਂ ਕੰਪੈਰੀਜ਼ਨ ਰੇਡੀਓ USA ਨਾਲ ਕੀਤਾ ਨਾ ਉਹਨਾਂ ਬਾਕੀਆਂ ਦਾ, ਉਹ ਕੁਝ ਸਾਨੂੰ ਨਹੀਂ ਮਿਲਿਆ ਕਿਤੇ ਵੀ ਦੂਸਰਿਆਂ ਦੇ ਵਿੱਚੋਂ। ਇਸ ਕਰਕੇ ਵਾਹਿਗੁਰੂ ਤੁਹਾਨੂੰ ਹੋਰ ਵੀ ਚੜ੍ਹਦੀ ਕਲਾ ਬਖਸ਼ੇ ਤੇ ਅਸੀਂ ਹੋਰ ਵੱਧ ਤੋਂ ਵੱਧ ਜਿੰਨਾ ਹੋ ਸਕੇ ਤੇ ਆਪਣਾ ਵੀ ਵਿੱਚ ਯੋਗਦਾਨ ਪਾਈਏ। ਤੇ ਭਾਜੀ ਰਾਜਕਰਨ ਵੀਰ ਨੂੰ ਮੇਰੀ ਬੇਨਤੀ ਆ ਕਿ ਮੈਂ ਵੀ ਨਾ ਇੱਕ ਚੈੱਕ ਭੇਜਣਾ ਚਾਹੁੰਦਾ ਤੇ ਮੈਨੂੰ ਇਸੇ ਨੰਬਰ ਦੇ ਹਿਸਾਬ ਨਾਲ
ਤੇ ਮੈਨੂੰ ਨਾ ਉਹ ਐਡਰੈਸ ਇੱਥੇ ਦਾ ਭੇਜ ਦਿਓ। ਜੀ, ਮੈਂ ਬੜੀ ਛੋਟੀ ਜੀ ਨੌਕਰੀ ਵਾਲਾ ਬੰਦਾ ਆ। ਨਹੀਂ ਜੀ, ਕੋਈ ਗੱਲ ਹੀ ਨਹੀਂ ਜੀ। ਥੈਂਕ ਯੂ, ਬੜੀ ਮਿਹਰਬਾਨੀ। ਤੁਸੀਂ ਸੋਚਦੇ ਆ ਇਸ ਚੀਜ਼ ਦੇ ਬਾਰੇ, ਤੁਸੀਂ ਸਪੋਰਟ ਕਰਦੇ ਆ, ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਧੰਨਵਾਦ ਜੀ, ਬਹੁਤ ਧੰਨਵਾਦ ਤੁਹਾਡਾ। ਓਕੇ ਜੀ, ਸਤਿ ਸ਼੍ਰੀ ਅਕਾਲ। ਰਾਜਕਰਮਵੀਰ ਸਿੰਘ ਜੀ, ਬਹੁਤ ਸਾਰੇ ਸਰੋਤੇ ਸਾਨੂੰ ਫੇਸਬੁੱਕ ਤੇ ਵਧਾਈਆਂ ਦੇ ਰਹੇ ਆ, YouTube ਦੇ ਉੱਤੇ ਲਾਈਵ ਦੇ ਉੱਤੇ ਵੀ ਬਹੁਤ ਵਧਾਈਆਂ ਜਿਹੜੀਆਂ ਆ ਰਹੀਆਂ। ਸੋ ਬਹੁਤ ਬਹੁਤ ਅਸੀਂ ਉਹਨਾਂ ਦਾ ਧੰਨਵਾਦ। ਪਰਮਜੀਤ ਸਿੰਘ, ਇੰਦਰਜੀਤ ਕੌਰ, ਕੁਲਦੀਪ ਕੌਰ, ਗੁਰਦੇਵ ਕੌਰ, ਸੁਰਿੰਦਰ ਸਿੰਘ, ਪਰਮਜੀਤ ਸਿੰਘ, ਦਵਿੰਦਰ ਸਿੰਘ, ਸਾਰਿਆਂ ਦਾ ਹੀ ਜਿਹੜਾ ਅਸੀਂ ਬਹੁਤ ਬਹੁਤ ਜਿਹੜਾ ਉਹ ਧੰਨਵਾਦ ਕਰਦੇ ਹਾਂ ਜੀ। ਅਤੇ ਆਪਣੇ ਅਗਲੇ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਵੀ ਗੱਲ ਕਰਦੇ ਜਾਈਏ। ਸੁਖਚੈਨ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਚੈਨ ਸਿੰਘ ਸਲੌਦੀ ਬੋਲ ਰਿਹਾ ਜੀ। ਸਭ ਤੋਂ ਪਹਿਲਾਂ ਕੋਈ ਆਪਾਂ ਹੋਰ ਗੱਲ ਕਰੀਏ, ਮੈਂ ਤੁਹਾਨੂੰ ਰਾਜਵੀਰ ਸਿੰਘ ਜੀ ਤੇ ਹਰਜੋਤ ਸਿੰਘ ਤੇ ਬੀਬੀ ਬਲਵਿੰਦਰ ਕੌਰ ਨੂੰ 10ਵੀਂ ਐਨੀਵਰਸਰੀ ਦੀਆਂ ਆਪਣੇ ਰੇਡੀਓ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ। ਧੰਨਵਾਦ ਜੀ, ਥੈਂਕ ਯੂ ਜੀ। ਇਹਦੇ ਨਾਲ ਹੀ ਪਤਾ ਕੀ ਆ ਵੀ ਇੰਨਾ ਤੁਸੀਂ ਵਧੀਆ ਉਪਰਾਲਾ ਕੀਤਾ ਵੀ ਜਿਹੜੇ ਸਾਡੇ ਵਰਗੇ ਅੰਗਰੇਜ਼ੀ ਪੜ੍ਹ ਨਹੀਂ ਸਕਦੇ, ਬੋਲ ਨਹੀਂ ਸਕਦੇ, ਅਖਬਾਰ ਨਹੀਂ ਪੜ੍ਹ ਸਕਦੇ, ਉਹ ਸਾਨੂੰ ਰੇਡੀਓ ਤੋਂ ਸਾਰੀਆਂ ਖਬਰਾਂ ਮਿਲ ਜਾਂਦੀਆਂ ਨੇ। ਖਬਰਾਂ ਇਹੋ ਜਿਹੀਆਂ ਵੀ ਸਾਨੂੰ ਮਿਲ ਜਾਂਦੀਆਂ ਨੇ ਜਿਹੜੀਆਂ ਕਿ ਕਿਸੇ ਅਖਬਾਰ ਦੇ ਵਿੱਚ ਜਾਂ ਕਿਸੇ ਹੋਰ ਪਾਸੇ ਨਹੀਂ ਮਿਲਦੀਆਂ, ਉਹ ਤੁਹਾਡੇ ਕੋਲੋਂ ਸਾਨੂੰ ਮਿਲ ਜਾਂਦੀਆਂ ਨੇ। ਬੜੀ ਖੁਸ਼ੀ ਦੀ ਗੱਲ ਹੈ, ਕਿਉਂਕਿ ਸਾਡੇ ਵਰਗੇ ਘੱਟ ਪੜ੍ਹੇ ਹੋਏ ਉਹਨਾਂ ਵਾਸਤੇ ਅੰਗਰੇਜ਼ੀ ਦੀ ਪ੍ਰੋਬਲਮ ਰਹਿੰਦੀ ਹੈ। ਬਾਕੀ ਦੂਜੀ ਗੱਲ, ਜਿਹੜਾ ਅੱਜ ਕੱਲ੍ਹ ਦਾ ਪ੍ਰੋਗਰਾਮ ਜਿਵੇਂ ਤੁਸੀਂ ਪੰਨੂ ਸਾਹਿਬ ਦਾ ਚੱਲਦੇ ਆ ਤਾਂ ਮਿੰਟੂ ਗੁਰਸਰੀਏ ਦਾ, ਉਹ ਵੀ ਬਹੁਤ ਸ਼ਲਾਘਾਯੋਗ ਹੈ, ਕਿਉਂਕਿ ਜਿਹੜੀਆਂ ਖਬਰਾਂ ਆਪਾਂ ਹੋਰ ਕਿਸੇ ਪਾਸਿਓਂ ਨਹੀਂ ਮਿਲ ਸਕਦੀਆਂ ਇਹਨਾਂ ਤੋਂ ਜ਼ਰੂਰ ਮਿਲ ਜਾਂਦੀਆਂ ਨੇ। ਸੋ ਮੈਂ ਇਹੀ ਆਸ ਕਰਦਾ ਵੀ ਪੰਜਾਬੀ ਰੇਡੀਓ, USA ਰੇਡੀਓ ਬਹੁਤ ਤਰੱਕੀ ਕਰੇ ਤੇ ਅੱਗੇ ਨਾਲੋਂ ਵੀ ਵੱਧ ਤੋਂ ਵੱਧ ਲੋਕ ਜਿਹੜੇ ਸੁਣਨ ਵਾਲੇ ਸਰੋਤੇ ਨੇ ਉਹ ਸਾਡੇ ਨਾਲ ਜੁੜਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਸੁਖਚੈਨ ਜੀ, ਧੰਨਵਾਦ ਜੀ। ਜੀ ਤੇ ਆਪਣੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਹਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਰਾਜਕਰਨ ਜੀ, ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਭ ਤੋਂ ਪਹਿਲਾਂ ਜੀ 10ਵੀਂ ਸਾਲਗਿਰਾ ਤੇ USA ਦੀ ਪੰਜਾਬੀ ਰੇਡੀਓ USA ਦੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਜੀ। ਧੰਨਵਾਦ ਜੀ, ਥੈਂਕ ਯੂ ਜੀ। ਤੇ ਦੂਜਾ, ਬਹੁਤ ਤੁਹਾਡੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਸਾਰੇ ਸ਼ਲਾਘਾਯੋਗ ਹੁੰਦੇ ਨੇ ਜੀ, ਕੋਈ ਕਮੀ ਨਹੀਂ ਹੈਗੀ ਇਸ ਰੇਡੀਓ ਦੇ ਪ੍ਰੋਗਰਾਮਾਂ 'ਚ। ਬਹੁਤ ਵਧੀਆ ਤੁਸੀਂ ਕਰ ਰਹੇ ਹੋ। ਤੇ ਬਾਕੀ ਧੰਨਵਾਦ ਸਾਰੇ ਸਰੋਤਿਆਂ ਦਾ ਜੋ ਸੁਣ ਰਹੇ ਤੇ ਸਹਿਯੋਗ ਦੇ ਰਹੇ ਨੇ। ਬਹੁਤ ਖੁਸ਼ੀ ਵਾਲੀ ਗੱਲ ਆ, ਸਾਰੇ ਸਹਿਯੋਗ ਦੇ ਰਹੇ ਨੇ, ਇੱਦਾਂ ਸਹਿਯੋਗ ਦਿੰਦੇ ਰਹੋ। ਤੇ ਜੋ USA ਤੋਂ ਬਾਹਰ ਸਾਰੀ ਦੁਨੀਆ ਵਿੱਚ ਸੁਣ ਰਹੇ ਸਰੋਤਿਆਂ ਨੂੰ ਬੇਨਤੀ ਹੈ ਕਿ ਜਿੱਦਾਂ ਵੀ ਤੁਸੀਂ ਸਹਿਯੋਗ ਦੇ ਸਕਦੇ ਹੋ ਮਾਇਆ ਵੱਲੋਂ, ਜਾਂ ਤੁਸੀਂ YouTube ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਦੇਵੋ, ਉਹਨਾਂ ਦਾ ਸਾਥ ਦੇਵੋ। ਤੁਸੀਂ YouTube ਨੂੰ ਸਬਸਕ੍ਰਾਈਬ ਕਰਨ ਵਾਸਤੇ ਕੋਈ ਫੀਸ ਨਹੀਂ ਲੱਗਦੀ, ਸਿਰਫ ਸਾਈਨ ਆਨ ਕਰਨਾ ਤੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਇਹ ਵੀ ਉਹਨਾਂ ਦਾ ਬਹੁਤ ਸਹਿਯੋਗ ਹੋਏਗਾ ਜੋ ਤੁਸੀਂ ਕਰੋਗੇ। ਉਹਨਾਂ ਤੇ ਬਹੁਤ ਜ਼ਰੂਰੀ ਆ, ਇਹ ਸਾਰੇ ਸਬਸਕ੍ਰਾਈਬ ਕਰੋ ਤੇ ਉਹਨਾਂ ਦੇ ਵਿਸ਼ਵਾਸ ਪਾਤਰ ਬਣੋ ਜੀ। ਧੰਨਵਾਦ ਜੀ, ਸਾਰੀ ਟੀਮ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਬਾਰ-ਬਾਰ ਸਾਡੇ ਨਾਲ ਫਾਈਨੈਂਸ਼ੀਅਲੀ ਸਪੋਰਟ ਵੀ ਕਰਦੇ ਰਹਿੰਦੇ ਆ। ਜ਼ਰੂਰ ਇਹਨਾਂ ਦੀ ਬੇਨਤੀ, ਪੰਜਾਬੀ ਰੇਡੀਓ USA ਦੀ ਜਿਹੜੀ YouTube ਆ ਨਾ, ਜਦੋਂ ਤੁਸੀਂ ਜੁਆਇਨ ਕਰਦੇ ਕੋਈ ਪੈਸਾ ਨਹੀਂ ਲੱਗਦਾ। ਸੋ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਦੁਨੀਆ 'ਚ ਰਹਿੰਦੇ ਆ ਉਹਨਾਂ ਨੂੰ ਕਾਲ ਕਰੋ, YouTube ਤੇ ਸਰਚ ਕਰੋ ਪੰਜਾਬੀ ਰੇਡੀਓ USA, ਉਹਨੂੰ ਕਲਿੱਕ ਕਰ ਦਿਓ ਤੇ ਦੈਟਸ ਇਟ। ਉਹ ਤੋਂ ਬਾਅਦ ਤੁਸੀਂ ਪ੍ਰੋਗਰਾਮ ਬਹੁਤ ਸਾਰੇ ਜਿਹੜੇ ਆ ਉਹ ਸੁਣ ਸਕਦੇ ਆ ਜੀ। ਤੇ ਅਗਲੇ ਜਿਹੜੇ ਕਾਲਰ ਨੇ ਆਪਣੇ ਜੁੜੇ, ਜਗਜੀਤ ਸਿੰਘ ਸੇਖੋਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਬੱਲੇ 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 ਬੱਲੇ, ਪ੍ਰਮਾਤਮਾ ਸਾਰੇ ਪਰਿਵਾਰ ਨੂੰ, ਸਾਰੇ ਕੰਮ ਕਰਨ ਵਾਲਿਆਂ ਨੂੰ ਦੇਵੇ ਵਧਾਈ। ਬਹੁਤ ਮੇਰੇ ਕੋਲੋਂ ਵਧਾਈ। ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ। ਬਹੁਤ ਦੇਖੋ, ਰੱਬ ਤੋਂ ਸਭ ਤੋਂ ਪਹਿਲਾਂ ਰੱਬ ਹੈ, ਫਿਰ ਤੁਹਾਡਾ ਰੇਡੀਓ ਸਾਨੂੰ ਬਜ਼ੁਰਗਾਂ ਨੂੰ ਦੂਜਾ ਹੀ ਰੱਬ ਸਾਨੂੰ ਮਿਲ ਜਾਂਦਾ ਜੀ। ਧੰਨਵਾਦ ਜੀ। ਹਾਂ ਜੀ, ਇੰਨਾ ਤੁਸੀਂ ਇੰਨੀ ਕੋਸ਼ਿਸ਼ ਕਰਦੇ ਹੋ, ਸਭ ਪਾਸੇ ਤੁਸੀਂ ਸਾਨੂੰ ਸੁਣਾਉਂਦੇ ਹੋ, ਬਜ਼ੁਰਗਾਂ ਨੂੰ ਖਾਸ ਕਰਕੇ। ਅਸੀਂ, ਮੇਰੇ ਕੋਲ ਤਾਂ ਕੋਈ ਲਫ਼ਜ਼ ਨਹੀਂ, ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਬਹੁਤ ਪਿੱਛੇ ਲੱਗੇ ਆ ਲੋਕ ਜੀ। ਪਲੀਜ਼, ਬਹੁਤ 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 ਤੁਹਾਡਾ ਧੰਨਵਾਦ। ਵਾਹਿਗੁਰੂ ਰਾਜੀ ਰੱਖੇ, ਚੜ੍ਹਦੀਆਂ ਕਲਾਂ 'ਚ ਰੱਖੇ। ਧੰਨਵਾਦ ਜੀ, ਤੁਹਾਡੀਆਂ ਆਸ਼ੀਰਵਾਦਾਂ ਚਾਹੀਦੀਆਂ ਸਾਨੂੰ ਸਾਰਿਆਂ ਦੀਆਂ। ਥੈਂਕ ਯੂ ਜੀ, ਥੈਂਕ ਯੂ ਜੀ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ, 10 ਸਾਲਾਂ ਦੇ ਵਿੱਚ ਹਰਜੋਤ ਸਿੰਘ ਜੀ, ਪੰਜਾਬੀ ਰੇਡੀਓ USA ਨੇ ਬਹੁਤ ਕੋਸ਼ਿਸ਼ਾਂ ਜਿਹੜੀਆਂ ਆਪਣੀਆਂ ਕੀਤੀਆਂ ਵੀ ਆਪਾਂ ਆਪਣੇ ਜਿਹੜੇ ਕਮਿਊਨਿਟੀ ਦਾ ਰੇਡੀਓ ਜਿਹੜਾ ਉਹ ਬਣ ਸਕੀਏ, ਕਮਿਊਨਿਟੀ ਦੀ ਆਵਾਜ਼ ਜਿਹੜੀ ਉਹ ਬਣ ਸਕੀਏ।
ਆਪਣੇ ਜਿਹੜੇ ਸਰੋਤਿਆਂ ਤੱਕ ਉਹ ਚੀਜ਼ਾਂ ਜਿਹੜੀਆਂ ਪਹੁੰਚਾ ਸਕੀਏ ਜਿਸ ਤੋਂ ਪਹਿਲਾਂ ਵਾਂਝੇ ਸੀਗੇ ਜੀ। ਜਾਂ ਜਿਸ ਦੇ ਲਈ ਪਹਿਲਾਂ ਬਹੁਤ ਲੰਬੇ ਸਮੇਂ ਦੇ ਲਈ ਉਹਨਾਂ ਨੂੰ ਇੰਤਜ਼ਾਰ ਜਿਹੜਾ ਉਹ ਕਰਨਾ ਪੈਂਦਾ ਸੀਗਾ। ਤੁਰੰਤ ਜਿਹੜਾ ਉਹ ਸਾਰਿਆਂ ਨੂੰ ਜਿਹੜਾ ਉਹ ਪਤਾ ਲੱਗ ਸਕੇ, ਚਾਹੇ ਕੋਈ ਮੁਸ਼ਕਿਲ ਆ, ਕਿਸੇ ਦੀ ਮਦਦ ਕਰਨੀ ਆ, ਇੱਕ ਦੂਜੇ ਦੀ ਮਦਦ ਕਿੱਦਾਂ ਕਰਨੀ ਆ, ਹੋਰ ਆਪਾਂ ਆਪਣੀ ਸਿਹਤ ਦੇ ਪੱਖੋਂ ਆਪਣੇ ਜਿਹੜੇ ਆ ਮੌਲਿਕ ਪੱਧਰ ਤੋਂ, ਆਪਣੇ ਦਿਮਾਗੀ ਪੱਧਰ ਤੋਂ, ਹਰ ਇੱਕ ਤਰੀਕੇ ਤੋਂ ਜਿਹੜਾ ਨਾਲ ਦੇ ਨਾਲ ਆਪਾਂ ਅਧਿਆਤਮਿਕ ਤੌਰ ਤੋਂ ਆਪਣੀ ਕੋਸ਼ਿਸ਼ ਆ ਵੀ ਆਪਾਂ ਚੌਂਸ਼ ਫੇਰਿਓਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਨੂੰ ਇਸ ਪ੍ਰੋਗਰਾਮਾਂ ਦੇ ਰਹੀ ਵੱਖ-ਵੱਖ ਪ੍ਰੋਗਰਾਮਾਂ ਦੇ ਰਹੀਏ ਜਿਹੜੀ ਉਹਨਾਂ ਨੂੰ ਆਪਾਂ ਜੋੜਦੇ ਰਹੀਏ। ਸੋ ਤੁਸੀਂ ਸਾਥ ਦੇ ਰਹੇ ਹੋ ਇੰਨੇ ਵਰ੍ਹਿਆਂ ਤੋਂ ਅਤੇ ਇੱਦਾਂ ਹੀ ਜਿਹੜਾ ਸਾਥ ਤੁਸੀਂ ਦਿੰਦੇ ਰਹੋ। ਬਹੁਤ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਅਤੇ ਉਹ ਹੋਰ ਅੱਗੇ ਕਾਲਰਸ ਉੱਦਾਂ ਤਾਂ ਗੱਲ ਕਰਦੇ ਹਾਂ। ਸਰਦੂਲ ਸਿੰਘ ਬਾਸੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਦੋਨਾਂ ਵੀਰਾਂ ਨੂੰ ਤਾਂ ਰੇਡੀਓ ਐਸ ਸੁਣ ਰਹੇ ਰੱਬ ਵਰਗੇ USA ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤੁਹਾਨੂੰ ਬਹੁਤ ਮੁਬਾਰਕਾਂ ਕਿ 10ਵੀਂ ਵਰ੍ਹੇਗੰਢ ਅੱਜ ਤੁਸੀਂ 10ਵੇਂ ਸਾਲ 'ਚ ਐਂਟਰ ਹੋਏ ਆ। ਇੱਦਾਂ ਹੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇਗੀ। ਪ੍ਰੋਗਰਾਮ ਹਰੇਕ ਹੀ ਜਿਹੜਾ ਪ੍ਰੋਗਰਾਮ ਆ ਵਧੀਆ ਹੁੰਦਾ, ਸਾਰਾ ਹੀ ਹਰੇਕ ਹੀ ਸੁਣਨ ਵਾਲਾ ਹੁੰਦਾ। ਤੇ ਥੈਂਕ ਯੂ ਜੀ, ਬਹੁਤ ਮੁਬਾਰਕਾਂ, ਧੰਨਵਾਦ ਜੀ। ਸੋ ਰਾਜਕਰਮੀਤ ਸਿੰਘ ਜੀ ਨਿਸ਼ਾਨ ਢਾਲੀਵਾਲ ਜੀ ਚਾਈਨਾ ਤੋਂ ਜੁੜੇ ਹੋਏ ਆ, ਵਧਾਈਆਂ ਦੇ ਰਹੇ, ਉਹਨਾਂ ਦਾ ਬਹੁਤ ਧੰਨਵਾਦ ਜੀ। ਆਪਣੇ ਅਗਲੇ ਕਾਲਰ ਨੇ ਨਛੱਤਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਹਰਜੋਤ ਸਿੰਘ ਖਾਲ ਤੇ ਰਾਜਕਰਮੀਤ ਤੇ ਭੈਣ ਜੀ ਬਲਵਿੰਦਰ ਸਿੰਘ ਤੇ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਜੀ ਬਹੁਤ ਮੁਬਾਰਕਾਂ ਤੁਹਾਨੂੰ, 10 ਸਾਲ ਰੇਡੀਓ ਚੱਲਦੇ ਨੂੰ ਹੋ ਗਏ। ਬਹੁਤ ਬਾਕੀ ਸਾਰਾ ਸਟਾਫ ਨੂੰ ਬਹੁਤ ਸਾਰਿਆਂ ਨੂੰ ਵਧਾਈਆਂ, ਤਰੱਕੀਆਂ ਕਰੋ, ਦਿਨ ਦੁੱਗਣੀ ਰਾਤ ਚੌਗਣੀ। ਬਾਕੀ ਇਸ ਰੇਡੀਓ ਸਾਰੇ ਹੀ ਚੱਲਦੇ ਆ ਜੀ। ਤੇ ਰੇਡੀਓਆਂ ਤੋਂ ਸਭ ਤੋਂ ਇਸ ਰੇਡੀਓ ਦੀ ਵਿਲੱਖਣਤਾ ਇਹ ਹੈ ਕਿ ਇਹਦੇ ਵਿੱਚ ਸਾਰੇ ਪ੍ਰੋਗਰਾਮ ਸਾਰਿਆਂ ਲਈ ਆ, ਜਿੱਦਾਂ ਕਿ ਰਾਜਨੀਤਿਕ ਵੀ, ਧਾਰਮਿਕ ਵੀ, ਸਮਾਜਿਕ ਵੀ, ਬਜ਼ੁਰਗਾਂ ਲਈ, ਜਵਾਨਾਂ ਲਈ, ਬੀਬੀਆਂ ਲਈ, ਬੱਚਿਆਂ ਲਈ, ਸਾਰੇ ਤਰ੍ਹਾਂ ਦੇ ਵੱਖੋ ਪ੍ਰੋਗਰਾਮ ਲਿਖੇ ਗਏ ਜਿਹੜੇ ਕਿ ਸਭ ਵੱਧ ਤੋਂ ਵੱਧ ਟੌਪ ਤੇ ਵੱਧ ਤੋਂ ਵੱਧ ਹੁੰਦੇ ਆ, ਸੁਣਨ ਵਾਲੇ ਹੁੰਦੇ ਆ, ਬੜੀ ਜਾਣਕਾਰੀ ਮਿਲਦੀ ਆ। ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਰੱਖੇ। ਰੇਡੀਓ ਨਾਲ ਜੋੜਨ ਦਾ ਤਾਂ ਬਹੁਤ ਮੇਰਾ ਲੰਮਾ ਸਮੇਂ ਦਾ ਐਕਸਪੀਰੀਅੰਸ ਹੈ। ਜਦੋਂ ਦਾ ਰੇਡੀਓ ਹੋ ਚਾਹੇ ਉਦੋਂ ਪਹਿਲਾਂ ਇਹ ਦੂਜਾ ਸੰਗੀਤ ਰੇਡੀਓ ਹੁੰਦਾ ਸੀ, ਉਦੋਂ ਤੋਂ ਹੀ ਜੁੜੇ ਆ ਜੀ। ਬਾਅਦ 'ਚ ਆਪਣੇ ਕੋਲੇ ਆ ਗਿਆ, ਚਲੋ ਉਦੋਂ ਤਾਂ ਫਿਰ 24 ਘੰਟੇ ਚੱਲਦਾ। ਹੁਣ ਮਹਾਰਾਜ ਦੀ ਕਿਰਪਾ ਬਾਅਦ ਤੁਹਾਨੂੰ ਤੰਦਰੁਸਤੀਆਂ ਬਖਸ਼ੇ, ਦਿਨ ਦੁੱਗਣੀ ਚੌਗਣੀ ਰਾਤ ਤਰੱਕੀ ਕਰੋ ਜੀ। ਦੂਜੀ ਗੱਲ ਬੇਨਤੀ ਇਹ ਆ ਕਿ ਜਿੰਨੀ ਹੁੰਦੀ ਅਸੀਂ ਥੋੜ੍ਹੀ ਬਾਹਲੀ ਰਾਬਤਾ ਤਾਂ ਸੋਚ ਕੱਢ ਕੇ ਥੋੜ੍ਹੀ ਹੈਲਪ ਕਰੀਏ ਤਾਂ ਕਿ ਇਹ ਚੱਲਦਾ ਰਹੇ। ਇਸੇ ਤਰ੍ਹਾਂ ਤੁਸੀਂ ਸੇਵਾ ਕਰਦੇ ਰਹੋ ਕੌਮ ਦੀ। ਤੁਹਾਨੂੰ ਚੜ੍ਹਦੀ ਕਲਾ ਇੰਨਾ ਟਾਈਮ ਲੈਂਦਾ ਹੋਇਆ ਸਕੀਮਾਂ ਦਾ ਆਜ਼ਾਦ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਧੰਨਵਾਦ ਜੀ, ਸ਼ੁਕਰੀਆ ਜੀ, ਬੜੀ ਮਿਹਰਬਾਨੀ। ਅਗਲੇ ਕਾਲਰ ਆਪਣੇ ਜੁੜੇ ਨੇ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਨਾਮ ਸਿੰਘ ਸ਼ੇਰਗਿੱਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਕੀ ਸਾਰੇ ਸਰੋਤਿਆਂ ਦੀ ਔਰ ਤੁਹਾਡੀ ਟੀਮ ਦੀ ਉਮਰ ਜਿਹੜੀ ਹੈ ਉਹ ਨਿਊਯਾਰਕ ਤੋਂ ਲਾ ਕੇ ਪਠਾਨਕੋਟ ਤਾਈਂ ਹੋਵੇ। ਥੈਂਕ ਯੂ ਜੀ, ਧੰਨਵਾਦ ਜੀ, ਬਹੁਤ ਜੀ। ਸੋ ਸਰੋਤਿਆਂ ਨੂੰ ਦੱਸਦੇ ਜੀ, ਇਹ ਸ਼ੇਰਗਿੱਲ ਸਾਹਿਬ ਸਾਡੇ ਨਾਲ ਬਹੁਤ ਪੁਰਾਣੇ ਜੁੜੇ ਹੋਏ ਆ ਜੀ। ਤੁਹਾਡਾ ਪ੍ਰੋਗਰਾਮ ਜਿਹੜਾ ਉਹ ਗੋਲਡ ਤੇ A+ ਹੈ। ਥੈਂਕ ਯੂ ਜੀ, ਬੜੀ ਮਿਹਰਬਾਨੀ। ਤੀਜੀ ਰਿਕੁਐਸਟ ਸਾਡੀ ਇਹ ਆ, ਆਤਮ ਆਨੰਦ ਪ੍ਰੋਗਰਾਮ, ਢਾਡੀ ਰੰਗ ਪ੍ਰੋਗਰਾਮ ਇਹਨਾਂ 'ਚ ਐਡ ਨਹੀਂ ਹੋਣੀ ਚਾਹੀਦੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਮਿਹਰਬਾਨੀ ਜੀ। ਤੇ ਅਗਲੇ ਜਿਹੜੇ ਕਾਲਰ ਨੇ ਸੁਖਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਖਾਲਸਾ ਦੋਨਾਂ ਵੀਰਾਂ ਨੂੰ ਜੀ ਫਤਿਹ ਜੀ। ਪਹਿਲਾਂ ਤਾਂ ਤੁਹਾਨੂੰ ਦੋਨਾਂ ਵੀਰਾਂ ਛੱਡ ਕੇ ਸਾਰੀ ਟੀਮ ਨੂੰ ਵਧਾਈਆਂ, ਸਾਰੇ 10 ਸਾਲ ਦੀਆਂ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ। ਤੁਹਾਡੇ ਜਿੰਨੇ ਵੀ ਪ੍ਰੋਗਰਾਮ ਆ ਬਹੁਤ ਵਧੀਆ ਸ਼ਲਾਘਾਯੋਗ। ਆਉਣ ਵਾਲੇ ਟਾਈਮ ਤੁਸੀਂ ਇਸ ਤੋਂ ਵੀ ਵਧੀਆ ਪ੍ਰੋਗਰਾਮ ਲੈ ਕੇ ਆਓ, ਜਿਹੜੇ ਤੁਹਾਡੇ ਪਰਿਵਾਰਾਂ ਨਾਲ ਅਟੈਚਮੈਂਟ ਹੁੰਦੀ, ਜਿਹੜੀ ਜਿਹਨਾਂ 'ਚ ਸਾਡੀ ਕਮਿਊਨਿਟੀ 'ਚ ਬਹੁਤ ਪ੍ਰੋਬਲਮ ਆ ਰਹੀਆਂ ਜੀ। ਧੰਨਵਾਦ ਜੀ, ਜ਼ਰੂਰ ਜੀ। ਔਰ ਮੈਂ ਸਾਰਿਆਂ ਨੂੰ ਇਹ ਵੀ ਕਹਿੰਦਾ ਵੀ ਸਪੋਰਟ ਕਰੋ ਜਿੰਨੀ ਹੋ ਸਕੇ ਜੀ, ਆਪਣੀ ਸਮਰੱਥਾ ਮੁਤਾਬਿਕ। ਧੰਨਵਾਦ ਜੀ ਸੁਖਵਿੰਦਰ ਸਿੰਘ ਜੀ, ਆਪ ਬਹੁਤ ਸਾਡਾ ਸਾਥ ਦਿੰਦੇ ਰਹਿੰਦੇ ਆ, ਹਮੇਸ਼ਾ ਫਾਈਨੈਂਸ਼ੀਅਲੀ ਸਪੋਰਟ ਕਰਦੇ ਰਹਿੰਦੇ ਆ। ਆਪਾਂ ਟਰਾਈ ਜ਼ਰੂਰ ਕਰਦੇ ਆ ਵੱਧ ਤੋਂ ਵੱਧ ਜਿੰਨਾ ਕਰ ਲਈਏ, ਪਰ ਘੰਟੇ ਉਨੇ ਹੀ ਹੁੰਦੇ ਆ। ਜਦੋਂ ਕਰੋਨਾ ਵਾਇਰਸ ਆਇਆ ਸਾਨੂੰ ਪਤਾ ਵੀ ਉਦੋਂ ਹੀ ਅਸੀਂ ਡਬਲ ਪ੍ਰੋਗਰਾਮ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਸੀ। ਸਾਰੇ ਆਪਣੇ ਸਾਨੂੰ ਪਤਾ ਸੀ ਪਰਿਵਾਰ ਘਰਾਂ 'ਚ ਬੈਠੇ ਆ, ਉਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਇਨਫੋਰਮੇਸ਼ਨ ਆ, ਚਾਹੇ ਉਹ ਸਿਹਤ ਦੇ ਮਾਬੂਤ ਸੀ, ਚਾਹੇ ਉਹ ਇਕੋਨਮੀ ਦੇ ਸਟਿਮੂਲਸ ਚੈੱਕ ਸੀ, PPP ਲੋਨ ਸੀ, ਤਾਂ ਕਿ ਵੱਧ ਤੋਂ ਵੱਧ ਜਿਹੜੀ ਇਨਫੋਰਮੇਸ਼ਨ ਆ ਉਹ ਆਪਣੇ ਸਰੋਤਿਆਂ ਨੂੰ ਮਿਲ ਸਕੇ ਜੀ। ਕਿੱਥੇ ਕੀ ਖੁੱਲ੍ਹਾ ਆ, ਕੀ ਬੰਦ ਹੋ ਰਿਹਾ, ਕਿਹੜੀਆਂ ਸਟੇਟਾਂ ਦੇ ਵਿੱਚ, ਕਿਹੜੇ ਆਪਣੀਆਂ ਕਾਊਂਟੀਜ਼ ਦੇ ਵਿੱਚ, ਸੋ ਉਹਦੇ ਬਾਰੇ ਅਸੀਂ ਵੱਧ ਤੋਂ ਵੱਧ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕੀਤੀ। ਬਾਕੀ ਪੰਜਾਬ ਦੇ ਵਿੱਚ, ਭਾਰਤ 'ਚ ਕੀ ਹੋ ਰਿਹਾ ਆ, ਉਹ ਵੀ ਆਪਾਂ ਆਪਣੇ ਸਰੋਤਿਆਂ ਨੂੰ
ਉਸ ਤੋਂ ਜਿਹੜੇ ਉਹ ਜਾਣੂ ਕਰਾਉਂਦੇ ਆ ਰਹੇ ਆ ਪਿਛਲੇ ਲਗਾਤਾਰ 10 ਸਾਲਾਂ ਤੋਂ, ਅਤੇ ਇੱਦਾਂ ਹੀ ਤੁਹਾਡੇ ਸਾਥ ਦੀ ਆਪਾਂ ਨੂੰ ਜਿਹੜੀ ਹਮੇਸ਼ਾ ਜ਼ਰੂਰਤ ਹੈਗੀ ਆ। ਤੁਸੀਂ ਇੱਦਾਂ ਹੀ ਜਿਹੜਾ ਸਾਥ ਆ ਉਹ ਦਿੰਦੇ ਰਹੋ, ਅਤੇ ਜ਼ਰੂਰ ਜਿੱਦਾਂ ਬਾਕੀ ਸਰੋਤੇ ਵੀ ਕਹਿ ਰਹੇ ਆ, ਤੁਸੀਂ ਵੀ ਜ਼ਰੂਰ ਵੱਧ ਤੋਂ ਵੱਧ ਜਿਹੜੇ ਵੱਖ-ਵੱਖ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਹੈ। ਉੱਦਾਂ ਹੀ ਪੰਜਾਬੀ ਰੇਡੀਓ USA ਤੁਹਾਨੂੰ ਤੁਸੀਂ ਲਾਈਕ ਕਰਦੇ ਹੋ, ਚੰਗਾ ਲੱਗਦਾ ਆ, ਥੋੜ੍ਹੀ ਜਿਹੜੀ ਸਹਾਇਤਾ ਘੱਲਣਾ ਚਾਹੁੰਦੇ ਹੋ ਉਹ ਤੁਸੀਂ ਜਿਹੜੀ ਉਹ ਘੱਲਦੇ ਹੋ। ਇਹ ਨਹੀਂ ਆ ਵੀ ਅਸੀਂ ਜਿਹੜਾ ਕੁਛ ਮੰਗ ਕਰ ਰਹੇ ਹਾਂ, ਇਹ ਹੁੰਦਾ ਹੀ ਆ। ਆਪਾਂ ਜਦੋਂ ਕਿਸੇ ਚੀਜ਼ ਨੂੰ ਕੋਈ ਸਪੋਰਟ ਕਰਦੇ ਹਾਂ, ਆਪਣਾ ਹੁੰਦਾ ਵੀ ਆਪਾਂ ਵੱਧ ਤੋਂ ਵੱਧ ਉਸ ਨੂੰ ਜਿਹੜਾ ਉਹ ਅੱਗੇ ਲੈ ਕੇ ਜਾਈਏ। ਆਪਾਂ ਇਕੱਲੇ ਨਹੀਂ ਆ, ਦੁਨੀਆ ਦੇ ਵਿੱਚ ਟੌਪ ਲੈਵਲ ਦੇ ਸਾਰੇ ਜਾਣੇ ਜਿਹੜੇ ਫੰਡ ਰੇਜ਼ਿੰਗ ਜਿਹੜੇ ਆ ਉਹ ਆਪੋ ਆਪਣੇ ਜਿਹੜੀ ਉਹ ਕਰਦੇ ਆ, ਬੈਟਰ ਇਕਵਿਪਮੈਂਟ ਦੇ ਲਈ, ਬੈਟਰ ਪ੍ਰੋਗਰਾਮਿੰਗ ਦੇ ਲਈ, ਉਹ ਸਾਰੀਆਂ ਚੀਜ਼ਾਂ ਦੇ ਲਈ। ਸੋ ਇਹ ਸਾਰੀਆਂ ਚੀਜ਼ਾਂ ਤੁਹਾਡੇ ਵੱਲੋਂ ਹਰ ਇੱਕ ਤਰੀਕੇ ਦਾ ਜਿਹੜਾ ਦਿੱਤਾ ਹੋਇਆ ਸਮਰਥਨ ਆ ਇਹਨਾਂ ਪ੍ਰੋਗਰਾਮਾਂ ਨੂੰ ਹੋਰ ਅੱਗੇ ਵਧਾਉਣ ਦੇ ਲਈ ਹੀ, ਅੱਗੇ ਨਵੇਂ ਹੋਰ ਜਿਹੜੀ ਇਕਵਿਪਮੈਂਟ ਦੇ ਲਈ, ਨਵੇਂ ਹੋਰ EMPLOYEE ਜਿਹੜੇ ਆ ਉਹ ਹਾਇਰ ਕਰਨ ਦੇ ਲਈ, ਤਾਂ ਜੋ ਹੋਰ ਵੀ ਵਧੀਆ ਪ੍ਰੋਗਰਾਮਿੰਗ ਤੁਹਾਡੇ ਲਈ ਆਪਾਂ ਲੈ ਹੋਰ ਏਰੀਏ ਦੇ ਵਿੱਚ AM ਸ਼ੁਰੂ ਕਰਨ ਦੇ ਲਈ ਸਾਰਿਆਂ ਦਾ ਸਾਥ ਜਿਹੜਾ ਕਿ ਵੱਧ ਤੋਂ ਵੱਧ ਲੋਕ ਜੁੜਨ। ਸੋ ਦੇਖੋ ਰਾਜਕਨਵੀਰ ਸਿੰਘ ਜਿਹੜੇ ਸਰੋਤੇ ਸਾਡੇ 10 ਸਾਲਾਂ ਨਾਲ ਜੁੜੇ ਆ, ਉਹਨੇ ਦੇਖਿਆ ਹੋਊਗਾ ਜਿਹੜੇ ਰੇਡੀਓ ਸੁਣਦੇ ਵੀ ਸਾਡੀਆਂ ਵੀ ਐਡਵਰਟਾਈਜ਼ਮੈਂਟ ਬਹੁਤ ਘਟੀਆਂ ਆ, ਹਰ ਇੱਕ ਬਿਜ਼ਨਸ ਦੇ ਉੱਤੇ ਅਸਰ ਪਿਆ। NPR ਜਾਂ ਹੋਰ ਕਿੰਨੇ ਚੈਨਲ ਆ ਦੇਖੋ ਉਹ ਪੈਸੇ ਵੀ ਇਕੱਠੇ ਕਰਦੇ ਆ। ਜੀ ਸੋ ਆਪਾਂ ਇਹ ਨਹੀਂ ਕਹਿੰਦੇ ਵੀ ਕਿੰਨੀ ਲਿਮਿਟ ਹੋਵੇ, ਜਿੰਨਾ ਵੀ ਕੋਈ ਜਿੰਨਾ ਕਿਸੇ ਦਾ ਸਰਦਾ, ਕੋਈ ਦੇਖੋ ਮਜਬੂਰੀ ਨਹੀਂ ਅਸੀਂ ਕਹਿ ਰਹੇ, ਹਰ ਇੱਕ ਨੂੰ ਇਹ ਨਹੀਂ ਕਹਿ ਰਹੇ ਵੀ ਧੱਕੇ ਦੇ ਨਾਲ ਹੀ ਕਰੋ। ਜਿਹੜਾ ਕਰ ਸਕਦਾ ਆ ਉਹ ਜਿੰਨੀ ਕਰ ਸਕਦਾ ਉਹ ਕਰੇ, ਕੋਈ ਇਸ ਦੇ ਵਿੱਚ ਸਾਡੇ ਵੱਲੋਂ ਕੋਈ ਇਹ ਨਹੀਂ ਹੈ, ਧੱਕਾ ਨਹੀਂ ਆ। ਬਾਕੀ ਇਹ ਵੀ ਪ੍ਰਮਾਤਮਾ ਦੀ ਮਿਹਰ ਆ, ਤੁਸੀਂ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਜਿਹੜੀ ਆ ਉਹ ਇਸ ਚੀਜ਼ ਨੂੰ ਸਮਝਦੇ ਹੋਏ ਸਾਥ ਜਿਹੜੇ ਉਹ ਦੇ ਰਹੇ ਹੋ, ਜਿਹੜਾ ਤੁਸੀਂ ਸੋਚਦੇ ਹੋ ਵੀ ਪੰਜਾਬੀਆਂ ਦੀ ਇਹ ਆਵਾਜ਼ ਹੈਗੀ ਆ ਵੀ ਇੱਦਾਂ ਹੀ ਜਿਹੜੀ ਆ ਉਹ ਨਿਰਵਿਘਨ ਚੱਲਦੀ ਰਹੇ। ਸੋ ਇਸ ਚੀਜ਼ ਦੇ ਲਈ ਤੁਸੀਂ ਹਮੇਸ਼ਾ ਸਾਥ ਦੇ ਰਹੇ ਹੋ। ਸੋ ਇੱਦਾਂ ਹੀ ਸਾਥ ਦੀ ਜਿਹੜੀ ਆ ਅਸੀਂ ਉਮੀਦ ਆਉਣ ਵਾਲੇ ਸਮੇਂ 'ਚ ਵੀ ਰੱਖਦੇ ਹਾਂ। ਆਪਾਂ ਪਰਮਿੰਦਰ ਸੰਘਾ ਜੀ, ਸਤਿ ਸ਼੍ਰੀ ਅਕਾਲ ਜੀ। ਪਰਮਿੰਦਰ ਸੰਘਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੋਨਾਂ ਭਰਾਵਾਂ ਨੂੰ ਤੇ ਸੁਣਨ ਵਾਲੇ ਸਰੋਤਿਆਂ ਨੂੰ ਜੀ 10ਵੀਂ ਵਰ੍ਹੇਗੰਢ ਦੀਆਂ ਬਹੁਤ ਵਧਾਈਆਂ ਜੀ ਤੁਹਾਨੂੰ। ਥੈਂਕ ਯੂ ਜੀ, ਥੈਂਕ ਯੂ ਜੀ। ਤੇ ਸਾਰੇ ਹੀ ਪ੍ਰੋਗਰਾਮ ਤੁਹਾਡੇ ਬਹੁਤ ਕਮਾਲ ਹੁੰਦੇ ਜੀ, ਸਾਰੀ ਇਨਫੋਰਮੇਸ਼ਨ ਘਰ ਬੈਠੇ ਨੂੰ ਮਿਲਦੀ, ਤੇ ਗੁਰਬਾਣੀ ਦਾ ਅਥਾਹ ਜਿਹੜਾ ਲਾਹਾ ਸੰਗਤਾਂ ਲੈ ਰਹੀਆਂ, ਤੇ ਏਦਾਂ ਹੀ ਮਹਾਰਾਜ ਲੰਬੀਆਂ ਤਰੱਕੀਆਂ ਤੁਹਾਨੂੰ ਬਖਸ਼ੇ। ਤੇ ਸਾਰੇ ਆਪਣੇ ਭਾਈਆਂ ਭੈਣਾਂ ਦਾ ਫਰਜ਼ ਬਣਦਾ ਕਿ ਵੱਧ ਤੋਂ ਵੱਧ ਸਪਾਂਸਰ ਕਰੀਏ ਤੇ ਸਪੋਰਟ ਕਰੀਏ ਆਪਣੇ ਭਰਾਵਾਂ ਦੀ, ਤਾਂ ਜੋ ਇਹ ਲੰਮੀ ਉਮਰ, ਲੌਂਗ ਲਾਈਫ, ਇਹ ਜਿਹੜਾ ਪ੍ਰੋਗਰਾਮ ਸਾਡਾ ਤਰੱਕੀਆਂ ਤੇ ਜਾਵੇ। ਥੈਂਕ ਯੂ ਜੀ, ਧੰਨਵਾਦ। ਬਹੁਤ ਸਾਰੇ ਸਰੋਤੇ, ਧੰਨਵਾਦ। ਸੋ ਰਾਜਕਨਵੀਰ ਸਿੰਘ, ਬਹੁਤ ਸਾਰੇ ਸਰੋਤੇ ਫੇਸਬੁੱਕ ਤੋਂ ਸਾਰਿਆਂ ਤੋਂ ਮਾਫੀ ਮੰਗਦੇ ਆ, ਆਪਾਂ ਸਾਰਿਆਂ ਦੇ ਨਾਮ ਨਹੀਂ ਲੈ ਸਕਦੇ ਕਿਉਂਕਿ ਬਹੁਤ ਜ਼ਿਆਦਾ ਕਮੈਂਟ ਆ ਰਹੇ ਹੈਗੇ ਜੀ। ਸਾਰਿਆਂ ਦਾ ਬਹੁਤ ਧੰਨਵਾਦ, ਬਹੁਤ ਸਾਰਿਆਂ ਦਾ ਹੀ ਧੰਨਵਾਦ। ਫੇਸਬੁੱਕ ਦੇ ਉੱਤੇ ਵੀ, YouTube ਦੇ ਉੱਤੇ ਲਾਈਵ ਜਿਹੜਾ ਚੱਲ ਰਿਹਾ ਉਸ ਦੇ ਉੱਤੇ ਵੀ ਬਹੁਤ ਸਾਰੇ ਜਿਹੜੇ ਸਰੋਤੇ ਆ ਉਹ ਲਗਾਤਾਰ ਆਪਾਂ ਨੂੰ ਜਿਹੜੀਆਂ ਉੱਥੇ ਵਧਾਈਆਂ ਦੇ ਰਹੇ ਆ। ਸੋ ਸਾਰਿਆਂ ਦਾ ਹੀ ਅਸੀਂ ਬਹੁਤ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਅਗਲੇ ਕਾਲਰ ਨੇ ਲਾਲੀ ਸ਼ੀਨਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਜੀ, ਸਤਿ ਸ਼੍ਰੀ ਅਕਾਲ। ਤੇ ਅਜੋਤ ਖਾਲਸਾ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੂਰੇ ਪਰਿਵਾਰ ਨੂੰ, ਬਲਿੰਦਰ ਭੈਣ ਜੀ ਉਹਨਾਂ ਨੂੰ। ਪ੍ਰੋਗਰਾਮ ਤੇ ਵੀਰ ਜੀ ਤਾਰੀਫ ਵਾਲੀ ਤੇ ਗੱਲ ਹੀ ਕੋਈ ਨਹੀਂ, ਇੰਤਹਾਈ ਬਹੁਤ ਵਧੀਆ ਨੇ, ਇੱਕ ਤੋਂ ਵੱਧ ਇੱਕ ਖੂਬਸੂਰਤ ਨੇ ਭਾਈ, ਬਹੁਤ ਜ਼ਿਆਦਾ। ਖਾਸ ਕਰਕੇ ਅਪਡੇਟ ਅਮਰੀਕਾ ਤੁਸੀਂ ਦੋਨੋਂ ਟਾਈਮ ਦੇ ਰਹੇ ਹੋ, ਬਹੁਤ ਜ਼ਿਆਦਾ ਜਾਣਕਾਰੀ ਦੇ ਰਹੇ ਹੋ ਵੀਰ ਜੀ, ਘਰ ਬੈਠੇ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ। ਤੇ ਮੈਂ ਨਰਵਸ ਹੋ ਰਿਹਾ, ਮੈਂ ਹੁਣ ਇਹ ਕਦੀ ਗੱਲ ਨਹੀਂ ਕਰਦਾ, ਲੇਕਿਨ ਰਹਿ ਨਹੀਂ ਹੋਇਆ ਅੱਜ ਵਧਾਈ ਦੇਣ ਤੋਂ। ਬਾਕੀ ਵੀਰ ਜੀ YouTube ਜਿਹੜੀ ਆ ਉਹ ਸਾਰੇ ਭੈਣ ਭਰਾ, ਰਿਸ਼ਤੇਦਾਰਾਂ ਨੂੰ, ਦੋਸਤਾਂ ਨੂੰ ਕਹਿ ਕੇ ਕਰਵਾਓ, ਵੱਧ ਤੋਂ ਵੱਧ ਜਿੰਨਾ ਹੋ ਸਕੇ ਆਪਾਂ ਇਸ ਪਰਿਵਾਰ ਨਾਲ ਖੜੀਏ। ਆਪਣਾ ਪਰਿਵਾਰ ਹੈ ਰੇਡੀਓ ਪੰਜਾਬੀ USA, ਤੇ ਜਿੰਨਾ ਹੋ ਸਕੇ ਸਾਰੇ ਭੈਣ ਭਰਾ ਇਕੱਠੇ ਕਰੀਏ। ਪ੍ਰੋਗਰਾਮਾਂ ਵੱਲੋਂ ਤੇ ਵੀਰ ਦੀ ਤਾਰੀਫ ਕਰਨਾ ਕੋਈ ਜ਼ਰੂਰਤ ਹੀ ਨਹੀਂ, ਇੰਨੇ ਵਧੀਆ ਨੇ ਸਾਰੇ, ਬਹੁਤ ਜ਼ਿਆਦਾ ਖੂਬਸੂਰਤ। ਅਸੀਂ ਸਾਡਾ 3 ਘੰਟੇ ਦਾ ਫਰਕ ਹੈ, ਫਿਰ ਵੀ ਅਸੀਂ ਐਡਿਕਟਡ ਹੋਏ ਪਏ ਆ। ਤੁਹਾਡਾ ਪ੍ਰੋਗਰਾਮ ਅਪਡੇਟ, ਮਿੰਟੂ ਭਾਜੀ ਦਾ, ਪੰਨੂ ਭਾਜੀ ਦਾ, ਸਾਰੀ ਇਨਫੋਰਮੇਸ਼ਨ ਭਾਜੀ ਇੱਥੋਂ ਦੀ, ਪੰਜਾਬ ਦੀ ਹਰ ਇੱਕ ਖਬਰ ਤੁਹਾਡੇ ਕੋਲ ਮਿਲਦੀ ਹੈ ਵੀਰ ਜੀ। ਬਹੁਤ ਧੰਨਵਾਦ ਹੈ ਵੀਰ ਜੀ, ਹੱਥ ਜੋੜ ਕੇ ਤੁਹਾਡਾ ਥੈਂਕ ਯੂ ਜੀ, ਬਹੁਤ ਧੰਨਵਾਦ ਵੀਰ ਜੀ। ਧੰਨਵਾਦ ਲਾਲੀ ਜੀ, ਬੜੀ ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ। ਬਹੁਤ ਖਾਲਸਾ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਸੋ ਕਈ ਜਿਹੜੇ ਪੁੱਛ ਰਹੇ ਨੇ ਡੋਨੇਟ ਕਿੱਦਾਂ ਕਰ ਸਕਦੇ ਆ, ਉਸ ਦੇ ਲਈ ਵੱਖ ਤਰੀਕੇ ਜਿਹੜੇ ਉਹ ਹੈਗੇ ਨੇ। ਤੁਸੀਂ ਪੰਜਾਬੀ ਰੇਡੀਓ USA ਦੀ ਜਿਹੜੀ ਵੈਬਸਾਈਟ punjabiradio.usa.com ਦੇ ਉੱਤੇ ਜਾ ਕੇ ਡੋਨੇਟ ਵਾਲੇ ਬਟਨ ਦੇ ਉੱਤੇ ਜਾ ਕੇ ਉਹ ਫਿਰ ਤੁਹਾਨੂੰ PayPal ਦੀ ਜਿਹੜੀ ਵੈਬਸਾਈਟ 'ਤੇ ਲੈ ਜਾਊਗਾ। ਜੇ ਉਸ ਨੂੰ ਤੁਸੀਂ ਮੰਥਲੀ ਕਰਨਾ ਚਾਹੁੰਦੇ ਹੋ ਜਾਂ 1 ਟਾਈਮ ਕਰਨਾ ਚਾਹੁੰਦੇ ਹੋ, ਤੁਸੀਂ ਉਸ ਦੇ ਜ਼ਰੀਏ ਜਿਹੜਾ ਉਹ ਤੁਸੀਂ ਕਰ ਸਕਦੇ ਹੋ। ਬਾਕੀ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਉੱਥੇ ਤੁਸੀਂ ਇਨਫੋਰਮੇਸ਼ਨ ਜਿਹੜੀ ਆ ਉਹ ਸੈਂਡ ਜਿਹੜੀ ਆ ਉਹ ਲਿਖਵਾ ਕੇ ਜਿਹੜਾ ਕਰ ਸਕਦੇ ਹੋ, ਜਾਂ ਤੁਸੀਂ ਸਾਡੇ ਐਡਰੈਸ 3750 ਮੱਕੀ ਰੋਡ Suite B, ਸੈਨ ਹੋਜ਼ੇ, ਕੈਲੀਫੋਰਨੀਆ 95127
ਇੱਥੇ ਜਿਹੜਾ ਆ ਉਹ ਆਪਣੀ ਚਿੱਠੀ ਦੇ ਜ਼ਰੀਏ ਜਿਹੜੀ ਆ ਉਹ ਸਹਾਇਤਾ ਕਰ ਸਕਦੇ ਹੋ। ਦੇਖੋ ਵੀ ਆਪਾਂ ਆਪਣੇ ਵੱਲੋਂ ਜਿਹੜੀ ਇਹੀ ਟਰਾਈ ਹੈਗੀ ਆ ਵੀ ਕੋਈ ਵੀ ਜਿਹੜਾ ਵਾਂਝਾ ਨਾ ਰਹਿ ਜਾਵੇ ਕਿਸੇ ਵੀ ਤਰੀਕੇ ਤੋਂ। ਸਵੇਰ ਤੋਂ ਲੈ ਕੇ ਆਪਣਾ ਗੁਰਬਾਣੀ ਦੇ ਜਿਹੜੇ ਪ੍ਰੋਗਰਾਮ ਆ ਉਹ ਚੱਲਦੇ ਆ, ਤੜਕੇ ਸਵੇਰ ਤੋਂ ਸ਼ੁਰੂ ਹੋ ਜਾਂਦੇ ਆ, ਫਿਰ ਖਬਰਾਂ ਆਉਂਦੀਆਂ ਨੇ, ਆਪਾਂ ਉਹ ਸਾਰਾ ਕੁਛ ਆਉਂਦਾ, ਆਤਮਿਕ ਆਨੰਦ, ਫਿਰ ਪੰਜਾਬ ਦੀਆਂ ਸਰਗਰਮੀਆਂ, ਗੀਤਾਂ ਦੇ ਜਿਹੜੇ ਪ੍ਰੋਗਰਾਮ, ਵੱਖ-ਵੱਖ ਜਿਹੜੀਆਂ ਆਰਗੇਨਾਈਜੇਸ਼ਨਸ ਦੇ ਦੁਆਰਾ ਕੀ ਇਸ ਟਾਈਮ ਸਿੱਖਾਂ ਦੇ ਨਾਲ, ਪੰਜਾਬੀਆਂ ਦੇ ਨਾਲ, ਆਪਣੀ ਕਮਿਊਨਿਟੀ ਦੇ ਨਾਲ ਜੁੜੇ ਹੋਏ ਮਸਲੇ ਜਿਹੜੇ ਆ ਉਸ ਨੂੰ ਸੁਲਝਾਉਣ ਦੀ ਜਾਂ ਉਹਨਾਂ ਤੱਕ ਉਹਨਾਂ ਬਾਰੇ ਜਾਗਰੂਕਤਾ ਲਿਆਉਣ ਦੀ ਜਿਹੜੀ ਕੋਸ਼ਿਸ਼ ਆ। ਵੱਖੋ ਵੱਖਰੇ ਡਾਕਟਰਸ ਨੂੰ ਜਿਹੜਾ ਉੱਥੇ ਲਿਆਂਦਾ ਜਾਂਦਾ ਆ, ਹੋਮ ਰੈਮਡੀਜ਼ ਦੀਆਂ ਜਿਹੜੀਆਂ ਇਸ ਦੇ ਵਿੱਚ ਗੱਲਾਂ ਹੁੰਦੀਆਂ ਆ, ਸਿੱਖ ਹਿਸਟਰੀ ਦੀਆਂ, ਸਿੱਖ ਇਤਿਹਾਸ ਦੀਆਂ, ਸਿੱਖ ਵਿਰਾਸਤ ਦੀਆਂ ਗੱਲਾਂ, ਪੰਜਾਬ ਦੇ ਲਹਿੰਦੇ ਪੰਜਾਬ 'ਚ ਰਹਿ ਗਏ ਜਿਹੜੇ ਗੁਰੂ ਧਾਮ ਆ ਉਹਨਾਂ ਬਾਰੇ ਵਿਸ਼ੇਸ਼ ਜਿਹੜਾ ਪ੍ਰੋਗਰਾਮ ਆ ਉਹ ਲਿਖਿਆ ਗਿਆ ਆ। ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦੀ ਜੀਵਨੀ ਦੇ ਉੱਤੇ ਰੇਡੀਓ ਡਰਾਮਾ ਚੱਲ ਰਿਹਾ ਆ, ਹੋਰ ਕਿੰਨਾ ਕੁਛ ਜਿਹੜਾ ਆਪਾਂ ਉਹ ਲੈ ਕੇ ਸ਼ਾਮ ਨੂੰ ਜਿਹੜੇ ਪ੍ਰੋਗਰਾਮ ਲਾਈਵ ਹੁੰਦੇ ਆ ਉਹ ਕੈਨੇਡਾ ਦੇ ਗੁਰੂ ਘਰਾਂ ਤੋਂ ਵੱਖ-ਵੱਖ ਤੁਸੀਂ ਦੇਖੋ ਵੀ ਇੰਨੀਆਂ ਕਾਲ ਸਾਨੂੰ ਆਉਂਦੀਆਂ ਉੱਥੋਂ, ਢਾਡੀ ਵਾਰਾਂ, ਕਥਾਵਾਚਕ ਜਿਹੜੇ ਹੁੰਦੇ, ਇੰਨੇ ਵਧੀਆ ਪ੍ਰੋਗਰਾਮ ਆ। ਸਾਰੇ ਲੋਕ ਉਹਦੀ ਜਿਹੜੀ ਸ਼ਲਾਘਾ ਕਰਦੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਤੇ ਪ੍ਰੋਗਰਾਮ ਆਪਣਾ ਜਿਹੜਾ ਸਮਾਪਤੀ ਵਾਲਾ ਕੁਛ ਕੁ ਹੋਰ ਜਿਹੜੀਆਂ ਕਾਲਸ ਆ ਉਹ ਆਪਾਂ ਲੈ ਕੇ ਤੇ ਫਿਰ ਅੱਗੇ ਜਿਹੜਾ ਆਪਾਂ ਵੱਧਦੇ ਹਾਂ। ਅਵਤਾਰ ਸਿੰਘ ਲਾਲੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਦੋਹਾਂ ਵੀਰਾਂ ਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ। ਥੈਂਕ ਯੂ ਜੀ। ਜੀ ਥੈਂਕ ਯੂ ਜੀ। ਤੁਹਾਨੂੰ ਵੀ ਜੀ, ਤੁਹਾਨੂੰ ਵੀ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ ਜੀ। ਤੇ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਮਾਇਆ ਦੇਵੀ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਾਰਿਆਂ ਨੂੰ, ਬਲਵਿੰਦਰ ਭੈਣ ਜੀ ਨੂੰ, ਸੋਨੂੰ, ਦੋਨਾਂ ਵੀਰਾਂ ਨੂੰ ਬਹੁਤ ਬਹੁਤ ਵਧਾਈਆਂ। ਤੇ ਤੜਕੇ ਤੋਂ ਲਾ ਕੇ ਸੁਣਨ ਲੱਗ ਜਾਈਦਾ, ਜਾਨੀ ਸਾਰੀ ਦਿਹਾੜੀ ਜੀ ਲੱਗਾ ਰਹਿੰਦਾ। ਵੀਰ ਜੀ ਮੈਂ ਤਾਂ ਤੁਹਾਨੂੰ ਸੀਸਾਂ ਹੀ ਦਿੰਨੀ ਹੈਗੀ। ਧੰਨਵਾਦ ਜੀ। ਮੈਂ ਤਾਂ ਕਹਿੰਦੀ ਹਾਂ ਵੱਡੀਆਂ ਵੱਡੀਆਂ ਉਮਰਾਂ ਵਾਲੇ ਹੋਵੋ, ਤੁਹਾਡਾ ਤਰੱਕੀ ਕਰੇ ਸਟੂਡੀਓ, ਹੈ ਨਾ। ਥੈਂਕ ਯੂ ਜੀ। ਧੰਨਵਾਦ ਜੀ। ਪਰਮਾਤਮਾ ਰਾਜੀ ਖੁਸ਼ੀ ਰੱਖੇ ਸਾਨੂੰ, ਮਿਹਰਬਾਨੀ। ਵੱਡੀਆਂ ਉਮਰਾਂ ਵਾਲੇ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਆਸ਼ੀਰਵਾਦ ਦੇਣ ਲਈ ਜੀ। ਤੇ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਹੋਏ ਰਾਜ ਸਿੰਘ ਜੀ, ਸਤਿ ਸ਼੍ਰੀ ਅਕਾਲ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਤੁਹਾਡੀ ਬੈਕਗ੍ਰਾਉਂਡ ਤੇ ਜਿੰਨੀ ਵੀ ਟੀਮ ਹੈ ਭਾਜੀ, ਸਾਰਿਆਂ ਨੂੰ ਬਹੁਤ 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 ਜ਼ਿਆਦਾ 10 ਸਾਲ ਦੀ ਵਧਾਈ ਹੋਵੇ। ਧੰਨਵਾਦ ਜੀ। ਤੇ ਮੈਂ ਵੀਰ ਜੀ ਇੱਕ ਗੱਲ ਕਰਨੀ ਸੀਗੀ ਵੈਸੇ ਹੀ ਹਾਸੇ ਨਾਲ ਜੀ। ਤੁਹਾਨੂੰ ਤਾਂ ਸਾਰੇ ਜਣੇ ਵਧਾਈ ਦੇਈ ਜਾਂਦੇ ਆ ਨਾ, ਮੈਂ ਵੀ ਦੇ ਰਿਹਾ, ਪਰ ਤੁਸੀਂ ਦੱਸੋ ਪਾਰਟੀ ਕਦੋਂ ਦੇਣੀ ਹੈ? ਮੈਂ ਦੂਰ ਬਹੁਤ ਬੈਠਾ, ਨਹੀਂ ਤਾਂ ਮੈਂ ਸਟੂਡੀਓ ਆ ਜਾਣਾ ਸੀਗਾ ਤੁਹਾਡੇ। ਜੀ। ਤੇ ਤੁਸੀਂ ਤਾਂ ਹਾਂਜੀ ਜਦ ਮਰਜੀ ਆ ਜਾਓ, ਨੋ ਪ੍ਰੋਬਲਮ ਜੀ। ਵੈਲਕਮ, ਮੋਸਟ ਵੈਲਕਮ। ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਇੱਕੋ ਹੀ ਅਰਦਾਸ ਕਰਦਾ ਗੁਰੂ ਸਾਹਿਬ ਅੱਗੇ ਕਿ ਤਾਤੀ ਵਾਹ ਨਾ ਲੱਗੇ, ਪਾਰ ਬ੍ਰਹਮ ਸ਼ਰਣਾਈ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ। ਮਾਰੇ ਤੁਹਾਨੂੰ ਪੂਰੀ ਟੀਮ ਨੂੰ ਤੇ ਦੋਨੋਂ ਵੀਰਾਂ ਨੂੰ ਤੰਦਰੁਸਤੀ, ਚੜ੍ਹਦੀ ਕਲਾ, ਐ ਵੱਡੀਆਂ ਵੱਡੀਆਂ ਉਮਰਾਂ ਗੁਰੂ ਸਾਹਿਬ ਕਰਨ ਜੀ। ਧੰਨਵਾਦ ਜੀ। ਬਹੁਤ ਬਹੁਤ ਸਾਰੀ ਟੀਮ। ਥੈਂਕ ਯੂ ਜੀ। ਮਿਹਰਬਾਨੀ ਮਿਹਰਬਾਨੀ ਜੀ। ਤੇ ਬਿਲਕੁਲ ਸ਼ਾਮ ਦੇ ਜਿਹੜੇ ਪ੍ਰੋਗਰਾਮ ਹੋਣਗੇ ਉਹਨਾਂ ਵਿੱਚ ਵੀ ਤੁਸੀਂ ਜਿਹੜੀ ਆ ਕਾਲ ਕਰਕੇ ਆਪਣੇ ਜਿਹੜੀ ਵਧਾਈ ਆ, ਆਪਣੇ ਜਿਹੜੇ ਫੀਡਬੈਕ ਆ ਉਹ ਤੁਸੀਂ ਦੇ ਸਕਦੇ ਆ। ਅਗਲੇ ਜਿਹੜੇ ਕਾਲਰ ਨੇ ਜਸਵੀਰ ਸਹੋਤਾ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਸਿਆਟਲ ਤੋਂ ਬੋਲਦਾ। ਮੇਰੇ ਵੱਲੋਂ 10ਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ, ਆਪਣੇ ਪੰਜਾਬੀ ਰੇਡੀਓ USA ਪਰਿਵਾਰ ਨੂੰ। ਥੈਂਕ ਯੂ ਜੀ। ਧੰਨਵਾਦ ਜੀ। ਤੇ ਅਸੀਂ ਸਿਆਟਲ 'ਚ ਬਹੁਤ ਜ਼ਿਆਦਾ ਮਿਸ ਕਰਦੇ ਆ ਰੇਡੀਓ ਨੂੰ। ਜਦੋਂ ਤੁਸੀਂ ਬਹੁਤ ਚਿਰ ਪਹਿਲਾਂ ਸਟਾਰਟ ਕੀਤਾ ਸੀ ਇੱਥੇ, ਉਦੋਂ ਕਾਫੀ ਚਿਰ ਲਗਾਤਾਰ ਸੁਣਦੇ ਰਹੇ। ਹੁਣ ਤਾਂ ਸਿਰਫ ਫੋਨਾਂ ਤੇ ਹੀ ਸੁਣਦੇ ਆ ਜੀ। ਜੀ ਜੀ। ਤੇ ਹਾਂਜੀ ਮੈਂ ਜਿੱਦਾਂ ਖਾਸ ਜਿਹੜੇ ਖਬਰ ਤੇ ਨਜ਼ਰ, ਗੁਰਬਾਣੀ ਦਾ ਪ੍ਰੋਗਰਾਮ ਤੇ ਅਪਡੇਟ ਅਮਰੀਕਾ, ਇਹ ਜ਼ਰੂਰ ਸੁਣਦਾ ਜੀ ਜਦੋਂ ਵੀ ਕੰਮ ਤੋਂ ਆਉਣਾ ਹੈ, ਭਾਵੇਂ ਮੈਂ ਰਿਕਾਰਡਿੰਗ ਸੁਣਾ, ਭਾਵੇਂ ਮੈਂ ਲਾਈਵ ਸੁਣਾ। ਤੇ ਇਹ ਬਹੁਤ ਮਿਸ ਕਰਦਾ। ਤੇ ਮੈਂ ਹੋ ਸਕੇ ਤਾਂ ਮੈਨੂੰ ਤੁਹਾਨੂੰ ਮੈਂ ਐਡਰੈਸ ਦਊਂਗਾ, ਫਿਰ ਮੈਂ ਪਲੀਜ਼ ਰੇਡੀਓ ਭੇਜਿਓ ਜਾ ਕੇ, ਤਾਂ ਕਿ ਮੈਂ ਘਰੇ ਵੀ ਜਿਹੜਾ 24 ਆਵਰ ਇਹ ਚੱਲਦਾ ਰਹੇ। ਸ਼ਾਮ ਨੂੰ ਜਿਹੜੀ ਗੁਰਬਾਣੀ ਆਉਂਦੀ ਉਹ ਵੀ ਅਸੀਂ ਜ਼ਰੂਰ ਸੁਣਦੇ ਹਾਂ ਜੀ। ਜੀ। ਤੇ ਧੰਨਵਾਦ ਜੀ ਬਹੁਤ ਬਹੁਤ। ਸੋ ਇੱਕ ਵਾਰੀ ਫਿਰ ਸਾਰਿਆਂ ਨੂੰ ਵਧਾਈਆਂ ਜੀ, ਬਹੁਤ ਬਹੁਤ ਜੀ ਤੁਹਾਨੂੰ। ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ। ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਆਪਾਂ ਇੰਟਰਨੈਟ ਰੇਡੀਓ ਸਪੈਸ਼ਲੀ ਡਿਜ਼ਾਈਨ ਕੀਤੇ ਹੈਗੇ ਆ। ਉਹ ਤੁਸੀਂ ਦੁਨੀਆ 'ਚ ਕਿਤੇ ਵੀ ਚਲਾ ਸਕਦੇ ਹੈਗੇ। ਹਾਂਜੀ ਇਕੱਲਾ ਪੰਜਾਬੀ ਰੇਡੀਓ USA ਲਾਈਵ ਨਹੀਂ, ਉਹ 'ਚ ਪੰਜਾਬੀ ਗਾਣਿਆਂ ਵਾਲਾ ਵੀ ਇੱਕ ਹੈਗੀ ਆ ਸਟਰੀਮ, ਹਿੰਦੀ ਗਾਣਿਆਂ ਵਾਲੀ, ਗੁਰੂ ਘਰ ਵੱਖ-ਵੱਖ, ਕੈਨੇਡਾ ਦੇ ਗੁਰੂ ਘਰ, ਬੇ ਏਰੀਏ ਦੇ ਗੁਰੂ ਘਰ, ਹੋਰ ਦਰਬਾਰ ਸਾਹਿਬ, ਸਾਰੇ ਜਿਹੜੇ ਉੱਥੇ ਲਾਈਵ ਸਟਰੀਮ ਆ, ਕਿਸੇ ਟਾਈਮ ਵੀ ਤੁਸੀਂ ਉਹ ਜਿਹੜਾ ਸੁਣ ਸਕਦੇ। ਬਹੁਤ ਵਧੀਆ ਰੇਡੀਓ ਸੈਟਸ ਹੈਗੇ, ਉਹ ਤੁਹਾਨੂੰ ਮੇਲ ਕਰ ਸਕਦੇ ਆ ਜੀ। ਤੇ ਅਗਲੇ ਕਾਲਰ ਨੇ ਜਸਗੁਣ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਜਸਗੁਣ ਹੈਗਾ ਤੇ ਮੈਂ 9 ਸਾਲ ਦੀ ਆ। ਵੈਰੀ ਗੁੱਡ। ਤੇ ਕਿੱਥੋਂ ਬੋਲਦੇ ਹੋ ਤੁਸੀਂ? ਅਸੀਂ ਨਿਊਯਾਰਕ। ਵੈਰੀ ਗੁੱਡ।
ਜੀ ਤੇ ਕੀ ਕਹਿਣਾ ਹੈ ਤੁਸੀਂ? ਕੰਗ੍ਰੈਚੁਲੇਸ਼ਨਸ ਤੇ ਮੈਂ ਤੇ ਮੇਰੀ ਮੰਮੀ ਹਰ ਰੋਜ਼ ਸਾਡਾ ਪ੍ਰੋਗਰਾਮ ਸੁਣਦੇ ਆ ਤੇ ਲਾਈਕ ਕਰਦੇ ਆ। ਥੈਂਕ ਯੂ ਬੇਟਾ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ। ਥੈਂਕ ਯੂ ਜੀ। ਬਹੁਤ ਚੰਗਾ ਲੱਗਦਾ ਜਦੋਂ ਇਦਾਂ ਛੋਟੇ ਛੋਟੇ ਬੱਚੇ ਕਾਲ ਕਰਦੇ ਨੇ। ਸੋ ਦੇਖੋ ਬੱਚਿਆਂ ਦਾ ਪ੍ਰੋਗਰਾਮ ਵੀ ਝਿਲਮਿਲ ਤਾਰੇ ਆ ਜੀ, ਜ਼ਰੂਰ ਉਸ ਦੇ ਵਿੱਚ ਹਿੱਸਾ ਲਿਆ ਕਰੋ ਸੈਟਰਡੇ ਨੂੰ ਜੀ, ਬਿਲਕੁਲ। ਤੇ ਅਗਲੇ ਜਿਹੜੇ ਕਾਲਰ ਨੇ ਜਸਦੀਪ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਤੇ ਵਧਾਈਆਂ ਭਾਜੀ ਪਹਿਲਾਂ ਤਾਂ ਤੁਹਾਨੂੰ ਜੀ ਬਹੁਤ ਬਹੁਤ 10 ਸਾਲ ਪੂਰੇ ਹੋਣ ਦੀਆਂ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਭਾਜੀ ਮੈਂ ਇੱਥੋਂ ਟੋਰਾਂਟੋ ਤੋਂ ਬੋਲ ਰਿਹਾ ਜੀ, ਕੈਨੇਡਾ ਤੋਂ। ਜੀ ਜੀ। ਤੇ ਮੈਂ ਤੁਹਾਡਾ ਪ੍ਰੋਗਰਾਮ ਪਿਛਲੇ ਤਕਰੀਬਨ 6 ਸਾਲਾਂ ਤੋਂ ਸੁਣ ਰਿਹਾ ਤੇ ਤਕਰੀਬਨ ਪਿਛਲੇ 4 ਸਾਲਾਂ ਤੋਂ ਮਤਲਬ ਐਵਰੀ ਡੇ ਤੁਹਾਡਾ ਕੋਈ ਪ੍ਰੋਗਰਾਮ ਨਹੀਂ ਮਿਸ ਕੀਤਾ ਮੈਂ ਅਪਡੇਟ ਅਮਰੀਕਾ। ਥੈਂਕ ਯੂ ਜੀ, ਥੈਂਕ ਯੂ ਜੀ। ਇੱਕ ਦੋ ਤਿੰਨ ਮੈਂ ਗੱਲਾਂ ਕਹਿਣੀਆਂ ਚਾਹੁੰਦਾ। ਇੱਕ ਗੱਲ ਤਾਂ ਜੀ ਇਹ, ਮੈਂ ਤੁਹਾਡਾ ਪ੍ਰੋਗਰਾਮ ਸੁਣ ਕੇ ਜਿਵੇਂ ਤੁਸੀਂ ਕਹਿੰਦੇ ਰਹਿੰਦੇ ਹੋ ਨਾ ਵੀ ਜਿਹੜਾ ਬੰਦਾ ਐਲੀਜੀਬਲ ਹੈਗਾ ਸਿਟੀਜ਼ਨਸ਼ਿਪ ਅਪਲਾਈ ਕਰੋ, ਮੈਂ ਤੁਹਾਡਾ ਪ੍ਰੋਗਰਾਮ ਸੁਣ ਕੇ ਮੈਂ ਆ ਪਿੱਛੇ ਹੁਣ ਸਿਟੀਜ਼ਨਸ਼ਿਪ ਅਪਲਾਈ ਕੀਤੀ ਆ। ਠੀਕ ਹੈ ਜੀ, ਬਹੁਤ ਘੋਲ ਕਰ ਰਿਹਾ ਸੀਗਾ ਹਨਾ ਜੀ ਜੀ ਜੀ। ਤੇ ਇਹਨੂੰ ਤੁਸੀਂ ਹੋਰ ਵੀ ਖਬਰਾਂ ਮੈਂ ਤੁਹਾਡੀ ਸੂਰਤ ਨੂੰ ਵੀ ਕਹਿਣਾ ਵੀ ਜੋ ਤੁਸੀਂ ਸੁਜੈਸ਼ਨ ਦਿੰਦੇ ਹੁੰਦੇ ਨੇ ਭਾਈ, ਤੁਸੀਂ ਦੋਨੇ ਹਰਜੋਤ ਸਿੰਘ ਜੀ ਤੇ ਤੁਸੀਂ ਦੇ ਰਹੇ ਹੁੰਦੇ ਹੋ ਵੀ ਤੁਹਾਨੂੰ ਜ਼ਰੂਰ ਮੰਨਣਾ ਚਾਹੀਦਾ। ਇੱਥੇ ਦੇ ਸਿਟੀਜ਼ਨ ਜਿਹੜੇ ਅਮਰੀਕਨ ਨੇ ਬਹੁਤ ਵਧੀਆ ਹੁੰਦੇ ਨੇ ਜੀ ਜੀ। ਤੇ ਸਾਡੇ ਇੱਥੇ ਭਾਜੀ ਪਿੰਡਾਂ ਦੇ ਵਿੱਚ ਰੇਡੀਓ ਪ੍ਰੋਗਰਾਮ ਤਾਂ ਬਹੁਤ ਚੱਲਦੇ ਆ, ਪਰ ਕੋਈ ਵੀ ਏਦਾਂ ਨਿਊਜ਼ ਡੈਡੀਕੇਟਡ ਪ੍ਰੋਗਰਾਮ ਇੱਕ ਵੀ ਨਹੀਂ ਹੈਗਾ ਜਿੱਦਾਂ ਮਤਲਬ ਹਾਂ ਅੱਧੇ ਪੌਣੇ ਘੰਟੇ ਦੀਆਂ ਮਤਲਬ ਤੁਹਾਨੂੰ ਜੈਨੂਇਨ ਖਬਰਾਂ ਦੇ ਮਸਾਲੇ ਤਾਂ ਬਹੁਤ ਚੱਲਦੇ ਆ ਜੀ ਜੀ। ਸਟੂਡੈਂਟ ਇੱਥੇ ਸਿਟੀਜ਼ਨ ਮਾਰਕਸ ਵਿੱਚ ਲੜਾ ਕੇ ਪ੍ਰੋਗਰਾਮ ਕਰਾਉਣੇ, ਹੋਰ ਏਦਾਂ ਦਾ ਬਹੁਤ ਕੁਝ ਚੱਲਦਾ ਇੱਥੇ ਜਾਣੀਆਂ ਨਾ ਮਸਾਲੇ, ਪਰ ਕੋਈ ਜੈਨੂਇਨ ਖਬਰਾਂ ਦੇਣੀਆਂ, ਕੋਈ ਰਾਏ ਦੇਣੀ, ਕੋਈ ਇਮੀਗ੍ਰੇਸ਼ਨ ਸੁਜੈਸ਼ਨ ਦੇਣੇ, ਉਹ ਬਿਲਕੁਲ ਨਹੀਂ ਹੈਗਾ ਇੱਥੇ। ਤੇ ਮੈਂ ਤੁਹਾਡਾ ਇਸ ਪ੍ਰੋਗਰਾਮ ਮੈਂ ਕਿ ਤੁਹਾਨੂੰ ਐਪਰੀਸ਼ੀਏਟ ਕਰਦਾ ਜੀ, ਬਹੁਤ ਵਧੀਆ ਹੁੰਦਾ ਪ੍ਰੋਗਰਾਮ। ਤੇ ਮੰਮੀ ਮੇਰੇ ਤੁਹਾਡਾ ਸਿਹਤ ਸੰਭਾਲ ਪ੍ਰੋਗਰਾਮ ਉਹ ਨਹੀਂ ਮਿਸ ਕਰਦੇ, ਐਵਰੀ ਡੇ ਉਹ ਵੀ ਸੁਣਦੇ ਹੁੰਦੇ ਆ, ਰਿਕਾਰਡਿੰਗ ਲਾ ਲੈਂਦੇ ਉਹ ਵੀ। ਠੀਕ ਹੈ, ਥੈਂਕ ਯੂ ਜਸਦੀਪ ਜੀ, ਬੜੀ ਮਿਹਰਬਾਨੀ, ਸ਼ੁਕਰੀਆ ਜੀ ਜੀ, ਥੈਂਕ ਯੂ ਜੀ। ਸੋ ਬਿਲਕੁਲ ਜੀ, ਓਕੇ ਜੀ। ਜਿੰਨੇ ਸਰੋਤਿਆਂ ਨੂੰ ਦੱਸਦੇ ਜਾਈਏ, ਦੇਖੋ ਭਈ ਨੈਗੇਟਿਵ ਤੁਹਾਨੂੰ ਪਤਾ ਤੁਸੀਂ ਦੇਖਦੇ ਹੀ ਆ ਟੀਵੀ ਜਾਂ ਹੋਰ ਜਿਹੜੀ ਨੈਗੇਟਿਵ ਖਬਰ ਆ ਨਾ ਉਹ ਫੈਲਦੀ ਬਹੁਤ ਆ, ਪਰ ਆਪਣੀ ਕੌਮ ਆਲਰੇਡੀ ਬਹੁਤ ਡਿਵਾਈਡਡ ਹੈਗੀ ਆ। ਸਾਡੀ ਕੌਮ 'ਤੇ ਬਹੁਤ ਭਾਰੀ ਆ ਹਰ ਇੱਕ ਦੁਨੀਆ ਦੇ ਮੁਲਕ ਦੇ ਵਿੱਚ। ਸੋ ਸਾਨੂੰ ਇਕੱਠੇ ਹੋ ਕੇ ਜਿਹੜਾ ਪੋਜ਼ੀਟਿਵ ਕੰਮ ਕਰਨਾ ਚਾਹੀਦਾ। ਸਿਟੀਜ਼ਨ ਅੱਜ ਫੇਰ ਮੈਂ ਬੇਨਤੀ ਕਰਦਾ, ਹਰ ਇੱਕ ਬੰਦਾ ਜਿਹੜੇ ਵੀ ਮੁਲਕ 'ਚ ਰਹਿੰਦਾ ਉਹਦਾ ਸਿਟੀਜ਼ਨ ਬਣੋ। ਤੁਸੀਂ ਕਰੋਨਾ ਵਾਇਰਸ ਦੇਖ ਲਿਆ, ਜਦੋਂ ਇਮੀਗ੍ਰੇਸ਼ਨ ਪਾਲਿਸੀਆਂ ਦੇਖੋ ਕਿੱਦਾਂ ਚੇਂਜ ਹੋ ਗਈਆਂ ਕੁਝ ਮਹੀਨਿਆਂ ਦੇ ਵਿੱਚ, ਕਿੰਨਾ ਫਰਕ ਪੈ ਗਿਆ। ਲੋਕੀ ਜਿਹੜੇ ਇੰਤਜ਼ਾਰ ਦੇ ਵਿੱਚ ਸੀ ਉਹ ਫਸੇ ਰਹਿ ਗਏ। ਆਪਾਂ ਦੇਖ ਰਹੇ ਹਾਂ ਗ੍ਰੀਨ ਕਾਰਡ ਵਾਲੇ ਜਿਹੜੇ ਆ ਉਹ ਜਹਾਜ਼ੇ ਨਹੀਂ ਚੜ੍ਹ ਸਕੇ। ਬਿਲਕੁਲ, ਜਿਹੜੇ ਸਿਟੀਜ਼ਨ ਸੀ ਉਹਨਾਂ ਨੂੰ ਪਹਿਲ ਕਦਮੀ ਮਿਲੀ। ਇਹ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਰਹੇ ਆ ਵੀ 2 ਬੇੜੀਆਂ ਦੇ ਵਿੱਚ ਸਵਾਰ ਹੋਣਗੇ ਤਾਂ ਉਹਦੇ ਵਿੱਚ ਪ੍ਰੋਬਲਮ ਆਉਂਦੀ ਆ। ਕਿਸੇ ਨਾ ਕਿਸੇ ਟਾਈਮ ਦੇ ਤੇ ਇੱਕ ਬੇੜੀ ਦੀ ਰਫ਼ਤਾਰ ਅੱਗੇ ਦੂਜੇ ਦੇ ਨਾਲੋਂ ਜਿਹੜੀ ਆ ਉੱਤੇ ਥੱਲੇ ਹੁੰਦੀ ਆ, ਸੋ ਫਰਕ ਪੈ ਜਾਂਦਾ ਹੈ। ਸੋ ਇਹ ਜ਼ਰੂਰ ਆਪਣੇ ਵੱਲੋਂ ਤਾਂ ਅਸੀਂ ਤੁਹਾਨੂੰ ਜਿਹੜੀ ਆ ਉਹ ਸਹੀ ਸਲਾਹ ਦੇਣ ਦੀ ਕੋਸ਼ਿਸ਼ ਕਰਾਂਗੇ। ਸੋ ਹੋਰ ਕਾਜ਼ ਜਿਹੜੀਆਂ ਉਹ ਬਾਕੀ ਪ੍ਰੋਗਰਾਮਾਂ 'ਚ ਜਿਹੜੀਆਂ ਕਰਿਓ, ਦੁਪਹਿਰ ਵਾਲੇ ਪ੍ਰੋਗਰਾਮ 'ਚ ਕਰਿਓ, ਫਿਰ ਸ਼ਾਮ ਵਾਲੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਪੂਰਾ ਵੀਕ ਇਹ ਕਰਨਾ ਹੈਗਾ ਪ੍ਰੋਗਰਾਮ ਜੀ। ਸੋ ਆਪਾਂ ਕੁਝ ਕੁ ਹੋਰ ਕਾਲਸ ਜਿਹੜੀਆਂ ਉਹ ਲਵਾਂਗੇ, ਫਿਰ ਆਪਾਂ ਪ੍ਰੋਗਰਾਮ ਦੀ ਸਮਾਪਤੀ ਜਿਹੜੀ ਉਹ ਕਰਾਂਗੇ। ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਜੀ ਪੰਜਾਬੀ ਦੇ ਸਾਰੇ ਪਰਿਵਾਰ ਨੂੰ ਜੀ ਬਹੁਤ ਬਹੁਤ ਵਧਾਈਆਂ। ਤੇ ਇਦਾਂ ਲੱਗਦਾ ਵੀ ਇਹ ਤੁਹਾਡੇ 10 ਸਾਲ ਜੀ 1 ਸਾਲ ਦੇ ਵਿੱਚ ਹੀ ਬੀਤ ਗਏ, ਇੱਕਦਮ ਹੀ ਪਤਾ ਨਹੀਂ ਲੱਗਾ। ਥੈਂਕ ਯੂ ਜੀ। ਤੇ ਮਾਰ ਸਤਿਗੁਰ ਤੁਹਾਨੂੰ ਚੜ੍ਹਦੀਆਂ ਕਲਾਂ ਰੱਖੇ ਜੀ, ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੋ। ਤੇ ਜਿਸ ਤਰ੍ਹਾਂ ਸਾਰੇ ਇਹ ਇਸੇ ਮਤਲਬ ਵਧਾਈ ਦੇ ਜਿਹੜੇ ਸਰੋਤੇ ਵੀ ਸਾਡੇ ਸਾਰੇ ਪਾਤਰ ਹਨ ਕਿ ਜਿਹੜੇ ਇਹਨਾਂ ਨੂੰ ਮਤਲਬ ਹੈਲਪ ਕਰ ਰਹੇ, ਮਦਦ ਕਰ ਰਹੇ, ਹਮੇਸ਼ਾ ਆਪਣੇ ਉਹਨਾਂ ਨੂੰ ਵੀ ਚੜ੍ਹਦੀਆਂ ਕਰਾਂ ਤੇ ਏਦਾਂ ਮਦਦ ਕਰਦੇ ਨੇ, ਅੱਗੇ ਤੋਂ ਵੀ ਇੱਦਾਂ ਕਰਦੇ ਆ, ਅੱਗੇ ਤੋਂ ਬਾਅਦ ਚੜ੍ਹ ਕੇ ਮਦਦ ਕਰਨ ਵੀ। ਇਹ ਰੇਡੀਓ ਸਟੇਸ਼ਨ ਏਦਾਂ ਚੱਲਦਾ ਰਹੇ ਕਿਉਂਕਿ ਇਹਦੇ ਬੈਨੀਫਿਟ ਬਹੁਤ ਆ। ਤੇ ਬਾਕੀ ਵੀਰ ਜੀ ਮੈਂ ਤਾਂ ਇਹੀ ਕਹਿੰਦਾ ਵੀ ਤੁਹਾਡਾ ਪ੍ਰੋਗਰਾਮ ਕੋਈ ਵੀ ਸਾਰੇ ਬਹੁਤ ਇਹੀ ਇੱਕੋ ਹੱਕ ਸੱਚ ਦੀ ਆਵਾਜ਼ ਵਾਲਾ ਸਾਨੂੰ ਤੁਸੀਂ ਪਲੇਟਫਾਰਮ ਦਿੱਤਾ, ਬਹੁਤ ਵਧੀਆ ਧੰਨਵਾਦ ਤੁਹਾਡਾ। ਤੇ ਮੇਰੀ ਇੱਕੋ ਹੀ ਵੀਰ ਜੀ ਕੰਪਲੇਂਟ ਆ, ਕਿਉਂਕਿ ਤੁਸੀਂ ਪ੍ਰੋਗਰਾਮ ਸਾਰੇ ਦਿੰਦੇ ਪਰ ਸਾਨੂੰ ਕੰਪਲੇਂਟ ਇਹ ਵੀ ਤੁਸੀਂ ਸਾਨੂੰ ਕੰਪਲੇਂਟ ਕਰਨ ਦਾ ਕੋਈ ਮੌਕਾ ਨਹੀਂ ਦੇ ਰਿਹਾ, ਸਾਨੂੰ ਇਹੀ ਕੰਪਲੇਂਟ ਆ। ਤੇ ਬਹੁਤ ਧੰਨਵਾਦ ਤੁਹਾਡਾ, ਚੜ੍ਹਦੀਆਂ ਰਹੋ ਜੀ। ਤੇ ਏਦਾਂ ਹੀ ਬਸ ਥੈਂਕ ਯੂ ਜੀ, ਹੱਕ ਸੱਚ ਦੀ ਆਵਾਜ਼ ਦਿੰਦੇ ਰਹੋ ਤਾਂ ਇਹੀ ਸਾਡੀ ਅਰਦਾਸ ਹੈ ਜੀ। ਥੈਂਕ ਯੂ, ਬੜੀ ਮਿਹਰਬਾਨੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਰਾਜਕਨਵੀਰ ਸਿੰਘ ਜੀ, ਸਾਡੇ ਨਾਲ ਬਹੁਤ ਸਾਰੇ ਜਿਹੜੇ ਪਰਿਵਾਰ ਹੈਗੇ ਆ
ਉਹ ਸਾਡੇ ਪਰਿਵਾਰਕ ਮੈਂਬਰ ਹੀ ਬਣ ਗਏ। ਜਿਸ ਤਰ੍ਹਾਂ ਸਤਰਾਮ ਸਿੰਘ ਜੀ ਵੀ ਆ 10 ਸਾਲਾਂ ਤੋਂ ਸਾਡੇ ਨਾਲ ਜੁੜੇ ਹੋਏ ਆ। ਸੋ ਇੱਕ ਵਾਰੀ ਫਿਰ ਬੇਨਤੀ ਕਰਦੇ ਜਾਈਏ, ਕਾਲਸ ਬਹੁਤ ਆ ਰਹੀਆਂ, ਪਲੀਜ਼ ਬਾਕੀ ਜਿਹੜੇ ਪ੍ਰੋਗਰਾਮ ਆ ਨਾ ਸਾਰੇ ਹਫਤੇ ਚੱਲਣੇ ਆ। ਸੋ ਹਰ ਹਫਤੇ ਤੁਸੀਂ ਜਿਹੜਾ ਵੱਖ-ਵੱਖ ਪ੍ਰੋਗਰਾਮਾਂ 'ਚ ਕਾਲ ਕਰਕੇ ਆਪਣੇ ਵਿਚਾਰ ਪੇਸ਼ ਕਰ ਬਿਲਕੁਲ ਦੁਪਹਿਰ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਕਾਲ ਕਰ ਸਕਦੇ ਹੋ, ਫਿਰ 4 ਵਜੇ ਵਾਲੇ ਪ੍ਰੋਗਰਾਮ ਦੇ ਵਿੱਚ ਉਹਦੇ ਵਿੱਚ ਵੀ ਜਿਹੜੀ ਆ ਉਹ ਤੁਸੀਂ ਕਾਲ ਜਿਹੜੀ ਉਹ ਕਰ ਸਕਦੇ ਹੋ। ਹੋਰ ਇਸ ਪ੍ਰੋਗਰਾਮ ਦੇ ਵਿੱਚ ਹੋਰ ਕਾਲਸ ਜਿਹੜੀਆਂ ਉਹ ਆਪਾਂ ਨਹੀਂ ਲੈ ਸਕਾਂਗੇ, ਜਿਹੜੇ ਹੋਲਡ 'ਤੇ ਆ ਸਿਰਫ ਉਹਨਾਂ ਦੇ ਨਾਲ ਜਿਹੜੀ ਆਪਾਂ ਗੱਲ ਕਰਕੇ ਪ੍ਰੋਗਰਾਮ ਨੂੰ ਸਮਾਪਤ ਕਰਾਂਗੇ। ਸਰਬਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਦੋਨਾਂ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਦੀ ਪੂਰੀ ਟੀਮ ਜੀ 10 ਸਾਲਾਂ ਦੀ ਹੋਣ ਦੀ ਬਹੁਤ ਬਹੁਤ ਵਧਾਈਆਂ ਜੀ। ਧੰਨਵਾਦ ਜੀ, ਬਹੁਤ ਬਹੁਤ। ਪ੍ਰੋਗਰਾਮ ਤਾਂ ਇਦਾਂ ਜੀ ਵੀ ਕੋਈ ਐਸੀ ਕੰਪਲੇਂਟ ਹੀ ਨਹੀਂ ਹੈਗੀ, ਇੰਨੇ ਤਕੜੇ ਪ੍ਰੋਗਰਾਮ ਤੁਸੀਂ ਕਰਦੇ ਆ, ਕੋਈ ਮੁੱਦਾ ਐਸਾ ਨਹੀਂ ਛੱਡਦੇ ਕੋਈ ਇਸ ਮੁਲਕ ਦਾ, ਪੰਜਾਬ ਦਾ। ਸਭ ਤੋਂ ਪਹਿਲਾਂ ਪੰਜਾਬ ਦੇ ਮੁੱਦਿਆਂ ਨੂੰ ਤੁਸੀਂ ਬਹੁਤ ਤਰਜੀਹ ਦਿੰਦੇ, ਇਹਦਾ ਵੀ ਬਹੁਤ ਬਹੁਤ ਧੰਨਵਾਦ। ਉਹ ਤੋਂ ਵੱਡੀ ਗੱਲ ਜਿਹੜਾ ਸਾਨੂੰ ਫ੍ਰਿਜਨੋ ਵਿੱਚ ਸੈਂਟਰ ਖੋਲ ਕੇ ਦਿੱਤਾ, ਉਹਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਅਸੀਂ ਤਾਂ ਪ੍ਰੋਗਰਾਮ ਦੇਖਦੇ ਸੀ, ਕਰੋਨਾ ਕਰਕੇ ਹੁਣ ਥੋੜਾ ਜਿਹਾ ਬੰਦ ਹੋਇਆ ਕਰਕੇ ਆ, ਕੋਈ ਨਹੀਂ ਕਰੂਗਾ ਦਾਤਾ ਕਿਰਪਾ। ਜੀ ਜੀ ਬਿਲਕੁਲ ਬਿਲਕੁਲ, ਚੜ੍ਹਦੀ ਕਲਾ ਰੱਖੇ ਸਾਰਿਆਂ ਨੂੰ। ਸਰੋਤਿਆਂ ਨੂੰ ਇਹ ਬੇਨਤੀ ਆ, ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਬੜੇ ਉਤਸ਼ਾਹ ਨਾਲ ਸਾਰੇ ਸੁਣਦੇ ਆ, ਸਾਰੇ ਸਰੋਤੇ ਬੜੀ ਐਨ ਕਾਲਾਂ ਕਰਦੇ, ਬੜੇ ਵਧੀਆ। ਕੋਈ ਵੀਰ ਆ ਜੀ, ਬਸ ਆਪਣੀ ਸਾਰੇ ਜਾਣੇ ਸਪੋਰਟ ਕਰੀਏ ਪੰਜਾਬੀ ਰੇਡੀਓ USA ਦੀ। ਤੇ ਇੱਕ ਵਾਰੀ ਫੇਰ ਜੀ ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਜੀ। ਥੈਂਕ ਯੂ ਜੀ, ਬੜੀ ਮਿਹਰਬਾਨੀ ਜੀ। ਸਰਜੀਤ ਸਿੰਘ ਜੀ ਤੁਸੀਂ ਬਹੁਤ ਬਹੁਤ ਸਾਡਾ ਸਾਥ ਫਾਈਨੈਂਸ਼ੀਅਲੀ ਦਿੰਦੇ ਰਹਿੰਦੇ ਹੋ, ਬਹੁਤ ਬਹੁਤ ਧੰਨਵਾਦ ਜੀ। ਤੇ ਅਗਲੇ ਕਾਲਰ ਨੇ ਨਿਆਮਤ ਕੌਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨਿਆਮਤ, ਕਿੰਨੀ ਉਮਰ ਆ ਤੁਹਾਡੀ? ਮੇਰੀ ਉਮਰ 8 ਸਾਲਾਂ ਦੀ ਹੈ। ਓਕੇ, ਤੁਸੀਂ ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਹਾਂਜੀ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ, ਕਿਹੜੇ ਸ਼ਹਿਰ ਤੋਂ? ਅਸੀਂ ਪੈਂਸਿਲਵੇਨੀਆ ਤੋਂ ਬੋਲਦੇ ਹਾਂ। ਕੀ ਬਾਤ ਹੈ। ਤੇ ਕੀ ਕਹਿਣਾ ਚਾਹੁੰਦੇ ਹੋ ਨਿਆਮਤ? ਅਸੀਂ ਤੁਹਾਨੂੰ ਕੰਗ੍ਰੈਚੁਲੇਟ ਕਰਨਾ ਚਾਹੁੰਦੇ ਹਾਂ, ਕਿਉਂਕਿ ਮੈਂ ਤੇ ਮੇਰੀ ਮੰਮੀ ਅਸੀਂ ਤੁਹਾਡਾ ਹਰ ਰੋਜ਼ ਤੁਹਾਡੇ ਅਪਡੇਟ ਵੇਖਦੇ ਹਾਂ ਤੇ ਸਾਨੂੰ ਬਹੁਤ ਸੋਹਣਾ ਲੱਗਦਾ ਤੁਹਾਡਾ ਪੰਜਾਬੀ ਰੇਡੀਓ USA। ਥੈਂਕ ਯੂ, ਬਹੁਤ ਬਹੁਤ ਧੰਨਵਾਦ ਬੇਟਾ, ਥੈਂਕ ਯੂ। ਸਤਿ ਸ਼੍ਰੀ ਅਕਾਲ, ਥੈਂਕ ਯੂ। ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ। ਸੋ ਇਦਾਂ ਬੱਚੇ ਵੀ ਜਿਹੜੇ ਜੁੜੇ ਆ ਖਬਰਾਂ ਸੁਣਦੇ ਨੇ, ਨਾਲੇ ਸਾਨੂੰ ਸੁਣ ਕੇ ਹੋਰ ਵੀ ਜ਼ਿਆਦਾ ਖੁਸ਼ੀ ਹੁੰਦੀ ਵੀ ਬੱਚੇ ਵੀ ਨਾਲ ਆਪਣੇ ਪੇਰੈਂਟਸ ਦੇ ਜਿਹੜੇ ਖਬਰਾਂ ਦੇ ਵਿੱਚ ਜਿਹੜੀ ਉਹ ਰੁਚੀ ਰੱਖਦੇ ਆ ਵੀ ਕੀ ਕੁਛ ਇੱਥੇ ਜਿਹੜਾ ਉਹ ਚੱਲ ਰਿਹਾ ਹੈ। ਤੇ ਇਹ ਚੰਗੀ ਇੱਕ ਕਹਿ ਸਕਦੇ ਹਾਂ ਵੀ ਪਹਿਲ ਕਦਮੀ ਹੈ। ਉਹਨਾਂ ਮਾਪਿਆਂ ਦਾ ਵੀ ਧੰਨਵਾਦ ਆ ਜਿਹੜੇ ਬੱਚਿਆਂ ਨੂੰ ਇਸ ਪਾਸੇ ਲਾ ਰਹੇ ਨੇ। ਜਸਵਿੰਦਰ ਮਾਹਲ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਆਟਾ ਜੀ, ਬਹੁਤ ਬਹੁਤ ਵਧਾਈਆਂ ਹੋਣ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਬੜਾ ਚੰਗਾ ਲੱਗਾ ਕਿ ਵੀ ਤੁਸੀਂ ਦੇਖੋ 10 ਸਾਲ ਤੋਂ ਤੁਸੀਂ ਸੇਵਾ ਕਰ ਰਹੇ ਹੋ ਤੇ ਬੜਾ ਅੱਛਾ ਲੱਗਦਾ ਕਿ ਸਾਰੀ ਰਾਤ ਕੀਰਤਨ ਸੁਣਨੇ ਆ, ਅਸੀਂ ਸ਼ਬਦ ਸੁਣਨੇ ਆ, ਗੱਲਾਂ ਸੁਣਨੇ ਆ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਥੈਂਕ ਯੂ ਜੀ, ਧੰਨਵਾਦ ਜੀ, ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਬੇਟਾ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਇਹ ਆਪਣੇ ਇੱਥੇ ਲੋਕਲ ਜਿਹੜੇ ਕਰ ਰਹੇ ਸੀ, ਦੇਖੋ ਦੂਰੋਂ ਨੇੜਿਓਂ ਸਰਹੱਦੋਂ ਪਾਰੋਂ ਵੀ ਜਿਹੜੀਆਂ ਕਾਲਾਂ ਆ ਰਹੀਆਂ ਨੇ। ਬਹੁਤ ਬਹੁਤ ਸ਼ੁਕਰੀਆ। ਹੋਰ ਕਾਲਸ ਜਿਹੜੀਆਂ ਮਾਫੀ ਚਾਹੁੰਦੇ ਆ ਵੀ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਆਪਾਂ ਨਹੀਂ ਲੈ ਸਕਾਂਗੇ। 12:30 ਵਜੇ ਵਾਲੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਲਾਈਨਸ ਆਪਾਂ ਓਪਨ ਕਰਾਂਗੇ, ਫਿਰ 4 ਵਜੇ ਵਾਲੇ ਪ੍ਰੋਗਰਾਮਸ ਦੇ ਵਿੱਚ ਲਾਈਨਸ ਜਿਹੜੀਆਂ ਆ ਉਹ ਓਪਨ ਜਿਹੜੀਆਂ ਉਹ ਕਰਾਂਗੇ। ਸੋ ਉਹਨਾਂ ਦੇ ਦੌਰਾਨ ਵੀ ਜਿਹੜਾ ਤੁਸੀਂ ਆਪਣੀ ਫੀਡਬੈਕ ਦੇ ਸਕਦੇ ਹੋ। ਬਾਕੀ ਪੰਜਾਬੀ ਰੇਡੀਓ USA ਨੂੰ ਤੁਸੀਂ ਸਪੋਰਟ ਕਰਨਾ ਚਾਹੁੰਦੇ ਹੋ ਫਾਈਨੈਂਸ਼ੀਅਲੀ, ਆਰਥਿਕ ਤੌਰ ਦੇ ਉੱਤੇ, ਤੁਸੀਂ ਸਾਡੀ ਵੈਬਸਾਈਟ punjabiradiousa.com ਦੇ ਉੱਤੇ ਜਾ ਕੇ ਡੋਨੇਟ ਵਾਲੇ ਬਟਨ ਦੇ ਉੱਤੇ ਜਾ ਕੇ ਜਿਹੜਾ ਉੱਥੇ ਤੁਸੀਂ ਜਿਹੜਾ ਕਲਿੱਕ ਕਰਕੇ ਉੱਥੇ ਵੀ ਡੋਨੇਟ ਕਰ ਸਕਦੇ ਹੋ। ਬਿਲਕੁਲ ਇੱਕ ਬੇਨਤੀ ਜ਼ਰੂਰ ਕਰਨੀ ਆ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਵੱਧ ਤੋਂ ਵੱਧ ਪਰਿਵਾਰ ਪੰਜਾਬੀ ਰੇਡੀਓ USA ਦੇ ਨਾਲ ਜੋੜੋ। ਚਾਹੇ ਇੰਟਰਨੈਟ ਰੇਡੀਓ ਤੁਸੀਂ ਗਿਫਟ ਕਰ ਸਕਦੇ ਆ, ਜਿੱਥੇ ਵੀ ਪੂਰੀ ਦੁਨੀਆ 'ਚ ਕਿਤੇ ਵੀ ਰਹਿੰਦੇ ਉਹਨਾਂ ਨੂੰ ਕੁਛ ਸੁਣੋ। ਵੱਧ ਤੋਂ ਵੱਧ YouTube ਨੂੰ ਜੁਆਇਨ ਕਰੋ। ਦੇਖੋ ਜਿੱਥੇ ਸਾਡੀ ਗਲਤੀ ਹੁੰਦੀ ਉਹ ਜ਼ਰੂਰ ਦੱਸੋ ਵੀ ਆ ਕੇ, ਤਾਂ ਕਿ ਅਸੀਂ ਇੰਪਰੂਵ ਕਰ ਸਕੀਏ। ਸਰੋਤਿਆਂ ਨੂੰ ਪਤਾ ਹੀ ਆ ਵੀ ਜਦੋਂ ਤੋਂ ਅਸੀਂ ਪੰਜਾਬੀ ਰੇਡੀਓ USA ਸ਼ੁਰੂ ਕੀਤਾ, ਸਾਡਾ ਕਿਸੇ ਦਾ ਵੀ ਕੋਈ ਰੇਡੀਓ ਦਾ ਐਕਸਪੀਰੀਅੰਸ ਨਹੀਂ ਸੀ। ਅਸੀਂ ਤੁਹਾਡੇ ਨਾਲ ਹੀ ਰਲ ਕੇ ਹੌਲੀ ਹੌਲੀ ਇੰਪਰੂਵਮੈਂਟ ਕੀਤੀ ਹੈਗੀ ਜੀ। ਬਿਲਕੁਲ ਜੀ, ਬਿਲਕੁਲ। ਤੇ ਇੱਕ ਹੋਰ ਕਾਲਰ ਨੇ ਗੁਰਦੀਪ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਨੂੰ 10 ਸਾਲ ਪੂਰੇ ਹੋਣ ਲਈ ਬਹੁਤ ਵਧਾਈਆਂ। ਧੰਨਵਾਦ ਜੀ। ਤੇ ਹਾਂਜੀ, ਨਾਲੇ ਮੈਂ ਕਹਿਣਾ ਚਾਹੂੰਗਾ ਤੇ ਜਿਹੜੇ ਵੀ ਲੋਕ ਕੋਈ ਹੈਲਪ ਜਾਂ ਕੋਈ ਨਹੀਂ ਕਰ ਸਕਦੇ, ਉਹ ਵੱਧ ਤੋਂ ਵੱਧ ਜਿਹੜੇ ਆਪਾਂ ਜਦੋਂ ਆਪਣੇ ਕਈ ਚੀਜ਼ਾਂ ਆਈਆਂ ਸੀਗੀਆਂ ਜਿਹੜੀਆਂ ਦੱਸੀਆਂ, ਜਿਹੜੇ ਕਹਿੰਦੇ ਸੀ ਤੁਹਾਨੂੰ ਕਿਤੇ ਪਤਾ, ਆਪਾਂ ਕਹਿੰਦੇ ਸੀ ਆਪਾਂ ਨੂੰ ਇੱਥੋਂ ਪਤਾ, ਉਹਨਾਂ ਫਿਰ ਸੁਣਨ ਲੱਗੇ ਸੀ ਪੰਜਾਬੀ ਰੇਡੀਓ, ਉਹਨਾਂ ਨੂੰ ਕਹੋ ਤੇ ਉਹਨਾਂ ਨੂੰ ਕਹਿ ਕੇ ਸਬਸਕ੍ਰਾਈਬ ਕਰਨ ਲਈ ਲਾ ਦਿਓ ਜੀ YouTube ਤੇ। ਥੈਂਕ ਯੂ ਜੀ। ਜੀ ਓਕੇ ਜੀ।
ਜੀ ਬਹੁਤ ਸ਼ੁਕਰੀਆ ਗੁਰਦੀਪ ਜੀ। ਹੁੰਦਾ ਵੀ ਰਾਜਕਰਮੀਰ ਸਿੰਘ ਜੀ, ਕਈ ਵਾਰੀ ਜਿਹੜੇ ਪੈਸੇ ਉਹੀ ਨਹੀਂ ਕੁਛ ਹੁੰਦਾ, ਆਸ਼ੀਰਵਾਦ ਬਹੁਤ ਹੁੰਦੀ ਹੈ। ਆਸ਼ੀਰਵਾਦ, ਸਪੋਰਟ, ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਅਹਿਮ ਨੇ। ਪੈਸਿਆਂ ਦੇ ਨਾਲ ਨਾਲ ਇਹ ਚੀਜ਼ਾਂ ਜਿਹੜੀਆਂ ਆ ਉਹ ਬਹੁਤ ਜ਼ਿਆਦਾ ਅਹਿਮ ਨੇ। ਜਿੱਦਾਂ ਇਹਨਾਂ ਵੀਰ ਜੀ ਨੇ ਦੱਸਿਆ ਵੀ ਜੇ ਕੋਈ ਉਸ ਤਰੀਕੇ ਦੇ ਨਾਲ ਨਹੀਂ ਮਦਦ ਕਰ ਸਕਦੇ, ਇਹ ਵੀ ਬਹੁਤ ਵੱਡੀ ਮਦਦ ਆ। ਤੁਸੀਂ ਇੱਕ ਜਾਣੇ ਨੂੰ ਹੋਰ ਇਸ ਦੇ ਵਿੱਚ ਸੁਣਨ ਲਾਣਾ, ਇੱਕ ਪਰਿਵਾਰ ਨੂੰ ਹੋਰ ਜਿਹੜਾ ਉਹ ਨਾਲ ਜੋੜਨਾ, ਉਹ ਵੀ ਇੱਕ ਬਹੁਤ ਵੱਡੀ ਜਿਹੜੀ ਉਹ ਮਦਦ ਆ। ਸੋ ਜਿਹੜਾ ਜਿਸ ਦਾ ਸਰਦਾ ਪੁੱਛਦਾ, ਦੇਖੋ ਕੋਈ ਪ੍ਰੈਸ਼ਰ ਨਹੀਂ ਹੁੰਦਾ ਸਾਡੇ ਵੱਲੋਂ ਵੀ ਨਹੀਂ ਜੀ ਇੰਨੇ ਆ। ਜਿੰਨੇ ਵੀ ਕਾਲ ਕਰਦੇ ਪੁੱਛਦੇ ਆ ਜੀ ਮਿਨੀਮਮ ਕੀ, ਮਿਨੀਮਮ ਅਸੀਂ ਇੱਦਾਂ ਨਹੀਂ ਕੋਈ ਵੀ ਰੱਖਿਆ, ਹਰ ਇੱਕ ਦੀ ਸਮਰੱਥਾ ਦੇ ਮੁਤਾਬਕ ਆ। ਜਿਹੜਾ ਵੀ ਕੋਈ ਜਿੰਨੀ ਵੀ ਤਿਲਫੁਲ ਜਿਹੜੀ ਉਹ ਕਰਨਾ ਚਾਹੁੰਦਾ ਹੈ, ਉਹ ਜਿਹੜਾ ਉਹ ਤੁਸੀਂ ਕਰ ਸਕਦੇ ਹੋ। ਰਾਜਕਰਮੀਰ ਸਿੰਘ ਜੀ, ਮੈਂ ਜ਼ਰੂਰ ਇੱਕ ਉਦਾਹਰਨ ਜ਼ਰੂਰ ਦੱਸਣੀ ਚਾਹੁੰਦਾ, ਆਪਾਂ ਕਦੇ ਡਿਸਕਸ ਨਹੀਂ ਕਰੀਦਾ। ਭਈ ਸਾਨੂੰ ਇੱਕ ਐਡਵਰਟਾਈਜ਼ਮੈਂਟ ਦੀ ਕਾਲ ਆਈ, ਭਈ ਤੁਸੀਂ ਜਿਹੜਾ ਸਵੇਰ ਦਾ ਆਤਮਿਕ ਜਿਹੜਾ ਪ੍ਰੋਗਰਾਮ ਹੁੰਦਾ ਨਾ ਗੁਰਬਾਣੀ ਵਾਲਾ, ਉਹ ਮੈਂ ਜਿੰਨੇ ਮਰਜ਼ੀ ਪੈਸੇ ਲੈ ਲਿਓ ਵੀ ਮੇਰਾ ਹੀ ਨਾਂ ਅਨਾਊਂਸ ਕਰਿਆ ਕਰੋ। ਅਸੀਂ ਕਿਹਾ ਵੀ ਜਿਹੜੇ $11 ਸਾਨੂੰ ਬਜ਼ੁਰਗ ਭੇਜਦੇ, ਜਿਨ੍ਹਾਂ ਨੂੰ $250 $300 ਪੈਨਸ਼ਨ ਲੱਗੀ ਆ, ਉਹਨਾਂ ਦੀਆਂ ਜਿਹੜੀਆਂ ਆਸ਼ੀਰਵਾਦਾਂ ਉਹਨਾਂ ਨੂੰ ਅਸੀਂ ਠੁਕਰਾ ਨਹੀਂ ਸਕਦੇ। ਸੋ ਇਸ ਕਰਕੇ ਇਹ ਸੰਗਤਾਂ ਦਾ ਹੀ ਰੇਡੀਓ ਆ। ਠੀਕ ਆ ਵੀ ਸਾਡੇ ਰਾਹੀਂ ਸੇਵਾ ਲੈ ਰਹੇ ਹੈਗੇ ਆ। ਸੋ ਅਸੀਂ ਆਪਣੀ ਸਿੱਖ ਕੌਮ ਦਾ ਹੀ ਰੇਡੀਓ ਰੱਖਣਾ ਹੈਗਾ ਆ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਇੰਨਾ ਜਿਹੜਾ ਪਿਆਰ ਦੇ ਰਹੇ ਹੈਗੇ ਆ 10 ਸਾਲਾਂ 'ਚ। ਅਸੀਂ ਬਲੀਵ ਨਹੀਂ ਕਰਦੇ ਕਿੰਨੇ ਪਰਿਵਾਰ ਸਾਡੇ ਨਾਲ, ਹਜ਼ਾਰਾਂ ਹੀ ਗਿਣਤੀ ਦੇ ਵਿੱਚ, ਇਕੱਲਾ USA ਨਹੀਂ, ਹੁਣ ਤੁਸੀਂ ਦੇਖ ਲਿਆ ਵੀ ਬਾਹਰੋਂ ਵੀ ਹਰ ਇੱਕ ਮੁਲਕ ਦੇ ਵਿੱਚ ਕਿੰਨੇ ਬਹੁਤ ਹੀ ਪਿਆਰ ਦੇ ਨਾਲ ਸਾਡੇ ਪਰਿਵਾਰ ਜਿਹੜੇ ਆ ਜੁੜੇ ਹੋਏ ਹੈਗੇ ਆ। ਜੀ ਜੀ ਜੀ। ਅਤੇ ਇੱਥੇ ਹੀ ਜਿਹੜਾ ਆਪਾਂ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਹੀ ਜਿਹੜਾ ਉਹ ਆਪਾਂ ਸਮਾਪਤ ਜਿਹੜਾ ਉਹ ਕਰਾਂਗੇ। ਪਰ ਇਹ ਜਿਹੜਾ 10 ਸਾਲਾਂ ਦੀ ਐਨੀਵਰਸਰੀ ਦੇ ਜਿਹੜੇ ਪ੍ਰੋਗਰਾਮ ਨੇ, ਇਹ ਪੂਰਾ ਹਫਤਾ ਜਿਹੜਾ ਉਹ ਚੱਲਣੇ ਨੇ। ਸੋ ਜ਼ਰੂਰ ਤੁਸੀਂ ਵੱਧ ਤੋਂ ਵੱਧ ਆਪਣੇ ਜਿਹੜੀਆਂ ਕਾਲਸ ਕਰਕੇ ਫੀਡਬੈਕ ਜਿਹੜੀ ਉਹ ਦਿਓ, ਆਪਣੀ ਸਪੋਰਟ ਜਿਹੜੀ ਆ ਉਹ ਤੁਸੀਂ ਉਹ ਜ਼ਰੂਰ ਇੱਥੇ ਜਿਹੜੀ ਉਹ ਸਾਂਝੀ ਕਰੋ, ਜਿਹੜੀ ਉਹ ਕਾਲ ਜਿਹੜੀ ਉਹ ਕਰਕੇ। ਅਤੇ ਇੱਥੇ ਜਿਹੜਾ ਹੁਣ ਅੱਜ ਦੇ ਪ੍ਰੋਗਰਾਮ ਨੂੰ ਆਪਾਂ ਇੱਥੇ ਰੋਕਦੇ ਹਾਂ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਤੱਕ ਲਈ ਮੇਰੇ ਰਾਜਕਰਮੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।